1200 रुपए ਦੇ ਉਸਤਾਦ ਜੀ ਇਹਨੇ ਆਪਣੇ ਅੱਬੇ ਦੇ ਬੱਕਰੇ ਦੇ ਦੰਦ ਲਵਾਏ ਠੀਕ 버ਗਰ ਖਾ ਕੇ ਅੱਧਾ ਘੰਟਾ ਇੰਜ ਹੀ ਕਰੀ ਜਾ ਰਿਹਾ ਭਾਜੀ ਇਹਨੇ ਵੀ ਆਪਣੇ ਪਿਓ ਦੀ ਬਾਹ ਬੰਦ ਦੀ ਲਵਾਤੀ ਹੋਏ ਇੱਕ ਹੱਥ ਨਾਲ ਸਲਾਮ ਲੈਣਾ ਸੀ ਇੱਕ ਨਾਲ ਐਂ ਕਰਦਾ ਪੁਰਾਣੇ ਦੌਰ 'ਚ ਚਲ ਗਿਆ ਤਾਂ ਸ਼ਾਮ ਨੂੰ ਰੋਣ ਲੱਗ ਪਿਆ ਕਹਿੰਦਾ ਮੈਂ ਘਰ ਜਾਣਾ ਸਾਜੀ ਇਹਦਾ ਐਕਸੀਡੈਂਟ ਹੋ ਗਿਆ ਇਹਨੂੰ ਖੋਤੇ ਦੇ ਦੰਦ ਲਵਾਤੇ ਤੇ ਹੁਣ ਆਪਣੇ ਵੱਡੇ ਭਰਾ ਨੂੰ ਆਵਾਜ਼ ਮਾਰਾ ਓਏ ਬਾਂਦਰ ਦਾ ਮੂੰਹ ਲਵਾ ਲਿਆ ਛੋਟਾ ਪੇਟ ਵਾਲਾ ਡੱਬਾ ਨਹੀਂ ਹੁੰਦਾ ਉਹਦੇ ਤੇ ਐ ਕਰਕੇ ਬੈਠਣਾ अस्सलाम वालेकुम जी नादरीन टी टाइम में खुश आमदीद नादरीन कैसे आप साहब ठीक ठाक हैं माशाल्लाह माशाल्लाह नादरीन आज ना हतमी गैर हतमी रिजल्ट आ रहे ने लै मैं आ रखना सी मोबाइल रख हतमी ते गैर हतमी ठीक है मेरा दिल पता की करता वा सही मैं तुहानूं दसां ਆ ਜਿਹੜਾ ਨਹੀਂ ਟਾਈਮ ਟਰੈਵਲਿੰਗ ਵਾਲਾ ਜਿਹੜਾ ਇੱਕ ਗੇਮ ਚੱਲ ਰਹੀ ਇਹ ਆਮ ਹੋ ਜੇ ਨਾ ਉਸਤਾਦ ਜੀ ਮੈਂ ਚੱਲ ਜਾਵਾਂ 1924 ਚ ਜਦੋਂ ਰਫੀ ਸਾਹਿਬ ਪੈਦਾ ਹੋਏ ਸੀ ਹਾਏ ਤੇ 44 ਚ 45 ਜਾ ਕੇ ਨਾ ਫਿਰ ਮੈਂ ਰਫੀ ਸਾਹਿਬ ਦੇ ਨਾਲ ਹੀ ਰਵਾਂ ਹਾਏ ਹਾਏ ਹਾਂ ਜਾਂ ਇਦਾਂ ਕਰਾਂ ਮੈਂ ਰਫੀ ਸਾਹਿਬ ਤੋਂ ਵੀ 30 ਸਾਲ 40 ਸਾਲ ਪਹਿਲੇ ਜਿਹੜਾ ਬਾਬਾ ਨੇ ਜਿਹਦੇ ਕੋਲ ਰਫੀ ਸਾਹਿਬ ਨੇ ਸਿੱਖਿਆ ਉਹ ਬਣ ਜਾਵਾਂ ਫਿਰ ਖਾਸਾ ਵਹੀਦ ਖਾਨ ਹਾਂ ਫਿਰ ਰਫੀ ਸਾਹਿਬ ਮੇਰੇ ਕੋਲ ਸਿੱਖਣ ਆਇਆ ਕਰਨ ਵਾਹ ਵਾਹ ਕੀ ਬਾਤ ਹੈ ਉਸਤਾਦ ਜੀ ਫਰੀਦ ਵੀ ਚਲ ਗਿਆ ਪਿਛਲੇ ਦੌਰ 'ਚ ਠਹਿਰ ਜਾ ਮੈਨੂੰ ਤੇ ਪਹਿਲੇ ਹੋ ਆਉਂਦੇ ਨਹੀਂ ਮੈਂ ਫਿਰ ਰਫੀ ਸਾਹਿਬ ਦੇ ਨਾਲ ਰਵਾਂ ਉਹਨਾਂ ਨੂੰ ਗਾਉਂਦਿਆਂ ਵੇਖਾਂ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੀਆਂ ਧੀਆਂ ਤੇ ਦਾਦਾ ਉਹਨਾਂ ਦੀ ਮਾਲਿਸ਼ ਕਰਾਂ ਉਹਨਾਂ ਦੀਆਂ कैसा खूबसूरत दौर होएगा ना ਓਏ ਹੋਏ ਹੋਏ कि मतलब ना कोई इदा कोई झंझट ना कोई रौले ਨਾ ਕੋਈ ਗੱਲ ਨਾ ਕੋਈ और ਬਾਤ सच दे मतलब लोग बने हुए ओए होए ਹਾਏ 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 ਸਰ ਕੀ ਪਤਾ ਉਹਨਾਂ ਨੂੰ ਵੀ ਉਸ ਟਾਈਮ ਇਹ ਸ਼ਿਕਾਇਤਾਂ ਹੋਣ ਜਿਹੜੀਆਂ ਸਾਨੂੰ ਅੱਜ ਨੇ ਲੋਕਾਂ ਤੋਂ ਕਿਉਂਕਿ ਮੁxtਲਫ ਨੇਚਰਾਂ ਦੇ ਲੋਕ ਉਹ ਹੀ ਚੱਲੇ ਆ ਰਹੇ ਬੜੀ ਖੂਬਸੂਰਤ ਗੱਲ ਮੈਨੂੰ ਇੱਕ ਯਾਦ ਆ ਗਈ जी ਕਿ ਕੱਚੇ ਮਕਾਨਾਂ 'ਚ ਪੱਕੇ ਲੋਕ ਰਹਿੰਦੇ ਸੀ ओए होए ਹੁਣ ਪੱਕਿਆਂ ਮਕਾਨਾਂ 'ਚ ਕੱਚੇ ਲੋਕ ਰਹਿੰਦੇ ਨੇ ਓਏ ਹੋਏ ਅੱਛਾ ਵਾਲ ਕੱਟੇ ਗਏ ਨੇ ਮਾਸ਼ਾਅੱਲਾ ਹੈ ਵਾਲ ਵੀ ਕੱਟੇ ਗਏ ਸਟਾਈਲ ਵੀ ਬੂਥੀ ਵੀ ਥੋੜੀ ਨਜ਼ਰ ਆਉਣ ਲੱਗ ਪਈ ਹੈ ਬਾਜੀ ਠੀਕ ਹੈ ਨਾ दंद थोड़े भज जान ना किते ਤਾਂ ਟਾਈਮ ਸਿਰ ਤੂੰ ਵੀ ਫਰੀ ਸਾਹਿਬ ਤੁਸੀਂ ਸੁੱਤੇ ਪਏ ਉੱਠ ਕੇ ਆ ਜਾਂਦੇ ਹੋ ਕੋਈ ਥੋੜਾ ਵਾਲਾਂ ਨੂੰ ਕੋਈ ਉਹ ਕਰ ਲਿਆ ਕਰ ਸਿੱਧੇ ਤੇ ਨਹੀਂ ਮੈਂ ਕਹਿ ਸਕਦਾ ਇਹ ਵਾਲ ਸਾਜੀ ਆਈਡੀਅਲ ਵਾਲ ਨੇ ਇਹਨਾਂ ਦੇ ਬਾਰੇ ਚ ਜੀ ਜੀ ਸਹੀ ਗੱਲ ਹੈ ਸਾਜੀ ਇਹ ਤੇਰੇ ਖਾਨਦਾਨ ਚ ਹੋਰ ਵੀ ਕਿਸੇ ਦੇ ਇਹ ਨਹੀਂ ਇੱਕ ਖਾਨਦਾਨੀ ਵੀ ਹੁੰਦੇ ਕੁੰਡਲ ਹਾਂਜੀ ਮੇਰੇ ਅੱਬੂ ਦੇ ਕੁੰਡਲ ਸਨ ਮੇਰੇ ਅੱਬੂ ਦੇ ਕੁੰਡਲ ਵਾਲੇ ਜਿਹੜੇ ਨਹੀਂ ਇਰਫਾਨ ਖੋਸਟ ਸਾਹਿਬ ਟੈਬ ਹਾਂ ਹਾਂ ਉਹ ਉਸ ਟੈਬ ਦੇ ਸਨ ਵਾਲ ਤੇ ਤੇਰੇ ਬਾਕੀ ਵੀ ਸਾਰੇ ਭਰਾਵਾਂ ਦੇ ਇਸ ਤਰ੍ਹਾਂ ਹੀ ਆ ਨਹੀਂ ਭਾਈ ਮੇਰੇ ਦੇ ਜਿਹੜੇ ਸਿੱਧੇ ਨੇ ਥੋੜੇ ਜੇ ਲੇਕਿਨ ਮੇਰੇ ਬਜ਼ੁਰਗਾਂ ਦੇ ਜਿਹੜੇ ਵੱਡਿਆਂ ਦੇ ਨਾ ਯਾਨੀ ਇਹ ਤੇਰਾ ਫੈਮਿਲੀ ਦਾ ਹੁੰਦਾ ਰੌਲਾ ਕੋਈ ਹਾਂਜੀ ਹਾਂਜੀ ਤੂੰ ਪਿੱਛੇ ਜੇ ਉਹ ਵੀ ਕਰਾਇਆ ਸੀ ਸਟੇਟ ਵੀ ਕਰਾਈ ਬਹੁਤ ਬੁਰਾ ਲੱਗ ਰਿਹਾ ਸੀ ਅਸਤਗਫੁਰullah ਤੌਬਾ ਸੱਚ ਜਿਹੜੇ ਇਹਦੇ ਭਰਾ ਨੇ ਨਾ ਬਾਕੀ ਉਹ ਕਿਹੜੇ ਇਹਦੇ ਸਕੇ ਭਰਾ ਨੇ ਉਹ ਵਾਲਾਂ ਦਾ ਅੱਛਾ ਯਾਨੀ ਉਹਨਾਂ ਦੇ ਆਪਣੇ ਖਾਨਦਾਨ ਦੇ ਹੋਰ ਚੱਕਰ 'ਚ ਭਾਵੇਂ ਨਾ ਇੱਕ ਬੰਦਾ ਗੱਡੀ ਤੇ ਆ ਰਿਹਾ ਤੇ ਉਹਦੇ ਵਾਲ ਉੱਡੇ ਬੰਦਾ ਕਹਿੰਦਾ ਯਾਰ ਵਾਲ ਤੇ ਵਾ ਕਹਿੰਦਾ ਯਾਰ ਗੱਡੀ ਤੇ ਆਇਆ ਹੈ ਸਿੱਧੇ ਸਿੱਧੇ ਵਾਲ ਖਰਾਬ ਹੋ ਗਏ ਆ ਭਾਈ ਗੱਡੀ ਤੇ ਗਿਆ ਤੇ ਉਹ ਹੁਣ ਕਹਿੰਦੇ ਮੇਰੇ ਕੁੰਡਲਾਂ ਵਾਲੇ ਵਾਲਾ ਕਹਿੰਦਾ ਤੂੰ ਇਦਾਂ ਆਇਆ ਆਹੋ ਉਹਨੇ ਕਹਿਣ ਦਾ ਮਕਸਦ ਮੈਂ ਉਸका थोड़ा सा मैं उसका थोड़ा सा जरा एक्सप्लेन करता हूँ ਇਹ ਬਾਦਸ਼ਾਹਾਂ ਦਾ ਕਰਮ वो कह रहा है कि बाल सारे पीछे ਨੂੰ ਚਲੇ ਗਏ ਨਾ ਬੰਦਾ ਗੱਡੀ ਤੇ ਆ ਰਿਹਾ ਤੇ ਉਹਨਾਂ ਨੇ ਕਿਹਾ ਯਾਰ ਮੈਂ ਬੜੀ ਸਪੀਡ ਨਾਲ ਆਇਆ ਤੇ ਮੇਰੇ ਵਾਲ ਪਿੱਛੇ ਚਲੇ ਗਏ ਇਹਨੂੰ ਦੇਖ ਕੇ ਉਹਨਾਂ ਨੇ ਕਿਹਾ ਤੂੰ ਇੰਨਾ ਆ ਅੱਛੀ ਗੱਲ ਸੀ ਲੌਜੀਕਲੀ ਗੱਲ ਅੱਛੀ ਸੀ ਇਹ ਬਾਦਸ਼ਾਹਾਂ ਦਾ ਕਰਮ ਹੈ ਮੇਰਾ ਕੋਈ ਕਮਾਲ ਨਹੀਂ ਅੱਛਾ ਪਿਛਲੇ 2-3 ਸ਼ੋਆਂ ਚ ਨਹੀਂ ਸੀ ਕਰਮ ਬਾਦਸ਼ਾਹਾਂ ਦਾ ਉਹ ਘਬਰਾਇਆ ਜਾਂ ਬੈਠਾ ਸੀ ਭਾਵੇਂ ਨਾ 10 ਹਾਲੇ ਵੀ ਤੂੰ ਘਬਰਾਇਆ ਬੈਠਾ ਤੂੰ ਮੇਰੇ ਹਾਲ ਲੋਕਾਂ ਦੀਆਂ ਗੱਲਾਂ ਦੀ ਟੈਨਸ਼ਨ ਲੈ ਲਈ ਨਹੀਂ 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 ਟੈਨਸ਼ਨ ਨਹੀਂ ਮੈਂ ਲਈ ਮੈਂ ਤਾਂ ਬਲਕਿ ਖੁਸ਼ ਹੋਇਆ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹ ਜੋ ਮੰਗ ਰਹੇ ਨੇ ਅੱਲਾਹ ਪਾਕ ਉਹਨਾਂ ਨੂੰ ਦੇ ਦੇਵੇ ਉਹਨਾਂ ਦੀ ਵੀ ਦੁਆ ਹੈ ਸਾਡੀ ਵੀ ਦੁਆ ਹੈ ਸਾਰਿਆਂ ਦੀ ਦੁਆ ਵਾ ਹਾਂ ਸਹੀ ਗੱਲ ਆ ਜੇ ਉਹ ਭਾਈ ਨਜ਼ਾਕਤ ਦੀ ਗੱਲ ਹੈ ਨਾ ਕਿਤੇ ਜੀ ਭਾਈ ਨਜ਼ਾਕਤ ਤੋਂ ਪਹਿਲਾਂ ਇੱਕ ਇਹਦੀ ਮਹਿਬੂਬਾ ਨੇ ਇਹਦੇ ਵਾਲਾਂ 'ਚ ਐ ਕਰਕੇ ਉਂਗਲਾਂ ਫੇਰੀਆਂ ਨੇ ਬਾਅਦ 'ਚੋਂ ਸ਼ੈਣੀ ਥੋੜੀ ਨਾਲ ਹੱਥ ਕੱਢਣ ਦੀ ਨਹੀਂ ਇੰਨੇ ਵੀ ਨਹੀਂ ਕੁੰਡਲਾਂ ਲੈ ਗਏ ਮੈਂ ਤਾਂ ਸਹੀ ਗੱਲ ਦੱਸਾਂ ਮੈਨੂੰ ਇਹਦੇ ਸਿਰ ਦੀਆਂ ਜੂਆਂ ਸਿੱਧੀਆਂ ਤੇ ਨਹੀਂ ਤੁਰਦੀਆਂ ਉਹ ਇੰਜ ਜਾਂਦੀਆਂ ਨੇ ਯਾਨੀ ਇੱਥੋਂ ਤੁਰਦੀ ਹੈ ਨਾ ਅੱਛਾ, 5.5-6 ਘੰਟੇ ਤੇ ਇੱਥੇ ਤੱਕ ਪਹੁੰਚਦੀ ਕਿਉਂਕਿ ਉਹ ਸਿੱਧੀ ਤੇ ਜਾਂਦੀ ਨਹੀਂ ਉਹ ਜਾਂ ਕਿੱਥੇ ਫਸ ਗਏ ਇੰਜ ਕਰਕੇ ਇਹਨਾਂ ਦੇ ਸਿਰ ਦੀਆਂ ਜੂਆਂ ਪਤਾ ਕਿੰਨੀਆਂ ਆ ਨਹੀਂ ਮੈਂ ਗਈ ਉਹ ਸਿੱਧੀ ਅੰਜ ਥੱਲੇ ਆ ਕੇ ਭਾਈ ਫਰੀਦ ਦੇ ਨਾ ਵਾਲਾ 'ਚ ਇਹਨਾਂ ਦੀ ਮਸ਼ੂਕ ਨੇ ਹੱਥ ਪਾਇਆ ਤੇ ਹੱਥ ਹੈ ਗਿਆ ਅੱਗੋਂ ਸਹੀ ਗੱਲ ਤੇ ਉਹ ਵਾਪਸ ਵੀ ਆਈ ਲਿਆ ਰਹੀ
ਇਹਦੀ ਮਸ਼ੂਕ ਨੇ ਵੀ ਸਿਰ 'ਚ ਹੱਥ ਪਾਇਆ ਤੇ ਨਿਕਲਿਓ ਕਿਤੋਂ। ਨਹੀਂ ਸਹੀ, ਉਹਦੇ ਵਾਲ ਸਹੀ ਉਹਦੇ। ਹਾਂ ਸਹੀ। ਭਾਂਦੇ ਮਸ਼ੂਕ ਨੇ ਵੀ ਇਹਨਾਂ ਦੇ ਵਾਲਾਂ 'ਚ ਹੱਥ ਪਾਇਆ, ਉਹ ਨਾਲ ਵਿਗ ਵੀ ਉਤਰ ਗਈ। ਇਹਦੇ ਨਾਲ ਤੂੰ ਇੰਜ ਕਰ ਦੋ ਕਿ ਇਹਦੀ ਮਸ਼ੂਕ ਨੇ ਵੀ ਐ ਹੱਥ ਪਾਇਆ ਤੇ ਬਾਅਦ ਚੋਂ ਐ ਗਾਰਾ ਚੜ ਗਿਆ। ਨਹੀਂ ਇਹਦੀ ਮਸ਼ੂਕ ਨੇ, ਮੇਰੀ ਕੋਈ ਮਸ਼ੂਕ ਹੀ ਨਹੀਂ ਹੈ। ਇਹਦੀ ਮਸ਼ੂਕ ਨੇ ਇਹਦੇ ਵਾਲਾਂ 'ਚ ਹੱਥ ਪਾਇਆ, ਇਹਨੇ ਉਹਦੇ ਪਰਸ 'ਚ ਹੱਥ ਪਾਇਆ। ਹਿਸਾਬ ਬਰਾਬਰ ਕੀਤਾ ਨਾ। ਇਹਦੇ ਮਸ਼ੂਕ ਨੇ ਇਹਦੇ ਵਾਲਾਂ 'ਚ ਹੱਥ ਪਾਇਆ ਤੇ ਐ ਕਰਕੇ ਪੁੱਟਣ ਲੱਗ ਗਈ। ਇਹਦੀ ਮਸ਼ੂਕ ਨੇ ਇਹਦੇ ਵਾਲਾਂ 'ਚ ਹੱਥ ਪਾਇਆ ਤੇ ਇਹਨੂੰ ਐ ਫੜ ਕੇ ਕਹਿੰਦੀ ਕਿਸੇ ਕੰਮ ਨੂੰ ਵੀ ਹੱਥ ਪਾ। ਇਹਦੀ ਮਸ਼ੂਕ ਨੇ ਵਾਲਾ 'ਚ ਹੱਥ ਪਾਇਆ ਤੇ ਅੱਗੋਂ ਕੋਈ ਸ਼ੈ ਲੜ ਗਈ। ਅੱਛਾ ਚਲੋ ਕੋਈ ਨੀ। ਇਹ ਨਹੀਂ ਗੱਲ ਹੁੰਦੀ ਉਸਤਾਦ ਜੀ। ਚਲੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਵਾਲਾਂ ਦੇ ਬਾਰੇ 'ਚ ਮੈਨੂੰ ਕਈਆਂ ਦੋਸਤਾਂ ਨੇ ਕਿਹਾ, ਉਹਨਾਂ ਕਿਹਾ ਭਾਈ ਇਹ ਸਿੱਧੇ ਨਾ ਕਰਾਉਣਾ, ਇਹ ਆਈਡੀਅਲ ਮਤਲਬ ਲੁੱਕ ਹੁੰਦੀ ਏ ਇਹ ਵਾਲਾਂ ਦੀ ਜਿਹੜੀ ਹੁੰਦੀ। ਮੈਨੂੰ ਕਦੀ ਨਹੀਂ ਫੀਲ ਹੋਇਆ, ਲੇਕਿਨ ਕਾਫੀ ਦੋਸਤਾਂ ਨੇ ਕਿਹਾ ਕਿ ਯਾਰ ਇਹ ਵਾਲ ਨਾ ਕਟਾਈ। ਭਾਵੇਂ ਦੀ ਮਸ਼ੂਕ ਦੇ ਵਾਲ, ਇਹਦੀ ਮਸ਼ੂਕ ਨੇ ਨਾ ਇਹਦੇ ਵਾਲਾਂ 'ਚ ਹੱਥ ਪਾਇਆ ਤੇ ਆਪਣੀਆਂ ਸਹੇਲੀਆਂ ਨੂੰ ਆਵਾਜ਼ ਮਾਰੀ, ਨਹੀਂ ਇਹ ਛਡਾਇਆ ਨਹੀਂ ਆਇਆ। ਇਹ ਅੱਛਾ ਸੀ, ਤੇਰੀ ਆਵਾਜ਼ ਦਾ ਮਜ਼ਾ ਆਇਆ ਬਸ। ਹਾਂ ਓਏ ਘੱਟ ਰਹਿਤਾ ਮਿਲਣ ਦੀ ਵਜ੍ਹਾ ਤੋਂ ਫਾਂਸੀ ਲੈ ਲਈ ਹੁੰਦੀ। चलो जी नादरीन अस्सलाम वालेकुम। अब टी टाइम में बकायदा खुश आमदीद है। ਇਹ ਪਹਿਲੇ ਰੈਸਲ ਸੀ ਜ਼ਰਾ, ਇੱਥੋਂ ਸ਼ੁਰੂ ਹੋਣ। ਨਹੀਂ ਇੱਥੋਂ ਨਹੀਂ ਸ਼ੁਰੂ, ਉੱਥੋਂ ਹੀ ਸ਼ੁਰੂ ਸੀ। ਮੈਂ ਕਹਿ ਰਿਹਾ ਸੀ ਕਿ ਸਾਜੀ ਇਹ ਜਿਹੜਾ ਟਾਈਮ ਟਰੈਵਲ ਵਾਲਾ ਨਾ ਕੰਮ, ਇਹ ਜੇ ਸ਼ੁਰੂ ਹੋ ਗਿਆ, ਆਮ ਵੀ ਸ਼ੁਰੂ ਹੋ ਗਿਆ ਵੀ ਜਗ੍ਹਾ ਜਗ੍ਹਾ ਤੇ ਖਾਨੇ ਬਣ ਗਏ ਨੇ, ਬੰਦੇ ਖੜੇ ਨੇ ਬਾਹਰ, ਜਿਵੇਂ ਲੈਟਰੀਨਾਂ ਨਹੀਂ ਬਣੀਆਂ ਹੁੰਦੀਆਂ ਅੱਡਿਆਂ ਤੇ, ਐਵੇਂ ਇੱਕ ਪਾਸੇ ਲੈਟਰੀਨਾਂ ਬਣੀਆਂ ਨੇ, ਦੂਜੇ ਪਾਸੇ ਟਾਈਮ ਟਰੈਵਲ ਵਾਲੇ ਬਾਕਸ ਬਣੇ ਨੇ। ਓਏ ਹੋਏ ਉੱਤੇ ਲਿਖਿਆ ਮਾਜ਼ੀ 20 ਰੁਪਏ, ਮੁਸਤਕਬਿਲ 10 ਰੁਪਏ। ਨਹੀਂ, ਇਹਦੇ ਬਾਰੇ ਦੱਸੋ ਸਹੀ ਵੀ ਟਾਈਮ ਟਰੈਵਲਰ ਹੈ ਕੀ? ਟਾਈਮ ਟਰੈਵਲ ਤਾਂ ਤੁਸੀਂ ਪਿਛਲੇ ਟਾਈਮ 'ਚ ਚਲੇ ਜਾਓ, ਜਿਹੜਾ ਤੁਸੀਂ ਗੁਜ਼ਾਰ ਕੇ ਆਏ ਆ, ਅਗਲੇ ਟਾਈਮ 'ਚ ਚਲੇ ਜਾਓ। ਇਹਨੇ ਉਹ ਦਰਵਾਜ਼ੇ ਤੇ ਅੱਗੇ ਖਲੋ ਕੇ ਲੜਾਈ ਪਾਈ ਹੋਈ, ਕਹਿੰਦਾ 1918 ਚ ਜਾਣ ਦੇ ਕਿੰਨੇ ਪੈਸੇ ਲਏਗਾ। ਅੱਛਾ ਤੁਸੀਂ ਦੱਸੋ। ਸਾਡੀ ਟਾਈਮ ਟਰੈਵਲ ਵਾਲੇ ਬੂਥ 'ਚ ਲਿਖਿਆ ਆ ਪਾਣੀ ਜ਼ਿਆਦਾ ਇਸਤੇਮਾਲ ਕਰੋ। ਨਹੀਂ ਉਹਨਾਂ ਨੇ ਲਹਿਦਾ ਬਣਾਏ ਹੋਣੇ ਨੇ। ਮੈਂ ਚਾਹ ਰਿਹਾ ਇਹਦਾ ਡੱਬੇ ਬੜੇ ਹੋਣ ਕਿਤੇ ਵੀ, ਜਿਵੇਂ ਬੈਂਕਾਂ ਦੀ ਸ਼ਾਖਾ ਨਹੀਂ ਹੁੰਦੀਆਂ, ਏਟੀਐਮ ਹੁੰਦੇ ਨੇ, ਇੰਜ ਟਾਈਮ ਟਰੈਵਲਿੰਗ ਵਾਲੇ ਬਾਕਸ ਬਣੇ ਹੋਣ। ਯਾਰ ਮੈਂ ਜ਼ਰਾ ਨਾ ਕਿਸ਼ੋਰ ਸਾਹਿਬ ਨੂੰ ਮਿਲ ਕੇ ਆਇਆ, ਮੈਂ ਜ਼ਰਾ ਮਹਿਦੀ ਸਾਹਿਬ ਨੂੰ ਮਿਲ ਕੇ ਆਇਆ। ਯਾਨੀ ਇਸ ਤਰ੍ਹਾਂ ਹੋ ਸਕਦਾ, ਮੁਮਕਿਨ ਹੈ? ਪਤਾ ਨਹੀਂ ਮੈਨੂੰ, ਲੇਕਿਨ ਹੋਵੇ ਤੇ ਮੈਂ ਸਭ ਤੋਂ ਪਹਿਲੇ ਨਿਕਲਣਾ ਪਿੱਛੇ। ਮੈਂ ਉਸ ਦੌਰ 'ਚ ਚੱਲਣਾ ਜਿਸ ਦੌਰ 'ਚ ਲੋਕ ਸੱਚੇ ਔਰ ਮਕਾਨ ਕੱਚੇ ਥੇ। ਤੇ ਉਹ ਹੁਣ ਵੀ ਚੱਲ ਜਾਓ ਇਹਨਾਂ ਦੇ ਲਾਗੇ, ਝੁੱਗੀ ਚਲੇ ਜਾਓ ਉਧਰ ਵੀ। ਮੈਂ ਸਿਰਫ ਮਕਾਨ ਕੱਚੇ ਨਹੀਂ ਕਿਹਾ, ਲੋਕ ਵੀ ਸੱਚੇ ਗਿਆ। ਹਾਏ ਉਹ ਥੋੜੀ ਅਗਲੀ ਸਾਈਡ ਤੇ ਨੂਰਪੁਰਾ। ਬਾਹਰ ਉੱਥੇ ਮੈਂ ਜਾ ਕੇ ਸਾਜੀ, ਉੱਥੇ ਅੰਦਰ ਚਿੱਠ ਲੱਗੀ ਹੋਵੇ, ਪੂਰੇ ਲਿਖਿਆ ਹੋਵੇ ਕਿ ਤੁਸੀਂ ਕਿਹੜੇ ਸੰਨ 'ਚ ਜਾਣਾ, ਉੱਥੇ ਲਿਖਿਆ ਹੋਵੇ ਸਾਜੀ ਮੈਂ ਮੁਗਲ ਬਾਦਸ਼ਾਹ ਦੇ ਸੰਨ 'ਚ ਜਾਵਾਂ, ਮੈਂ ਜਾਵਾਂ 18 16 17 16 1500 1600 ਦੇ ਵਿੱਚ ਸੀ ਮੁਗਲ। ਹਾਂਜੀ 400 ਸਾਲ ਪੁਰਾਣੀ ਗੱਲ, 400-500 ਸਾਲ ਪੁਰਾਣੀ। ਤੇ ਉਸ ਦੌਰ 'ਚ ਜਾ ਕੇ ਮੈਂ ਮੁਗਲਾਂ ਦੇ ਨਾਲ ਫਿਰਾਂ ਤੁਰਾਂ, ਯਾਰੀ ਦੋਸਤੀ ਹੋਵੇ ਮੇਰੀ, ਆਇਆ ਹੋਇਆ ਸ਼ੁਗਰ ਉੱਥੇ ਟੀ ਟਾਈਮ ਕਰਾਂ, ਤੁਹਾਨੂੰ ਵੀ ਲੈ ਜਾ ਸਾਰਿਆਂ ਨੂੰ। ਅਸੀਂ ਤੇ ਬੈਠੇ ਬੈਠੇ ਕਹੀਏ ਯਾਰ ਅੱਜ ਐਸਾ ਕਰਦੇ ਆ, ਇਹ ਆਪਾਂ ਟੀ ਟਾਈਮ ਨਾ ਉਹਦੇ ਬਹਾਦਰ ਸ਼ਾਹ ਜ਼ਫਰ ਸਾਹਿਬ ਦੇ ਕੋਲ, ਮਿਰਜ਼ਾ ਗਾਲਬ ਸਾਹਿਬ ਦੇ ਕੋਲ ਬਾਹਰ ਬਹਿ ਕੇ ਕਰਦੇ ਤੇ ਇੰਜ ਕਰਕੇ ਅੰਦਰ ਵੜੇ ਟਾਈਮ ਟਰੈਵਲਿੰਗ ਦੇ ਵਿੱਚ, ਤੇ ਉਸ ਸਨ ਤਰੀਕ ਸਾਰੀ ਦੇਖ ਕੇ ਤੇ ਉੱਥੇ ਪਹੁੰਚ ਜਾਓ, ਉੱਥੇ ਟੀ ਟਾਈਮ ਕਰੋ ਵਾਪਸ। ਲੇਕਿਨ ਸਾਜੀ ਕੀ ਮਜ਼ਾ ਹੋਵੇ ਵੀ ਬਹਾਦਰ ਸ਼ਾਹ ਜ਼ਫਰ ਸਾਹਿਬ ਸਾਰੇ ਇੰਜ ਦਰਬਾਰ ਲੱਗਾ ਤੇ ਕਹੇ ਤਖਲੀਆ ਜਾਨੀ ਆਇਆ ਤਾਂ ਮਰ ਚਲੀ। ਆਹ ਬਹਾਦਰ ਸ਼ਾਹ ਜ਼ਫਰ ਸਾਹਿਬ ਭਾਈ ਨੇ ਇਹ ਚਲਾ ਗਿਆ 1872 ਚ, ਤੇ 2024 ਦੇ ਰਿਸ਼ਤੇਦਾਰਾਂ ਨੂੰ ਛਿੱਤਰ ਮਾਰ ਕੇ ਲਿਆਏ ਉੱਥੇ। ਪੁਰਾਣੇ ਦੌਰ ਦਿਲ ਲੱਗ ਗਿਆ। ਨਹੀਂ ਇਹਦੇ ਤਾਂ ਬੇਵਕੂਫ ਆ, ਇਹਨੂੰ ਪਤਾ ਹੀ ਨਹੀਂ ਨਾ ਲੱਗਾ, ਇੱਕਦਮ ਚਲਾ ਗਿਆ 1800 ਕਿੰਨੇ ਚ। ਉੱਥੇ ਜਾ ਕੇ ਭਾਜੀ ਇਹਨੇ, ਬੱਸਾਂ ਚੱਲ ਰਹੀਆਂ ਸੀ ਉਸ ਟਾਈਮ, ਇਹਨੇ ਕਿਹਾ ਇਹ ਕਿੱਥੋਂ, ਬੱਸ 'ਚ ਬੈਠਾ ਉਸਤਾਦ ਜੀ ਨੇ ਕੰਡਕਟਰ ਨੂੰ ਕਿਰਾਇਆ ਫੜਾਇਆ 20 ਰੁਪਏ, ਉਦੋਂ ਕਿਰਾਇਆ ਸੀ 3 ਪੈਸੇ। ਇਹਦੀ ਜੇਬੀ ਜਿਹਨੇ ਪੈਸੇ ਸੀ ਨਾਲ ਲੈ ਗਏ ਨੇ, 20 ਰੁਪਏ ਫੜਾਇਆ ਭਾਜੀ, ਉਹ 20 ਰੁਪਏ ਦੀਆਂ 3 ਬੱਸਾਂ ਆ ਜਾਂਦੀਆਂ ਸੀ। ਕੰਡਕਟਰ ਉੱਥੇ ਬੇਹੋਸ਼। ਐਡਾ ਦੌਲਤ ਸਾਜੀ ਇਹ ਕਿਤੇ ਪੈਂਟ ਕੋਟ ਉਹਨੇ ਕਿਹਾ, ਕੰਡਕਟਰ ਨੇ ਕਿਹਾ ਯਾਰ ਮੈਂ ਸੁਣਿਆ ਵਾ ਇੱਕ ਦੌਰ ਦੇ ਵਿੱਚ ਸੇਠ ਆਬਦ ਆਏਗਾ, ਤੂੰ ਕਿਤੇ ਉਹ ਤੇ ਨਹੀਂ ਨਮੂਦਾਰ ਹੋ ਗਿਆ। ਪੁਰਾਣੇ ਦੌਰ 'ਚ ਚਲ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਗੱਲ ਸੁਣਾਉਂਦੇ, ਕਹਿੰਦਾ ਆਉਣ ਵਾਲੇ ਵਕਤਾਂ 'ਚ ਨਾ ਇੱਕ ਸਿਆਣਾ ਜਿਹਾ ਅੰਗਰੇਜ਼, ਉਹਦਾ ਹੋਟਲ ਬੜਾ ਹਿੱਟ ਹੋਣਾ। ਉਹ ਕੌਣ? KFC ਦਾ। ਸਾਜੀ ਪੈਂਟ ਕੋਟ ਅੱਛਾ ਉੱਥੇ ਵੜ ਕੇ ਨਾ ਤੇ ਉਹਨਾਂ ਦਾ ਨਾ ਉਹ ਬਣਿਆ ਨਜੂਮੀ ਟੈਪ, ਅਗਲੀਆਂ ਗੱਲਾਂ ਦੱਸੀ ਜਾ ਰਿਹਾ ਤੇ ਛਿੱਤਰ ਪੈ ਰਿਹਾ, ਮਨ ਨਹੀਂ ਕੋਈ ਨਹੀਂ ਰਿਹਾ। ਕਹਿੰਦਾ ਇੱਕ ਦੌਰ ਆਏਗਾ ਤੁਸੀਂ ਇੱਥੇ ਬੈਠੇ ਨਾ, ਮੈਂ ਅਗਰ ਮਤਲਬ ਕਿਤੇ ਵੀ ਦੁਨੀਆ 'ਚ ਹੈ ਨਾ, ਤੁਸੀਂ ਇੱਥੇ ਬੈਠੇ ਮੈਨੂੰ ਵੇਖ ਸਕਦੇ। ਉਹ ਭਾਈ ਉਹ ਲੋਕੀ ਮਹੱਲੇ ਵਾਲੇ ਡਰਨ ਲੱਗ ਪਏ ਤੇ ਉਹਨੂੰ ਦਮ ਕਰਾਉਣ ਲੈ ਕੇ ਜਾਣ, ਪਾਗਲ ਕਰ ਦੋ। ਉਹਨਾਂ ਲੱਗਾ ਬਾਬਾ ਜੀ ਇਹਦਾ ਦਿਮਾਗ ਖਰਾਬ, ਵਧੀਆ ਗੱਲਾਂ ਸੁਣੋ। ਸਾਜੀ ਇਹ ਪੈਂਟ ਕੋਟ ਪਾ ਕੇ ਪੁਰਾਣੇ ਦੌਰ 'ਚ ਚਲਾ ਗਿਆ। ਇੱਕ ਬੰਦਾ ਇਹਨੂੰ ਵੇਖ ਕੇ ਨਾ ਉਹਨੂੰ ਗਿਫਟ ਕਰਤਾ ਪੈਂਟ ਕੋਟ,
ਉਹਨੇ ਕੋਟ ਇੰਜ ਫੜ ਕੇ ਇੰਜ ਬੁੱਕਲ ਮਾਰ ਕੇ ਨਹੀਂ ਭੈਣ, ਪੈਂਟ ਕੋਟ ਬਹੁਤ ਪੁਰਾਣਾ ਵਾ, ਕੋਈ ਗੱਲ ਕਰਨ ਵਾਲੀ ਕਰ। ਅੱਛਾ ਨਹੀਂ ਪੈਂਟ ਕੋਟ ਬਹੁਤ ਪੁਰਾਣਾ, ਪੈਂਟ ਕੋਟ ਬਹਾਦਰ ਸ਼ਾਹ ਜ਼ਫਰ ਦੇ ਦੌਰ ਦੀ ਗੱਲ ਕਰ ਉਦੋਂ ਵੀ ਪੈਂਟ ਕੋਟ ਹੁੰਦਾ ਸੀ, ਗੋਰੇ ਪਾਉਂਦੇ ਸੀ। ਲਓ ਜੀ, ਆ ਦੱਸਣਾ ਤੁਸੀਂ ਕਿ ਪੈਂਟ ਕੋਟ ਹੁੰਦਾ ਜਾਂ ਉਸਤਾਦ ਜੀ ਜਾਣਦੇ ਹੋ ਨਹੀਂ? ਆ ਦੱਸੀ ਯਾਰ, ਕੀ ਉਸਤਾਦ ਜੀ? ਬਹਾਦਰ ਸ਼ਾਹ ਜ਼ਫਰ ਸਾਹਿਬ ਦੇ ਦੌਰ 'ਚ ਜਿਹੜੇ ਬ੍ਰਿਟਿਸ਼ ਹੋਣੇ ਦੂਜੇ, ਉਦੋਂ ਪੈਂਟ ਕੋਟ ਨਹੀਂ ਸੀ ਯਾਦ ਹੋਇਆ? ਨਹੀਂ ਸੀ ਯਾਦ ਉਸਤਾਦ ਜੀ। ਨਹੀਂ ਹੋ ਗਿਆ ਹੁਣ। ਕਿਹੜਾ ਸ਼ਰਟ ਹੋਏਗੀ ਸਿਰਫ। ਓ ਯਾਰ ਤੂੰ ਨਾ ਕਰਿਆ ਕਰ ਏਦਾਂ। ਉਸਤਾਦ ਵੀ ਚਲਾ ਗਿਆ ਉੱਥੇ ਬਾਹਰ, ਇੰਨੀ ਦੂਰ ਚਲਾ ਗਿਆ ਤੇ ਵਾਪਸੀ ਦਾ ਰਾਹ ਭੁੱਲ ਗਿਆ। 1971 ਚ ਬੁੱਢਾ ਹੋ ਗਿਆ। ਪੁਰਾਣੇ ਦੌਰ 'ਚ ਜਾ ਕੇ ਛੋਟੇ ਛੋਟੇ ਬੱਚਿਆਂ ਨੂੰ ਤਾਇਆ ਜੀ ਕਹਿ ਰਹੇ, ਕਹਿੰਦਾ ਤੁਸੀਂ ਮੇਰੇ ਹਿਸਾਬ ਨਾਲ ਵੱਡੇ ਹੀ ਆ। ਅੱਛਾ, ਪੁਰਾਣੇ ਦੌਰ ਚਲਾ ਗਿਆ, ਆਪਣੇ ਬੂਹੇ ਤੇ ਲਹਾਇਆ 1924 ਵਾਲੇ 2024 ਵਾਲੇ। ਇਹ ਡਾਕਟਰ ਨੂੰ ਪੁਰਾਣੇ ਦੌਰ 'ਚ ਜਾ ਕੇ ਕਹਿੰਦਾ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰੀ, ਤੇ ਸਾਰੇ ਜਣੇ ਮਗਰੋਂ ਧੱਕਾ ਲਾਉਣ। ਉਸਤਾਦ ਜੀ ਇਹ ਵੀ ਚਲਾ ਗਿਆ ਪੁਰਾਣੇ ਦੌਰ ਦੇ ਵਿੱਚ, ਠੀਕ ਆ। 1978 ਦੇ ਵਿੱਚ ਚਲਾ ਗਿਆ, 100 ਰੁਪਏ ਦੀਆਂ ਖਜੂਰਾਂ ਲੈਣ ਗਿਆ, ਪੂਰਾ ਬਾਗ ਖਰੀਦ ਲਿਆ ਹੈ। ਉਸਤਾਦ ਜੀ ਇਹ ਵੀ ਚਲਾ ਗਿਆ 1865 ਚ, ਤੇ ਇੰਨੀ ਦੂਰ ਜਾ ਕੇ ਆਪਣੇ ਰਿਸ਼ਤੇਦਾਰਾਂ ਦਾ ਘਰ ਲੱਭਿਆ ਤੇ ਉਹਨਾਂ ਦੇ ਘਰ ਦੇ ਬੋਏ ਵੀ ਢਾਡੀ ਲਿਖਿਆ। ਤੂੰ ਕਿਹੜਾ ਨਹੀਂ ਸੀ ਹੈਗੇ ਲੈ ਆ ਤੇ ਉਸਤਾਦ ਜੀ ਨਹੀਂ ਹੈਗੇ ਸੀ। ਨਹੀਂ ਢਾਡੀ ਦਾ ਹੁਣ ਕਹਿਣਾ ਸ਼ੁਰੂ ਹੋਇਆ, ਤੁਸੀਂ ਤਾਂ ਪੁਰਾਣੇ ਮਰਾਸੀ। 1950 ਚ ਚਲ ਗਿਆ ਤੇ ਉੱਥੇ ਲੋਕਾਂ ਨੂੰ ਜਾ ਕੇ ਕਹਿੰਦਾ ਵੇਖ ਲਿਓ, ਮੇਰੀ ਗੱਲ ਲਿਖ ਲਓ, 1992 ਚ ਪਾਕਿਸਤਾਨ ਵਰਲਡ ਕੱਪ। ਆ ਤੈਨੂੰ ਦੱਸਿਆ ਨਹੀਂ, ਤੂੰ ਝੂਠਾ ਪੀਰ ਬਣਿਆ ਅਗਲੀਆਂ ਗੱਲਾਂ ਦੱਸ ਕੇ। ਹਾਂਜੀ, ਉਸਤਾਦ ਜੀ ਪੁਰਾਣੇ ਦੌਰ 'ਚ ਜਾ ਕੇ ਕਿਤੇ 2000 ਤੋਂ ਉਹ 1900 ਤੋਂ ਵੀ ਪਹਿਲਾਂ ਹੀ ਉਹਨਾਂ ਨੇ ਜਾ ਕੇ ਕਹਿੰਦੇ ਵਾਈਫਾਈ ਦਿਓ, ਅੰਦਰੋਂ ਇੱਕ ਮਾਈ ਲੈ ਕਹਿੰਦੇ ਇਹਦਾ ਪੁੱਛਣ ਡਿਆ ਵਾਈਫਾਈ। ਆਹੋ ਇੱਥੋਂ ਇੱਕਦਮ ਇੱਥੋਂ ਗਿਆ ਨਾ, ਤੈਨੂੰ ਪਤਾ ਨਹੀਂ ਵੀ ਉਹ ਹੋਰ ਦੁਨੀਆ ਵਾ। ਠੀਕ ਆ ਜੀ, ਇਹਨੇ ਪਾਣ ਲਵਾਇਆ ਇੱਕ ਬੰਦੇ ਕੋਲ, ਉਹਨੂੰ ਇਹਨੇ 50 ਰੁਪਏ ਦਿੱਤੇ ਭਾਈ, ਉਹ ਪੂਰੀ ਦੁਕਾਨ ਛੱਡ ਕੇ ਬਾਹਰ ਆ ਗਿਆ। ਉਹਨਾਂ ਕਹਿੰਦਾ ਭਾਈ ਤੁਹਾਡੀ ਹੋ ਗਈ ਸਾਰੀ ਸੇਲ ਵੀ ਇਹਨੂੰ ਦੇਤੀ। ਆਹੋ, ਇਹਨੂੰ ਪਤਾ ਨਹੀਂ ਵੀ ਇਸ ਟਾਈਮ ਰੇਟ ਉਹ ਨਹੀਂ ਹੈਗਾ। ਪੁਰਾਣੇ ਦੌਰ 'ਚ ਸਮੋਸੇ ਦੀ ਪਲੇਟ ਖਾ ਕੇ ਉਹਨੂੰ 100 ਰੁਪਇਆ ਦਿੱਤਾ ਭਾਈ, ਉਹ ਤੇ ਪਾਗਲ ਹੋ ਗਿਆ। ਪਿੰਡ 'ਚ ਜਸ਼ਨ ਹੋ ਰਿਹਾ। ਮੁਗਲਾਂ ਦੇ ਦੌਰ 'ਚ ਚਲਾ ਗਿਆ, ਮੁਗਲਾਂ ਦੇ ਦੌਰ 'ਚ ਉੱਥੇ ਜਾ ਕੇ ਉਹਨਾਂ ਨੇ ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆਉਣ ਵਾਲੇ ਵਕਤ 'ਚ ਜਹਾਜ਼ ਉੱਡਣੇ। ਹਾਂ, ਇਹ ਮੁਗਲਾਂ ਦੇ ਦੌਰ 'ਚ ਨਹੀਂ ਸੀ ਉੱਡਦੇ ਉਦੋਂ? ਨਹੀਂ ਉਹ ਨਹੀਂ ਸੀ ਉੱਡਦੇ। ਹਾਂਜੀ, ਨਹੀਂ ਸੀ ਉੱਡਦੇ ਭੈਣ। ਮੁਗਲਾਂ ਦੇ ਦੌਰ 'ਚ ਕਿੱਥੇ ਜਹਾਜ਼ ਆ ਗਏ ਉਸਤਾਦ ਜੀ? ਉਸਤਾਦ ਜੀ ਹੈਗੇ ਸੀ। ਜਹਾਜ਼ ਦੀ ਕੀ ਹੈ ਹਿਸਟਰੀ? ਉਸਤਾਦ ਜੀ ਜਹਾਜ਼ ਆਣ ਦੇ ਉਹ ਤਾਂ ਬਹੁਤ ਪੁਰਾਣਾ ਦੌਰ 1500 ਸੀ। ਸਾਲ 500 ਸਾਲ ਪੁਰਾਣੀ ਗੱਲ ਆ ਭਾਵੇਂ ਨਾ ਜਿਹੜੀ ਕੀਤੀ ਹੈ। ਉਦੋਂ ਵੀ ਉੱਡਦੇ ਸੀ, ਲੇਕਿਨ ਉਹ ਕਾਗਜ਼ ਦੇ ਬਣਾ ਕੇ ਨਹੀਂ, ਜਿਹੜੇ ਐਡ ਆਈ ਉਹ ਸੀ। ਨਹੀਂ ਉਹ ਵੀ ਨਹੀਂ ਸੀ ਉੱਡਦੇ, ਕਿਉਂਕਿ ਅਸਲ ਆਏ ਤੇ ਕਾਗਜ਼ ਵਾਲੇ ਦਾ ਪਤਾ ਲੱਗਾ। ਦੱਸ ਕੈਸੀ ਗੱਲ ਆ। ਪੁਰਾਣੇ ਦੌਰ 'ਚ ਚਲ ਗਿਆ ਤੇ ਸ਼ਾਮ ਨੂੰ ਰੋਣ ਲੱਗ ਪਿਆ, ਕਹਿੰਦਾ ਮੈਂ ਘਰ ਜਾਣਾ। ਪੁਰਾਣੇ ਦੌਰ 'ਚ ਮੋਬਾਈਲ ਲਈ ਫਿਰ ਉਹ 'ਚ ਗਾਣਾ ਲਾਇਆ ਤੇ ਲੋਕੀ ਕਹਿਣਾ ਉਹ ਭਾਈ ਦੇ ਛਿੱਤਰ 'ਚ ਆਵਾਜ਼ ਆਉਂਦੀ। ਉਸਤਾਦ ਜੀ ਇਹ ਵੀ ਪੁਰਾਣੇ ਦੌਰ 'ਚ ਚਲਾ ਗਿਆ, ਇੱਥੋਂ ਇਹਦੇ ਘਰ ਵਾਲਿਆਂ ਨੇ 500 ਦੇ ਕੇ ਭੇਜਿਆ ਸੀ ਆਟਾ ਲਿਆਈ, ਉੱਥੋਂ ਆਉਂਦਾ ਹੋਇਆ 6 ਟਰਾਲੀਆਂ ਆਟੇ ਦੀਆਂ ਲੈ ਕੇ ਆ ਗਿਆ। ਆਹੋ, ਆਹ ਵੀ ਗੱਲ ਸਹੀ। ਉਦੋਂ ਭਾਈ 500 ਰੁਪਏ ਦਾ ਬਹੁਤ ਆਟਾ ਸੀ। ਸਹੀ ਗੱਲ। ਪੁਰਾਣੇ ਦੌਰ 'ਚ ਇੱਕ ਤਵੀ ਵਾਲੀ ਮਾਈ ਦੇ ਨਾਲ ਲੜੀ ਜਾਵੇ, ਤੂੰ ਪੀਜ਼ਾ ਕਿਉਂ ਨਹੀਂ ਲਾਉਣ ਡਈ? ਪੁਰਾਣੇ ਦੌਰ 'ਚ ਸੁਨਿਆਰੇ ਦੀ ਦੁਕਾਨ ਤੇ ਚਲਾ ਗਿਆ, 1000 ਰੁਪਏ 'ਚ ਉਹਦੀ ਪੂਰੀ ਦੁਕਾਨ ਖਰੀਦ ਲਿਆ। ਆਹੋ, ਨਹੀਂ ਲੇਕਿਨ ਉਹ ਉੱਥੇ ਹੀ ਦੇ ਕੇ ਆਉਣਾ, ਇੱਧਰ ਨਹੀਂ ਲਿਆ ਸਕਦੇ। ਟਰਾਲੇ ਕਿਹੜੇ ਬੂਹੇ ਥਾਣੀ ਲੰਘਾਈ ਜਾਣ ਡੇ ਜਿੱਦਾਂ ਰਾਫਸ ਕ ਲੰਘਿਆ ਹੋਣਾ। ਹਾਂ, ਇੰਜ ਨਹੀਂ ਹੁੰਦਾ ਵੀ ਤੂੰ ਉਧਰੋਂ ਚੀਜ਼ਾਂ ਪੁਰਾਣੀਆਂ ਲਿਆ ਕੇ ਇੱਧਰ ਵੜੀ ਜਾਵੇਂ। ਨਾ, ਇੱਥੇ ਬਾਹਰ ਉਹ ਜਿਹੜਾ ਮੈਂ ਕਿਹਾ ਨੀ ਉਹਨਾਂ ਨੇ ਬਾਕਸ ਬਣਾਇਆ ਵੇ, ਉਹਦੇ ਬਾਹਰ ਭਰਾ ਖਲਾ ਰਿਹਾ ਵੇ ਛੋਟਾ, ਉਧਰੋਂ ਲਿਆ ਕੇ ਸੋਨਾ ਬੂਆ ਖੋਲ ਕੇ ਫੜ ਮੈਂ ਹੋਰ ਲੈ ਕੇ ਆਉਣਾ। ਇੰਜ ਨਹੀਂ ਹੁੰਦਾ, ਐਦਾਂ ਹੋਣੀ ਗੱਲ। ਉੱਥੇ ਹੀ ਮੁਕਾ ਕੇ ਆਉਣੀ। ਜਿੱਦਾਂ ਮੈਂ ਜਦੋਂ ਤੂੰ ਇੱਧਰ ਆਉਣਾ ਨਾ, ਫੇਰ ਤੂੰ ਇੱਧਰ ਦਾ ਹੀ ਆ। ਹਾਂਜੀ, ਜਿੱਦਾਂ ਮੈਂ ਕਰਨ ਲੱਗਾ ਏਦਾਂ ਹੋਣੀ ਗੱਲ। ਇਹ ਨਾ 1865 ਚ ਚਲਾ ਗਿਆ ਤੇ ਉਹਨਾਂ ਨੂੰ ਪੁਰਾਣੇ ਲੋਕਾਂ ਨੇ ਦੇਖਣਾ ਸੋਨਾ ਕਿੱਥੇ ਕਿੱਥੇ ਦੱਬਣੇ, ਤੇ ਆ ਕੇ ਇੱਥੇ 2024 ਚ ਪੁਟਾਈ ਸ਼ੁਰੂ ਕਰ ਦਿੱਤੀ। ਆਹੋ ਹਾਂ, ਠੀਕ ਆ। ਇਹਨੇ ਇੱਕ ਪੁਰਾਣੇ ਦੌਰ 'ਚ ਜਾ ਕੇ ਪੁਰਾਣੇ ਦੌਰ 'ਚ 10 ਰੁਪਏ ਦੀ ਮੂੰਗਫਲੀ ਵੀ ਲਈ, ਸਾਰਿਆਂ ਨੂੰ ਕਹੀ ਜਾਣਾ ਓਏ ਅੰਬਾਨੀ, ਓਏ ਅੰਬਾਨੀ। ਪੁਰਾਣੇ ਦੌਰ 'ਚ ਗਿਆ ਤੇ ਸੋਨੇ ਦੀ ਦੇਗ ਦੇ ਵਿੱਚ ਸੋਨਾ ਪਾਇਆ, ਕਹਿੰਦਾ ਆ ਕਿਹਨੇ ਖਾਣਾ? ਇਹਨੇ ਕਿਹਾ ਓ ਯਾਰ ਭਾਜੀ ਕਹਿਤਾ ਹੁਣ ਬਾਦਸ਼ਾਹਾਂ ਦੇ ਕਮਾਲ ਮੇਰਾ ਕੀ। ਪੁਰਾਣੇ ਦੌਰ 'ਚ ਚਲ ਗਿਆ ਤੇ ਉਹ ਇਹਦੇ ਵੱਲ ਦੇਖ ਕੇ ਕਹਿੰਦੇ ਲੱਗਦਾ ਪੁਰਾਣੇ ਦੌਰ 'ਚੋਂ ਆਇਆ। ਇਸ ਤੋਂ ਵੀ ਪੁਰਾਣੇ 'ਚੋਂ ਆਇਆ। ਪੁਰਾਣੇ ਦੌਰ 'ਚ ਚਲਾ ਗਿਆ ਉਸਤਾਦ ਜੀ, ਤੇ ਟਾਇਰਾਂ ਵਾਲੇ ਬੂਟ ਪਾ ਕੇ ਚਲਾ ਗਿਆ। ਪੂਰਾ ਮੁਹੱਲਾ ਇਹ ਤੋਂ ਡਰ ਰਿਹਾ ਵਾ ਵੀ ਕਿਤੇ ਵੱਜ ਨਾ ਜਾਵੇ ਸਾਡੇ। ਕਹਿੰਦੇ ਚੀਨੀ ਚੀਏ ਕਾਰਾਂ ਪਾਈਆਂ ਭਾਈ। ਪੁਰਾਣੇ ਦੌਰ 'ਚ ਚਲਾ ਗਿਆ ਤੇ ਉੱਥੇ ਵੀ ਆ ਮਿਸਾਲ ਦੇਣ ਡਿਆ, ਓਏ ਹੁਣ ਉਹ ਦੌਰ ਕਿੱਥੇ। ਆਹੋ, ਅਗਲੇ ਦੌਰ 'ਚ ਚਲ ਗਿਆ ਫਿਊਚਰ 'ਚ ਉਸਤਾਦ ਜੀ, ਉੱਥੇ ਧੱਕੇ ਧੁੱਕੇ ਵੱਜੇ, ਉਸ ਤੋਂ ਵੀ ਅਗਲੇ 'ਚ ਚਲ ਗਏ। ਅੱਛਾ ਅਗਲੇ ਦੌਰ 'ਚ ਗਿਆ, ਉੱਥੇ ਲੋਕਾਂ ਨੂੰ ਅੱਗੇ ਹੋ ਜਾ, ਅੱਗੇ ਹੋ ਜਾ, ਹੋਰ ਅੱਗੇ ਦੌਰ ਚਲਾ ਗਿਆ।
ਅਗਲੇ ਦੌਰ 'ਚ ਚਲੇ ਗਏ, ਉੱਥੇ ਟੈਕਨੋਲੋਜੀ ਬੜੀ ਸੀ ਤੇ ਉੱਥੇ ਰਲਣ ਲਈ ਨਾ ਹੁਣ ਲਾਈਟਾਂ ਵਾਲੇ ਬੂਟ ਪਾ ਕੇ ਫਿਰ ਰਿਹਾ। ਇੰਨਾ ਇੱਥੇ ਵੀ ਜਾਂਦਾ ਸੀ, ਚੱਲਦੇ ਆ। ਇੰਨਾ ਜਾਂਦਾ ਸੀ ਇਲਾਕਿਆਂ 'ਚ, ਇੰਨਾ ਜਾਂਦਾ ਸੀ, ਉਹ ਜਿਹੜਾ ਦਰਵਾਜ਼ੇ ਵਾਲਾ ਉਹ ਖਿੱਚ ਗਿਆ। ਇੱਕ ਦਿਨ ਇਹਦੇ ਕੋਲ ਪੈਸੇ ਫੜ ਕੇ ਉਹਨੇ ਠੰਡੇ ਇਲਾਕੇ 'ਚ ਭੇਜਤਾ। ਪੁਰਾਣੇ ਦੌਰ 'ਚ ਇਹ ਵੀ ਚਲਾ ਗਿਆ ਉਸਤਾਦ ਜੀ, ਤੇ ਉੱਥੇ ਜਾ ਕੇ ਮਰ ਗਿਆ, ਉਹਨਾਂ ਨੇ ਇਹਦੀ ਮੰਮੀ ਬਣਾਤੀ। ਅੱਛਾ ਵੈਸੇ ਉਹ ਵੀ ਪੁੱਛੋ, ਇੱਕ ਬੰਦਾ ਬੈਠਾ ਵਾ, ਭਾਜੀ ਹਾਂਜੀ ਕਿਹੜੇ ਸਾਲ ਚੋਂ ਕਹੇ ਜੀ ਮੈਂ ਜੀ 1920 ਚ ਜਾਣਾ। 1920 ਚ ਕਿੱਥੇ ਜਾਣਾ ਜੀ? 1920 ਚ ਜੀ ਮੈਂ ਪਾਕਿਸਤਾਨ, ਇੰਡੀਆ ਜਾਂ ਅਮਰੀਕਾ ਜਾਂ ਜਿਹੜੇ ਉਸ ਟਾਈਮ ਦੇ ਮੁਲਕ ਸੀ ਉੱਥੇ ਜਾਣਾ। ਠੀਕ ਆ ਜੀ, ਉਹ ਸਾਰਾ ਲਿਖ ਲਿਖਾ ਕੇ ਗੱਲ ਕਰਕੇ ਕਿੰਨੀ ਦੇਰ ਲਈ ਜਾਣਾ, ਉਸ ਹਿਸਾਬ ਨਾਲ ਉਹ ਫਿਰ ਬਿੱਲ ਬਣਾ ਕੇ ਦੇਣ। ਹਾਂਜੀ ਕਿੰਨੇ ਦਿਨ ਰਹਿਣਾ, ਕੌਣ ਪੁਰਾਣੇ ਚੱਲਾ। ਦੌਰ 'ਚ ਚਲੇ ਗਿਆ, ਉੱਥੇ ਜੰਗ ਲੱਗਣ ਦੀ ਸੀ, ਜਾਂਦਾ ਹੀ ਗੋਲੀ 'ਚ ਵੱਜ ਗਿਆ। ਅੱਛਾ ਇਹਨੂੰ ਪਤਾ ਹੀ ਨਹੀਂ, ਸਿੱਧਾ ਹੀ ਜਾ ਕੇ ਕਹਿੰਦਾ ਜੀ ਮੈਂ 1965 ਚ ਜਾਣਾ। ਇਹ 1965 ਚ ਗਿਆ, ਪਹਿਲਾ ਫੈਰ ਇਹਦੇ ਵੱਜਾ ਜੰਗ ਵਾਲਾ। ਤਾਜੀ ਮੁਗਲਾਂ ਦੇ ਦੌਰ 'ਚ ਚਲਾ ਗਿਆ, ਹਲੇ ਉਤਰੇ ਆਏ ਤੇ ਉਹਨੇ ਤਲਵਾਰ ਫੜਾਤੀ, ਕਹਿੰਦਾ ਚੱਲ 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 ਜੰਗ ਹੋ ਰਹੀ ਚੱਲ। ਜਿੱਥੇ ਲੰਮੇ ਪਿਆ ਸੀ ਉੱਥੇ ਹੀ ਕਹਿੰਦਾ ਮੈਨੂੰ ਇੱਥੋਂ ਹੀ ਅਗਲੇ ਦੌਰ 'ਚ ਭੇਜ ਦੇ। ਉਦੋਂ ਬਾਦਸ਼ਾਹਾਂ ਦਾ ਦੌਰ ਸੀ, ਉਦੋਂ ਧੌਣ ਲਾ ਰਿਹਾ ਸੀ, ਉੱਥੇ ਲੰਮੇ ਪੈ ਗਿਆ। ਪੁਰਾਣੇ ਦੌਰ 'ਚ ਚਲੇ ਗਏ ਸਾਜੀ, ਉਦੋਂ ਕਿਤੇ ਸਿੱਕੇ ਚੱਲਦੇ ਸੀ। ਇਹਨੇ 100 ਦਾ ਨੋਟ ਫੜਾਇਆ, ਉਹਨੇ ਚਪੇੜ ਮਾਰੀ, ਕਹਿੰਦਾ ਉਹ ਸਿੱਕੇ ਦੇ। ਆ ਕਾਗਜ਼ ਕੋਈ ਨਹੀਂ ਮੈਂ ਲੈਣੇ। ਆਹੋ ਪੁਰਾਣੇ ਦੌਰ 'ਚ ਜਾ ਕੇ ਉਸਤਾਦ ਜੀ ਨੇ 30 ਰੁਪਏ ਦੇ ਗੰਢੇ ਲਏ ਆ, ਉੱਥੇ ਰੌਲਾ ਪੈਣ ਲੱਗ ਪਿਆ, ਮੰਡੀ ਖਰੀਦਣ ਆ ਕੇ ਮੰਡੀ ਖਰੀਦਣ। ਅੱਛਾ ਜਿਹੜੇ ਮੁਗਲ ਬਾਦਸ਼ਾਹ ਵਾਲਾ ਦੌਰ ਸੀ ਉਸਤਾਦ ਜੀ, ਜੇ ਵਾਕਈ ਬੰਦਾ ਉੱਥੇ ਚਲਾ ਜਾਵੇ ਹਨਾ, ਹਾਂ, ਓਏ ਹੋਏ ਹੋਏ। ਹਰ ਦੌਰ ਦੇ ਵਿੱਚ ਲੋਕਾਂ ਨੇ ਕਿਹਾ ਕਿ ਯਾਰ ਪਹਿਲਾ ਦੌਰ ਚੰਗਾ ਹੁੰਦਾ ਸੀ। ਇਹ ਵੀ ਗੱਲ, ਜਿਵੇਂ ਮਹਿੰਗਾਈ ਨਹੀਂ ਹਰ ਦੌਰ 'ਚ ਹੋਈ, ਇਦਾਂ ਦੌਰ ਦੇ ਹਿਸਾਬ ਨਾਲ ਵੀ ਹਰ ਦੌਰ 'ਚ ਜਿੱਦਤ ਆਈ ਉਸ ਹਿਸਾਬ ਨਾਲ। ਯਾਨੀ ਉਸ 1900 'ਚ ਇੱਕ ਬੰਦਾ ਪੈਦਾ ਹੋਇਆ, ਉਹ ਜਦੋਂ 1940 ਦਾ ਹੋਇਆ ਨਾ, ਉਦੋਂ ਬਹੁਤ ਸਾਰੀਆਂ ਚੀਜ਼ਾਂ ਉਦੋਂ ਆਜ਼ਾਦ ਹੋ ਗਈਆਂ ਜਿਹੜੀਆਂ 1900 'ਚ ਨਹੀਂ ਸੀ ਹੁੰਦੀਆਂ। ਤੇ ਉਹ ਫਿਰ ਉਹਨੇ ਵੀ ਕਿਹਾ ਉਸ ਟਾਈਮ ਕਿ ਯਾਰ ਉਹ ਪਹਿਲਾ ਦੌਰ ਚੰਗਾ ਹੁੰਦਾ ਸੀ। ਸਹੀ ਗੱਲ। ਠੀਕ ਹੈ ਨਾ। ਹੁਣ ਅਸੀਂ ਰਫੀ ਸਾਹਿਬ ਦੀ ਗੱਲ ਕਰਦੇ ਹਾਂ। ਜਦੋਂ ਮੈਂ ਰਫੀ ਸਾਹਿਬ ਦਾ ਇੰਟਰਵਿਊ ਸੁਣਾਵਾਂ ਕਿ ਨੌਸ਼ਾਦ ਸਾਹਿਬ ਨੂੰ ਕਹਿ ਰਹੇ ਨੇ ਕਿ ਯਾਰ ਮੈਨੂੰ ਕੀ ਹੋ ਗਿਆ ਜ਼ਮਾਨੇ ਨੂੰ, ਜਿਹੜੇ ਅੱਜ ਕੱਲ ਗਾਣੇ ਗਵਾ ਰਹੇ ਨੇ ਮੈਨੂੰ ਇਹਨੇ ਸਮਝ ਨਹੀਂ ਆ ਰਹੀ। ਹੋਏ ਹੋਏ, ਰਫੀ ਸਾਹਿਬ ਕਹਿ ਰਹੇ ਨੇ। ਹਾਏ ਹਾਏ। ਉਹ ਯਾਨੀ ਹਾਲਾ ਸੀ ਸਮਝਨੇ ਉਹ 골ਡਨ ਦੌਰ ਸੀ। ਹਾਂਜੀ, ਤੇ ਰਫੀ ਸਾਹਿਬ ਕਹਿ ਰਹੇ ਨੇ ਕਿ ਯਾਰ ਉਹ ਅੱਜ ਕੱਲ ਉਹ ਗਾਣਿਆਂ ਦਾ ਮਜ਼ਾ ਨਹੀਂ ਆ ਰਿਹਾ ਜਿਹੜੇ ਮੇਰੇ ਕੋਲ ਗਵਾਏ ਜਾ ਰਹੇ ਨੇ, ਉਹਨਾਂ 'ਚ ਕੋਈ ਰਸ ਨਹੀਂ ਹੈਗਾ, ਕੋਈ ਗੱਲ ਨਹੀਂ, ਗਲੇ ਤੱਕ ਰਹਿੰਦੇ, ਦਿਲ ਤੱਕ ਨਹੀਂ ਜਾਂਦੇ। ਉਦੋਂ ਰਫੀ ਸਾਹਿਬ ਕਹਿ ਰਹੇ ਜਿਹੜੇ ਅੱਜ ਸਾਡੇ ਲਈ ਉਹ ਗਾਣੇ ਮਤਲਬ 골ਡਨ ਨੇ। ਤੇ ਹੁਣ ਉਹ ਹਰ ਦੌਰ 'ਚ ਹੀ ਯਾਨੀ ਕਿ 30 40 50 ਸਾਲ ਤੋਂ ਬਾਅਦ ਬੰਦੇ ਨੇ ਕਿਹਾ ਹੋਣਾ ਕਿ ਯਾਰ ਉਹ ਪਹਿਲਾ ਦੌਰ ਚੰਗਾ ਹੁੰਦਾ ਸੀ। ਇਹ ਵੀ ਇੱਕ ਜਨਰਲ ਗੱਲ ਆ। ਇਦਾਂ ਹੀ ਹਰ ਪੁਰਾਣਾ ਦੌਰ ਯਾਨੀ ਅੱਛਾ। ਜੀ 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 ਜੀ। ਹੁਣ ਜਿਹੜੇ ਸਾਡੇ ਵਾਲਦ ਸਾਹਿਬ ਨੇ ਜਾਂ ਸਾਡੇ ਦਾਦੇ ਜੀ ਨੇ, ਉਹ ਵੀ ਉਸਤਾਦ ਜੀ ਇਦਾਂ ਹੀ ਹੋਣੇ ਨੇ। ਮਤਲਬ ਅੱਜ ਅਸੀਂ ਕਹਿ ਰਹੇ ਯਾਰ ਜਦੋਂ ਅਸੀਂ ਛੋਟੇ ਹੁੰਦੇ ਸਾਂ ਕਿੰਨਾ ਮਜ਼ੇਦਾਰ ਕੰਮ ਹੁੰਦਾ ਗਲੀਆਂ ਬੱਲਿਆਂ 'ਚ। ਫਿਰ ਅਸੀਂ ਆਪਣੀ ਗੱਲ ਕਰ ਰਹੇ, ਸਾਡਾ ਬਾਪ ਜਿਹੜਾ ਵਾ ਉਹ ਉਹਦੇ ਕੋਲ ਤੁਸੀਂ ਆਪਣੇ ਬਾਪ ਕੋ ਪੁੱਛੋ, ਕਹੇਗਾ ਨਹੀਂ ਵੀ ਆਇਆ ਉਹ ਜਦੋਂ ਅਸੀਂ ਛੋਟੇ ਸਾਂ ਨਾ ਤੁਹਾਡੇ ਤੋਂ ਵੀ ਪਹਿਲੇ, ਉਹ ਬਹੁਤ ਹੀ ਚੰਗਾ ਸੀ, ਇਹਨੇ ਦੀ ਆਹ ਚੀਜ਼ ਲੈਣ। ਫਿਰ ਕਿਸੇ ਬਾਬੇ ਨੂੰ ਫੜ ਲੈ ਜਿਹੜਾ 90 ਕੁ ਸਾਲ ਦਾ, ਉਹ ਤੇ ਤੇਰੀ ਮੱਤ ਮਾਰ ਦੇਗਾ, ਉਹ ਤਾਂ ਬਿਸਤ ਵੀ ਕਰਦੇ ਨਾਲ ਆਪਣਾ ਦੌਰ ਦੱਸ ਕੇ। ਤੈਨੂੰ ਵੀ ਮਿੱਟੀ। ਇੱਕ ਬੰਦਾ ਹੁੰਦਾ ਸਿਰਫ ਆਪਣਾ ਦੌਰ ਦੱਸਦਾ, ਬਾਬੇ ਐਸੇ ਸ਼ਾਤਰ ਨੇ ਉਹ ਤੈਨੂੰ ਮਿੱਟੀ ਵੀ ਕਰਨਗੇ ਆਪਣਾ ਦੌਰ ਦੱਸਣ ਲੱਗੇ। ਮੈਂ ਵੀ ਕਹਣਾ ਆ ਡੇਢ ਰੋਟੀ ਨਹੀਂ ਖਾਦੀ ਜਾਂਦੀ ਜਾਵੇ ਹੱਥ, ਅੱਲਾ ਮਾਫੀ ਦੇਵੇ, ਆਹ ਪਿੰਨੀ ਹੁੰਦੀ ਸੀ ਸਾਡੀ। ਹਾਂਜੀ ਵੀ ਤੂੰ ਆਪਣੀ ਪਿੰਨੀ ਦੱਸ ਲੈ, ਸਾਨੂੰ ਜ਼ਲੀਲ ਕੋ ਕਰਨੇ ਆ। ਅੱਧਾ ਕਿਲੋ ਘਿਓ ਪੀ ਜਾਣਾ ਹੁਣ ਤੈਨੂੰ ਪੀਪਾ। ਹਾਂਜੀ ਪੀਪਾ। ਉਹਗਾ ਸਵੇਰ ਨੂੰ ਰੋਟੀਆਂ ਲਾ ਲਾ। ਤੇ ਤੁਸੀਂ ਕਿਉਂ ਕਹਿੰਦੇ ਯਾਰ ਬਾਬਾ ਜੀ ਤੁਸੀਂ ਆਪਣਾ ਦੱਸੋ ਬਸ, ਠੀਕ ਆ। ਉਹ ਮਿਸਾਲ ਦਿੰਦੇ ਨੇ ਕਿ ਤੁਸੀਂ ਕਿ ਆਪਣੀ ਔਰ ਉਹਨਾਂ ਨੂੰ ਹਰ ਮਿਸਾਲ ਉਦੋਂ ਯਾਦ ਹੁੰਦੀ ਹੈ ਜਦੋਂ ਦੇਖਦੇ ਕਿ ਤੁਹਾਡੇ 'ਚ ਕਮੀ ਹੈ। ਹਾਂਜੀ ਉਹ ਇਸ ਤਰ੍ਹਾਂ ਜੀ ਕੁਝ ਵੀ ਨਹੀਂ ਕਰਦੇ ਰਹੇ, ਐਵੇਂ ਗੇੜਾ ਦਿੰਦੇ ਸਾਨੂੰ, ਐਵੇਂ ਬਾਬੇ ਬਹਿ ਕੇ ਆਪੋ ਤਾਂ ਇੱਥੋਂ ਮੈਂ ਤੁਰਨਾ। ਹਾਂ ਤੁਸੀਂ ਅੱਜ ਗੱਡੀਆਂ 'ਚ ਜਾਂਦੇ, ਹਾਂਜੀ ਇੱਥੋਂ ਮੈਂ ਤੁਰਨਾ ਤੇ ਪਤਾ ਨਹੀਂ ਵੀ ਮੈਂ 16 17 ਮੀਲ ਤੁਰੇ ਜਾਣਾ ਤਾਂ ਮੈਨੂੰ ਪਤਾ ਹੀ ਨਾ ਲੱਗਣਾ। ਹਾਂ ਤੇ ਅੱਗੋਂ ਦੱਸਦੇ ਨੇ ਕਿ ਕੰਮ ਵੀ ਕੋਈ ਨਹੀਂ ਸੁਣਿਆ, ਵੀ ਮਿਲ ਚਲ ਜਾਣਾ ਕਿਸੇ ਨੂੰ। ਇਹ ਉਸ ਤੋਂ ਵੀ ਦੁੱਖ ਵਾਲੀ ਗੱਲ ਆ। ਪਿੰਡ ਕ੍ਰਾਸ ਕਰ ਬੁਰੀ ਗੱਲ ਆ। ਇਹ ਬਹੁਤੀ ਬੁਰੀ ਗੱਲ ਆ ਵੀ 16 ਮੀਲ ਤੁਰ ਕੇ ਚਾਚਾ ਜੀ ਕੋਈ ਕੰਮ ਨਹੀਂ ਹੈ। ਆਹ ਕਿਹੜੀ ਗੱਲ ਹੈ, ਜਾਂ ਤਾਂ ਤੁਸੀਂ ਕਿ ਮਕਸਦ ਲਈ ਜਾਓ। ਵੀ ਕਹੋ ਮੈਂ ਇੱਕ ਬਹੁਤ ਜ਼ਰੂਰੀ ਕੰਮ ਸੀ, ਵੀ ਡਾਕੂਮੈਂਟਸ ਦੇਣੇ ਸੀ ਮੈਂ ਕਿਸੇ ਨੂੰ, ਜਾਂ ਰਿਸ਼ਤਾ ਕਰਾਉਣਾ ਸੀ ਤੇ ਮੈਨੂੰ ਉਹਨਾਂ ਨੇ ਬੁਲਾਇਆ। ਗੱਲ ਵੀ ਕੋਈ ਨਹੀਂ, ਐਵੇਂ ਮੈਂ ਵਿਹਲਾ ਬੈਠਾ, ਮੈਂ ਕਿਹਾ ਚੱਲ ਸ਼ਾਦੇ ਕੋ ਚੱਲਦਾ। 17 ਮੀਲ ਇੰਝ ਚੱਲ ਜਾਣਾ ਮੈਂ, ਅੱਗੋਂ ਜਾਂਦੇ ਸ਼ਾਦਾ ਘਰ ਨਹੀਂ ਹੋਣਾ, ਫਿਰ ਵਾਪਸ ਆ ਜਾਣਾ। ਇਹ ਉਸ ਤੋਂ ਵੀ ਦੁੱਖ ਵਾਲੀ ਗੱਲ। ਭਾਈ ਮੈਂ ਅੱਜ ਪੈਦਲ ਹੀ ਆਇਆ, ਮੈਂ ਤੁਹਾਨੂੰ ਦੱਸਿਆ। ਆ ਤੂੰ ਤੇ ਪੈਦਲ ਆਇਆ, ਸਹੀ ਗੱਲ। ਸਾਜੀ ਇਹ ਪੁਰਾਣੇ ਦੌਰ 'ਚ ਗਿਆ ਕਿਤੇ ਇੱਕ ਵਾਰ ਬਾਦਸ਼ਾਹ ਸਾਹਿਬ ਦੇ ਦੌਰ 'ਚ, ਉੱਥੇ ਧੌਣਾ ਲੱਤਣੀਆਂ ਤੇ ਉਹਨਾਂ ਨੂੰ ਕੋਈ ਜੀ ਭਾਜੀ ਸਾਊਦੀ ਅਰਬ। ਭਾਈ ਨੇ ਮੁਗਲਾਂ ਦੇ ਦੌਰ 'ਚ ਗਿਆ, ਮੁਗਲਾਂ ਦੇ ਦੌਰ 'ਚ, ਤੇ ਉੱਥੇ ਜਾ ਕੇ ਕਿਤੇ ਭਲੇਖੇ ਨਾ ਕਹਤਾ ਫੇੜੇ ਮੂੰਹ ਨੇ, ਕਿਉਂ ਇੱਥੇ ਤੇ ਚੱਲਦੀ ਨਹੀਂ, ਫੜੋ ਕੌਣ।
ਅੱਛਾ ਉਹਨੂੰ ਵੀ ਪਤਾ ਸੀ ਕਿ ਇੱਥੇ ਤੇ ਚੱਲਦਾ ਹੀ ਨਹੀਂ, ਜਿਹਨੇ ਉਹਨੂੰ ਵੀ ਪਤਾ ਸੀ ਵੀ ਉੱਥੋਂ ਆਇਆ। ਲੈ ਮੁਗਲਾਂ ਦੇ ਦੌਰ 'ਚ ਚਲ ਗਿਆ ਉਸਤਾਦ ਜੀ, ਤੇ ਉੱਥੇ ਜਾ ਕੇ ਦਰਬਾਰ 'ਚੋਂ ਲੈ ਕੇ ਫੜ ਕੇ ਤੇ ਡਰ ਗਿਆ, ਉੱਥੇ ਡਰ ਲਾਉਂਦੇ ਜੀ ਭੁੱਟੋ ਯਾਰ ਇਹ ਤੇ ਉਸਤਾਦ ਜੀ ਸ਼ਾਹੀ ਕਿਲੇ ਦੇ ਮੁਗਲਾਂ ਦੇ ਦੌਰ ਸ਼ਾਹੀ ਕਿਲੇ ਦੀ ਕੰਨ ਤੇ ਖਲੋ ਕੇ ਕਹਿਣ ਦੇ ਯਹਾਂ ਇੱਕ ਇਲਾਕਾ ਹਮ ਆਬਾਦ ਕरेंगे। ਬਾਦਸ਼ਾਹਾਂ ਦੇ ਦੌਰ 'ਚ ਚਲ ਗਿਆ, ਬੜੀ ਮੁਸ਼ਕਲ ਬਚਿਆ, ਉਹ ਇਹਨੂੰ ਕੰਧ 'ਚ ਚੁਣਨ ਲੱਗੇ ਸੀ। ਮੁਗਲਾਂ ਦੇ ਦੌਰ 'ਚ ਨਿਕਲਿਆ ਤੇ ਇਹਨੂੰ ਭੁਲੇਖੇ ਨਾਲ ਬਾਦਸ਼ਾਹ ਨੂੰ ਕਹਿੰਦਾ ਸੁਣਾ ਬਾਦਸ਼ਾਹ ਕੀ ਹਾਲ ਹੀ, ਉਹਨਾਂ ਨੇ ਫੜ ਕੇ ਪੈਂਟਾ ਲਾਇਆ ਕਿ ਅਸੀਂ ਇਹਦਾ ਬੜਾ ਅਦਬ ਕਰਦੇ। ਪੁਰਾਣੇ ਦੌਰ 'ਚ ਗਿਆ, ਸਿਆਣੇ ਬਾਬੇ ਇਹਨੂੰ ਕੁੱਟਣ ਲੱਗ ਪਿਆ, ਕਟਿੰਗ ਕਿੱਦਾਂ ਦੀ ਕਰਾਈ ਦੀ, ਉਹ ਆਪਣੇ ਹਿਸਾਬ ਨਾਲ ਵੇਖ ਰਹੇ ਇਹਨੂੰ। ਅਕਬਰ ਬਾਦਸ਼ਾਹ ਨੂੰ ਕਹੀ ਜਾਣਾ ਅਕਬਰ ਬਾਵਾ ਕੀ ਹੋ ਗਿਆ, ਉਹ ਕਹਿੰਦਾ ਇਹਨੂੰ ਲੰਬਿਆ ਪਾਓ। ਅਕਬਰ ਬਾਦਸ਼ਾਹ ਨੂੰ ਕਹਿੰਦੇ ਆ ਤੇਰੇ ਆਲੇ ਦੁਆਲੇ ਦੇਖ ਲਈ ਸ਼ਾਲਮੀ ਬਣਨਾ ਹੀ। ਕਹਿੰਦਾ ਬਾਦਸ਼ਾਹ ਸਾਹਿਬ ਤੁਹਾਨੂੰ ਪਤਾ ਇੱਕ ਦੌਰ ਨਾ ਤੁਹਾਡੀ ਅਕਬਰੀ ਮੰਡੀ ਬਣਨੀ। ਮਾਨ ਸਿੰਘ ਨੂੰ ਮਿਲ ਕੇ ਵਾਪਸ ਆਉਣ ਕਿਸੇ ਨੇ ਕਿ ਕਿੱਥੋਂ ਆਇਆ, ਕਹਿੰਦਾ ਉਹ ਮਾਨੀ ਕੋਲ ਆਇਆ। ਲੇਕਿਨ ਉਸਤਾਦ ਜੀ ਦੱਸਦੇ ਨੇ ਕਿ ਅਕਬਰ ਬਾਦਸ਼ਾਹ ਦਾ ਦੌਰ ਜਿਵੇਂ ਉਹ ਮਤਲਬ ਜਿੱਦਤ ਦੇ ਮਾਮਲੇ 'ਚ ਉਹ ਵੀ ਜਾਣਦੇ ਸੀ ਬਹੁਤ ਕੁਝ ਕਿ ਇਦਾਂ ਹੋਏਗਾ। ਓਏ ਭਾਈ ਬਹੁਤ ਇਹ ਸਾਡੀਆਂ ਗਲਤ ਫਹਿਮੀਆਂ ਨੇ ਅੱਜ ਪਤਾ ਲੱਗਣ ਦਿਆ ਵਾ ਕਿ ਦੁਨੀਆ 'ਚ ਟੈਕਨੋਲੋਜੀ ਜਦੋਂ ਦਾ ਇਨਸਾਨ ਆ ਉਹਦਾ ਦਿਮਾਗ ਚੱਲਦਾ ਸੀ, ਉਹਨੇ ਆਪਣੇ ਬਣਾਇਆ ਸੀ ਸਿਸਟਮ। ਹਾਜ਼ਰ ਦੌਰ ਦੀ ਉਹਨੇ ਪੂਰੀ ਸਪੋਰਟ ਕੀਤੀ ਹੈ। ਪੂਰੀ ਟੈਕਨੋਲੋਜੀ। ਜਿਵੇਂ ਇੱਕ ਗੈਲੀਲੀਓ ਨਾਮ ਦਾ ਬੰਦਾ ਸੀ, ਆਈ ਥਿੰਕ ਗੈਲੀਲੀਓ ਨਾ, ਉਹਨੇ ਸਾਜੀ ਦੁਨੀਆ ਦੀ ਸਭ ਤੋਂ ਪਹਿਲੀ ਦੂਰਬੀਨ ਉਹਨੇ ਬਣਾਈ ਸੀ। ਉਹਨੇ ਇਹ ਚੰਨ ਦੇ ਬਾਰੇ 'ਚ ਉਹਨੇ ਪਹਿਲੀ ਵਾਰੀ ਇੰਕਸ਼ਾਫ ਕੀਤਾ ਸੀ ਕਿ ਜਿਹੜੇ ਸਿਆਰੇ ਨੇ ਨਾ ਇਹ ਜ਼ਮੀਨ ਦੇ ਗਿਰਦ ਨਹੀਂ ਘੁੰਮਦੇ, ਜ਼ਮੀਨ ਘੁੰਮਦੀ ਹੈ ਤੇ ਇਹ ਸਾਹਮਣੇ ਆਉਂਦੇ ਰਹਿੰਦੇ ਨੇ। ਫਿਰ ਉਹਨੂੰ ਸਾਜੀ ਉਹਨਾਂ ਨੇ ਫਾਂਸੀ ਤੇ ਚੜਾ ਦਿੱਤਾ ਸੀ। ਫਿਰ ਉਹਦਾ ਕੋਈ 100 ਸਾਲ ਬਾਅਦ ਜਾ ਕੇ ਉਹਨਾਂ ਨੇ ਰਿਅਲਾਈਜ਼ ਕੀਤਾ, ਫਿਰ ਸਾਇੰਸਦਾਨਾਂ ਨੇ ਕਿਹਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਹਨਾਂ ਕਿਹਾ ਇਹ ਸੱਚ ਵਾ ਜੋ ਗੈਲੀਲੀਓ ਕਹਿ ਗਿਆ। ਫਿਰ ਉਹਨੂੰ ਪੂਰੀ ਕੌਮ ਨੇ ਉਹਦੇ ਕੋਲ ਮਾਫੀ ਮੰਗੀ ਸੀ। ਸਾਜੀ ਐਸੇ ਹਰ ਦੌਰ 'ਚ ਭਾਈ ਲੋਕ ਹੋਏ ਨੇ ਲੈਦਾ ਦਿਮਾਗ ਵਾਲੇ। ਪੁਰਾਣੇ ਦੌਰ 'ਚ ਚਲ ਗਿਆ, ਉੱਥੇ ਦੇਖਿਆ ਇਹਨੇ ਕਿ ਪੱਥਰਾਂ ਨਾਲ ਲੱਗ ਬਾਲ ਰਹੇ, ਅਗਲੇ ਕਿਹੜੇ ਮਾਚਸਾਂ ਲੈ ਕੇ ਜਾਂਦੇ ਉੱਥੇ ਵੇਚਣ। ਉਹਨਾਂ ਨੂੰ ਕਹਿ ਰਿਹਾ ਆ ਦੇਖੋ ਐਨਕਾਂ ਵੇਚਣਾ, ਇੱਥੋਂ ਐਨਕਾਂ ਲੈ ਗਿਆ, ਉੱਥੇ ਦੂਰ ਦੀਆਂ ਐਨਕਾਂ ਵੇਚਣਾ। ਤੁਹਾਡੇ 'ਚ ਨਜ਼ਰ ਕਿਹਨੂੰ ਕਹੇ, ਮੇਰੀ ਨਜ਼ਰ ਕਮਜ਼ੋਰ ਆ, ਕਹਿੰਦਾ ਇਹ ਲਾ ਦਰਾ। ਉਹਨੇ ਲਾਇਆ, ਉਹਨੂੰ ਕਹਾ ਵਾਹ ਵਾਹ। ਤੇ ਭਾਈ ਉੱਥੇ ਪੀਰ ਮਸ਼ਹੂਰ ਹੋਇਆ ਉਹਨਾਂ ਦੇ ਇਲਾਕੇ 'ਚ। ਲੇਕਿਨ ਫਾਇਦਾ ਕੋਈ ਨਹੀਂ, ਉੱਥੇ ਤਾਂ ਇੱਥੇ ਲੱਖ ਰੁਪਇਆ ਲੈ ਕੇ ਆ ਰਿਹਾ, ਇੱਥੇ ਤੇ 70 ਰੁਪਏ ਬਣ ਰਹੇ। ਫਾਇਦਾ ਕੋਈ ਸਾਜੀ ਦੂਰਬੀਨ ਲੈ ਕੇ ਛੱਤ ਤੇ ਖਲੋਤਾ ਤੇ ਵੇਖਣ ਡਿਆ, ਕਹਿੰਦਾ ਮੈਂ ਚੰਨ ਵੇਖਣ ਡਿਆ, ਕਹਿੰਦਾ ਕੁੱਟ ਪੈ ਗਈ। ਉਹ ਕਹਿੰਦਾ ਸਾਡੇ ਛੱਤ ਵਾਲੇ ਚ ਦੂਰਬੀਨਾਂ 'ਚ ਕਰਕੇ ਵੇਖਣ ਲੋਕਾਂ ਦੀਆਂ ਧੀਆਂ ਭੈਣਾਂ ਆਪਣੀ ਕਵਾਲਾਂ ਵਾਲੀ ਪਾਰਟੀ ਉੱਥੇ ਲੈ ਗਿਆ ਉਸਤਾਦ ਜੀ ਮੁਗਲਾਂ ਦੇ। ਉੱਥੇ ਜਾ ਕਿੱਦਾਂ 10 ਪੈਸੇ ਸਿੱਟ ਰਹੇ, ਉੱਥੇ 5 ਪੈਸੇ ਰੌਲਾ ਪਾਤਾ ਇਹਨੇ। ਸਿੱਟ ਰਹੇ, ਇੰਨਾ ਭਾੜ ਇਕੱਠਾ ਕਰਕੇ ਇੱਥੇ ਰਕਸ਼ੇ ਤੇ ਲਾਉਂਦੇ ਆ। ਇਧਰ ਲਿਆਇਆ ਤੇ 1400 ਰੁਪਇਆ ਹੋਇਆ ਟੋਟਲ। ਉਹ ਵੀ ਨਹੀਂ ਬੇਟਾ, 1400 ਕਿੱਥੇ ਹੁੰਦਾ ਸੀ। 28 ਰੁਪਈਆ ਹੋਈਆਂ। ਮੁਗਲਾਂ ਦੇ ਦੌਰ 'ਚ ਨਿਕਲਿਆ ਤੇ ਉੱਥੇ ਜਾ ਕੇ ਉਹ ਨਾ ਉਹਨਾਂ ਦੀ ਸੋਨੇ ਦੀ ਅਸ਼ਰਫੀ ਫੜ ਕੇ ਤੇ ਕਹਿੰਦਾ ਸਿੱਕਾ ਲਾਣੇ ਰਹੀ ਤੇ ਕੁੱਟ ਖਾ ਲਈ। ਨੋਨੀ ਚਲ ਗਿਆ ਅਕਬਰ ਬਾਦਸ਼ਾਹ ਦੇ ਦੌਰ 'ਚ, ਇਹਦਾ ਦਾਦਾ ਉੱਥੇ ਲੱਕੜ ਵਾਲਾ ਤੋਕ ਪਾ ਕੇ ਫਿਰਦੇ। ਸਲਾਹ ਹੋਈ ਤੇ ਉਹਨੂੰ ਦੇਖ ਕੇ ਕਹਿ ਰਿਹਾ ਪ੍ਰਾਊਡ ਆਫ ਯੂ ਦਾਦਾ ਜੀ। ਹਾਂ ਚੋਪਦਾਰ ਨੇ ਤੇ ਨੇਦਾ ਮਾਰਤਾ, ਉਹਨੂੰ ਕਈ ਜਾਣੇ ਸਿਗਰਟ ਲਵਾਈ ਸੀ। ਅੱਛਾ ਕੁਛ ਟਾਈਮ ਟਰੈਵਲਰ ਅਗਲੇ ਦੌਰ 'ਚ ਵੀ ਚਲੇ ਜਾਂਦੇ ਆ, ਲਾਈਕ ਜਿਵੇਂ 2050 40 'ਚ ਚਲੇ ਗਏ ਤੇ ਉਹ ਮਤਲਬ ਉਹਨਾਂ ਨੇ ਵੇਖਿਆ ਵੀ ਉੱਡਣ ਵਾਲੀਆਂ ਕਾਰਾਂ ਫਿਰ ਰਹੀਆਂ। ਹਾਂ ਠੀਕ ਹੈ, ਉਹਨਾਂ ਨੇ ਵੇਖਿਆ ਕਿ ਅੱਗੇ ਯਾਰ ਮੈਂ ਇਹੀ ਤੇ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਅੱਜ ਤੋਂ ਮਤਲਬ 50 ਸਾਲ ਪਿੱਛੇ ਚਲੇ ਜਾਓ, 60-70 ਸਾਲ ਪਿੱਛੇ ਚਲੇ ਜਾਓ। ਜੋ ਤੁਹਾਡੀਆਂ ਕਾਰਾਂ 'ਚ ਐਸਾ ਸਿਸਟਮ ਲੱਗੇ ਨੇ, ਆਟੋ ਪਾਰਕਿੰਗ, ਆਟੋ ਡਰਾਈਵਿੰਗ, ਉਦੋਂ ਕਾਰਾਂ ਹੁੰਦੀਆਂ ਸੀ ਸਾਰੇ ਕੋ ਕਾਰ, ਡੱਡੂ ਕਾਰ ਚੱਲਦੀ ਸੀ। ਇਹਦੇ 50-60 ਸਾਲ ਪਹਿਲੇ, 70 ਸਾਲ ਪਹਿਲੇ ਵੀ ਕਾਰਾਂ ਹੁੰਦੀਆਂ ਸੀ। ਲੇਕਿਨ ਤੁਸੀਂ ਉਹਨਾਂ ਨੂੰ ਦੱਸੋ ਕਿ ਵੀ ਇਹ ਗੇਅਰ ਲਾਉਣਾ ਨਹੀਂ ਪੈਣਾ, ਸਿਰਫ ਰੇਸ ਦੇਣੀ, ਆਪੇ ਗੇਅਰ ਨਿਕਲੀ ਨੇ, ਆਪੇ ਉਹ ਦਿਲ ਕਰੇ ਤਾਂ ਨਾਲ ਲੜ ਪੈਂਦੇ। ਫਿਰ ਤੁਸੀਂ ਉਹਨੂੰ ਦੱਸਦੇ ਕਿ ਐਲਸੀਡੀ ਪਿੱਛੋਂ ਵੀ ਲੱਗਿਆ, ਪਤਾ ਲੱਗਿਆ ਕਰੇ ਭਾਜੀ ਇਹ ਹਿਸਾਬ। ਆਵਾਜ਼ ਤੁਸੀਂ ਦੇਣੀ ਹੈ, ਤੁਹਾਡੇ ਲੌਕ ਏਦਾਂ ਆਟੋ ਡੋਰ ਹੋਣਗੇ, ਆਟੋ ਏਦਾਂ ਹੋਣਗੇ। ਇੱਕ ਮਿਸਾਲ ਆ, ਉਹਨਾਂ ਨੇ ਮੰਨਣਾ ਸੀ। ਸੇਮ ਅੱਜ ਤੁਸੀਂ ਕਹਿ ਰਹੇ ਆ ਕਿ ਉੱਡਣ ਵਾਲੀਆਂ ਕਾਰਾਂ, ਕੀ ਲੱਗ ਰਿਹਾ ਤੁਹਾਨੂੰ? ਇੱਥੇ ਭਾਵੇਂ ਨੇ ਹੁੰਦਾ ਰਹਿਣਾ ਵਾ, ਟੈਕਨੋਲੋਜੀ ਜਾਈ ਜਾ ਰਹੀ ਹੈ। ਚਲ ਗਿਆ ਅਗਲੇ ਦੌਰ 'ਚ ਤਾਂ ਜੀ ਉਧਰੋਂ ਉੱਡਣ ਵਾਲੀ ਕਾਰ 'ਚ ਉਤਰਿਆ, ਲੱਤਾਂ ਤੜਾ ਲਈਆਂ। ਕਿਤੇ ਉੱਤੋਂ ਜਾਲ ਮਾਰਦੀ। ਇਹਨੇ ਇੱਕ ਜਗ੍ਹਾ ਘਰੋਂ ਮਾਰ ਖਾਦੀ, ਕਹਿੰਦੇ ਚਵਲ ਕਾਰ ਚੋਜਰੀਆਂ ਰੱਖ ਸਾਡੀ ਛਾਤੇ ਫਿਰਦਾ ਰਹਿੰਦਾ। ਅਗਲੇ ਦੌਰ 'ਚ ਚਲ ਗਿਆ ਤੇ ਰਾਵੀ ਤੇ ਜਾ ਕੇ ਚੈੱਕ ਕਰਦੇ, ਹਾਲੇ ਵੀ ਲੋਕੀ ਸਦਕਾ ਸੁੱਟ ਰਹੇ ਕਿ ਨਹੀਂ। ਮੁਗਲਾਂ ਦੇ ਦੌਰ 'ਚ ਚਲ ਗਿਆ, ਉੱਥੇ ਇੱਕ ਬੰਦੇ ਨੂੰ ਗਾਲ ਕੱਢ ਦਿੱਤੀ ਤੇ ਉਹਨਾਂ ਨੇ 100 ਕੋੜੇ ਲਿਖਤੇ ਇਹਦੇ ਤੇ। ਉਹਨੇ ਪੁੱਠਾ ਪਾ ਲਿਆ ਤੇਰਾ, ਤੇਰੀ
ਅਗਲੇ ਦੌਰ ਚ ਨੋਨੀ ਚਲ ਗਿਆ, ਉੱਥੇ ਇੱਕ ਸਲੂਨ ਦਾ ਦਰਵਾਜ਼ਾ ਖੋਲਿਆ ਤੇ ਅੰਦਰ ਰੋਬੋਟ ਕੰਮ ਕਰ ਰਹੇ ਸੀ। ਉਹਨਾਂ ਨੂੰ ਕਹਿੰਦਾ ਉਸਤਾਦ ਕਿੱਥੇ ਤੁਹਾਡਾ? ਆਹੋ ਯਾਰ ਅਗਲੇ ਦੌਰ ਦਾ ਉਹ ਰਿਪੋਰਟਿੰਗ ਹੋਏ ਨਾ ਕੰਮ ਸਾਰਾ। ਉਹ ਆਪਾਂ ਰਿਪੋਰਟ ਵਾਲਾ ਸ਼ੋਅ ਕੀਤਾ ਸੀ, ਕਿੰਨੇ ਲੋਕਾਂ ਨੇ ਭਾਜੀ ਉਹਦਾ ਉਹ ਵੀਡੀਓਜ਼ ਭੇਜੀਆਂ, ਕੰਮ ਕਰ ਰਹੇ ਭਾਈ ਹਾਂਜੀ ਰਿਪੋਰਟ। ਉਹ ਇੱਕ ਦੇਖਿਆ ਉਹ ਪੱਠੇ ਵੱਢ ਰਿਹਾ ਰੋਬੋਟ। ਹਾਂਜੀ ਹਾਂਜੀ ਬੜਾ ਕੁਝ ਕਰ ਰਿਹਾ। ਸਾਡੀ ਅਗਲੇ ਦੌਰ ਚ ਗਿਆ ਤੇ ਇਹਨੂੰ ਕਰੰਟ ਪੈ ਗਿਆ ਉੱਥੋਂ। ਕਿਉਂ? ਉਹ ਇੱਕ ਬੰਦਾ ਹਵਾ ਚ ਕੰਪਿਊਟਰ ਚਲਾ ਰਿਹਾ ਸੀ, ਉਹਦੇ ਚੋਂ ਲੰਘ ਗਿਆ ਇਹ। ਨਹੀਂ ਉਹ ਤੇ ਸੈਂਸਰ ਹੁੰਦੇ ਆ, ਲਾਈਟਾਂ ਸ਼ਵਾਵਾਂ ਹੁੰਦੀਆਂ ਵਾ, ਉਹਦਾ ਕਰੰਟ ਨਹੀਂ ਆ। ਭਾਵੇਂ ਨਾ ਉੱਥੋਂ ਵੀ ਕੁੱਟ ਖਾ ਲਈ ਇਹਨੇ। ਉਹ ਅਗਲੇ ਦੌਰ ਚ 5500 ਸਾਲ ਅੱਗੇ ਚਲਾ ਗਿਆ, ਨਹੀਂ ਜ਼ਿਆਦਾ ਨਹੀਂ ਹੋ ਗਿਆ, 100 ਸਾਲ 50 ਸਾਲ ਕਰ 100 ਸਾਲ ਵੀ ਅੱਗੇ ਚਲਾ ਗਿਆ ਤੇ ਉੱਥੇ ਉੜਦੀ ਕਾਰ ਤੋਂ ਡਿਆ। ਉੱਤੇ ਕਿਤੇ ਆਪਣੀ ਚੁਬਾਰੇ ਦੇ ਉੱਤੇ ਸਰਵਿਸ ਸਟੇਸ਼ਨ ਬਣਾਇਆ। ਉਹਦੇ ਵੀ ਆ ਜਾ ਭਾਜੀ ਲਾਓ ਇੱਥੇ ਆ ਜਾ ਆਉਂਦੇ। ਇਹਨੇ ਵੀ ਇੱਕ ਉੱਡਣ ਵਾਲੀ ਸਲੇਟ ਜੀ ਬਣਾਈ ਹੈ, ਸਾਰੇ ਘਰਾਂ ਦੇ ਕੋਲ ਜਾ ਕੇ ਇਹ ਵਾਲਾ ਜੀ। ਅੱਛਾ ਰੇੜੀ ਉੱਡਣ ਵਾਲੀ ਕਾਰ ਆਹੋ ਜਦੋਂ ਇਹ ਬਣਨੇ ਨਾਲ ਉਹ ਵੀ ਬਣਦਾ ਸਾਜੀ ਨੇ ਤੀਸਰੀ ਮੰਜ਼ਿਲ ਤੋਂ ਡਿੱਗ ਕੇ ਦੋਵੇਂ ਲੱਤਾਂ ਤੋੜਾ ਲੀਆਂ। ਉਤੋਂ ਉੱਡਣ ਵਾਲੀ ਕਾਰ ਸੀ ਨਾ, ਉਹਦੇ ਸਰਵਿਸ ਸਟੇਸ਼ਨ ਤੇ ਧੋ ਕੇ ਨਾ ਤਾਂ ਸਟਾਰਟ ਨਹੀਂ ਹੋਈ, ਉਹਨੂੰ ਧੱਕਾ ਲਵਾਇਆ ਤੇ ਅੱਗੇ ਨਿਕਲ ਗਿਆ। 2050 ਚ ਚਲ ਗਿਆ, ਉੱਥੇ ਇੱਕ ਪਲਾਜ਼ਾ ਦੀ ਛੱਤ ਤੇ ਗੋਡਿਆਂ ਤੇ ਪੀਲੇ ਰੁਮਾਲ ਰੱਖ ਕੇ ਬੈਠਾ। ਉੱਡਣ ਵਾਲੀਆਂ ਗੱਡੀਆਂ ਨੇ ਨਾ, ਤੇ ਹੁਣ ਚੀਜ਼ਾਂ ਵੇਚਣ ਵਾਲੇ ਵੀ ਉੱਤੇ ਹੀ ਕਿਤੇ ਬੈਠੇ ਨੇ। ਇਹ ਵੀ ਉਸਤਾਦ ਜੀ 50 ਸਾਲ ਅੱਗੇ ਚਲਾ ਗਿਆ ਤੇ 1700 ਉਤਲੀ ਮੰਜ਼ਿਲ ਦੇ ਉੱਤੇ ਚੜ ਕੇ ਨਾ ਤੇ ਗੱਜਰੇ ਲਾਏ ਆ। ਇਹ ਵੀ ਕਾਰ ਵਾਲੇ ਨੇ ਲੱਗਣਾ ਤੇ ਇਦੋਂ ਹੀ ਦੇਣੇ। ਆਪਣੇ ਇੱਥੇ ਆਪਣੀ ਛੱਤ ਤੇ ਖਲੋ ਕੇ ਨਾ ਨੁੱਕਰ ਤੇ ਬਾਹਰ ਨੂੰ ਹੱਥ ਕੱਢ ਕੇ ਗਡੇਰੀ ਵਾਲੇ ਛਾਪਰ ਬੜੇ ਗਡੇਰੀ ਕੋਈ ਵੀ ਨਹੀਂ ਗਾ। ਉੱਡਣ ਵਾਲੀ ਟ੍ਰੇਨ 'ਚ ਵੜ ਗਿਆ, ਉਹਦੇ ਵਿੱਚ ਕਰ ਰਿਹਾ ਸਮੋਸੇ। ਸਾਡੀ ਇੰਨੇ ਵੇੜੇ ਨੇ ਕੱਚੀ ਮਿੱਟੀ ਦੇ ਢੇਲੇ ਛਾਪਰ ਚ ਪਾ ਕੇ ਅਗਲੇ ਦੌਰ ਚ ਚਲ ਗਿਆ, ਕਹਿੰਦਾ ਇੱਥੇ ਪਾਣੀ ਦੀ ਕਿੱਲਤ ਹੋਣੀ। ਇਹਨੇ ਚ ਸਵਾਰੀਆਂ ਵੀ ਕੀ ਦੱਸ ਰਹੀਆਂ ਨੇ, ਆ ਮੈਨੂੰ ਮਲਕਾ ਦੀ ਛੱਤ ਤੇ ਲਾ ਦੀ, ਆ ਮੈਨੂੰ ਸਟੇਟ ਬੈਂਕ ਵਾਲੀ ਬਿਲਡਿੰਗ ਦੇ ਉੱਤੇ ਲਾ ਦੀ। ਅਗਲਾ ਉਸਤਾਦ ਜੀ ਡਿਜੀਟਲ ਦੌਰ ਹੋਣਾ ਨਾ, ਹਰ ਚੀਜ਼ ਦਾ ਬਣੀ ਹੋਣੀ ਆ ਤੇ ਉਹ ਸਕਰੀਨਾਂ ਇਹ ਯਾਰ ਜ਼ਾਹਰੀ ਗੱਲ ਆ, ਜਦੋਂ ਗੱਡੀਆਂ 'ਚ ਉੱਡ ਰਹੀਆਂ ਤੇ ਫਿਰ ਦਿਲ ਕਿਤੇ ਉੱਤੇ ਹੀ ਸਾਰਾ ਕੁਝ ਹੋਵੇ। ਹਵਾ ਵਾਲਾ ਪੈਪ ਫੜ ਕੇ ਵੀ ਖਲੋਤਾ ਵਿੱਚ ਹੱਥ ਤੇ। ਇਹਨੇ ਚਿੱਤਰ ਖਾਦੇ ਉਸਤਾਦ ਜੀ, ਉਹ ਡਿਜੀਟਲ ਦੌਰ ਤੇ ਸਾਰਾ ਉੱਤੇ ਪੈਨਸਲਾਂ ਉੱਡ ਕੇ ਵੇਚਣ ਦਾ। ਐ ਨਹੀਂ ਜਿਹੜਾ ਆਪਣਾ ਸਾਡੀ ਸਟੇਟ ਲਾਈਫ ਵਾਲੀ ਬਿਲਡਿੰਗ, ਉਹਦੇ ਥੱਲੇ ਫਿਰ ਰਿਹਾ, ਕਹਿੰਦਾ ਜੀ ਮੈਂ ਛੱਤ ਤੇ ਪੈਂਚਰਾਂ ਦੀ ਦੁਕਾਨ ਪਾਉਣੀ। ਵਾਕਾ ਜਿਹੜੀਆਂ ਉੱਡਣ ਦੀਆਂ ਉਹਨਾਂ ਦੇ ਕਿੱਥੇ ਟਾਇਰ ਹੋਣੇ, ਬੇਵਕੂਫ। ਮੈਂ ਆਪਣੇ ਕੋਲ ਪੈਂਚਰਾਂ ਦੀ ਦੁਕਾਨ ਛੱਤ ਤੇ ਪਾ ਲਈ ਤੇ ਉਹਦਾ ਟਾਇਰ ਹੀ ਨਹੀਂ। ਇਲੈਕਟ੍ਰੀਸ਼ੀਅਨ ਦਾ ਕੋਰਸ ਕਰਕੇ ਅਗਲੇ ਦੌਰ ਚ ਚਲ ਗਿਆ ਤੇ ਉੱਥੇ ਲੋਕਾਂ ਦੀਆਂ ਕੰਧਾਂ ਛਿਲ ਕੇ ਅੰਡਰਗਰਾਉਂਡ ਬੈਠ ਗਏ। ਦੁਨੀਆ ਹੀ ਹੋਵੇ ਜਿਹੜੀ ਕੀਮਾ ਹੀ ਹੋਰ ਹੋ ਗਈਆਂ ਨੇ ਭਾਈ ਨਾ। ਉਸਤਾਦ ਜੀ ਇਹਨੇ ਰਿਪੋਰਟ ਲਿਆਂਦਾ, ਰਿਪੋਰਟ ਦੀਆਂ ਲੱਤਾਂ ਘੁੱਟਣ ਨੇ, ਕਿਤੇ ਉਹਦਾ ਫੰਕਸ਼ਨ ਖਰਾਬ ਹੋ ਗਿਆ, ਲੱਤ ਪੜ ਕੇ ਘੋਟੀ ਦਿੱਤੀ। ਇਹਨਾਂ ਨੂੰ ਹੁਣ ਕਿਸੇ ਨੂੰ ਪਤਾ ਹੋਏਗਾ ਸਾਜੀ, ਹੁਣ ਤੁਸੀਂ ਘਰ ਬੈਠੇ ਆਪਣਾ ਬੀਪੀ ਚੈੱਕ ਕਰ ਲੈਂਦੇ ਹੋ, ਬਲੱਡ ਪ੍ਰੈਸ਼ਰ ਚੈੱਕ ਕਰ ਲੈਂਦੇ ਹੋ, ਸ਼ੂਗਰ ਚੈੱਕ ਕਰ ਲੈਂਦੇ, ਇੰਜੈਕਸ਼ਨ ਤੁਸੀਂ ਆਪੇ ਹੀ ਲਾਉਣ ਲੱਗ ਪਏ। ਇਹ ਅੱਜ ਤੋਂ 30 ਸਾਲ 40 ਸਾਲ ਪਹਿਲੇ, ਬਲਕਿ 50 ਵੀ ਬਹੁਤ ਆ। ਤੁਸੀਂ 1990 ਤੱਕ ਪਿੱਛੇ ਚਲੇ ਜਾਓ, 90 ਤੋਂ ਪਿੱਛੇ ਮਤਲਬ ਕਿਸੇ ਨੂੰ ਹੋਏਗਾ ਵੀ ਬਲੱਡ ਪ੍ਰੈਸ਼ਰ ਕਰਾਉਣ, ਉਹ ਦੂਜਾ ਹੁੰਦਾ ਸੀ ਸਿਸਟਮ ਤੇ। ਉਹ ਸਾਨੂੰ ਤਾਂ ਕਈਆਂ ਚੀਜ਼ਾਂ ਦਾ ਪਤਾ ਹੀ ਨਹੀਂ ਹੋਣਾ। ਤੁਸੀਂ ਵੀ ਇਹ ਚੀਜ਼ ਦੇਖੀ ਹੈ ਨਾ, ਉਹ ਜਿਹੜੀ ਬਲੱਡ ਪ੍ਰੈਸ਼ਰ ਵਾਲਾ ਜ਼ਿਆਦਾ ਪੁਰਾਣਾ, ਤੁਸੀਂ ਉਹ ਦੇਖਿਆ ਜਿਹੜਾ ਉਹ ਜਿਹੜਾ ਪਾਰਾ ਜਿਹਾ ਤਾਂ ਜਾਂਦਾ, ਉਹ ਇਸ ਤੋਂ ਇਹ ਪਤਾ ਨਹੀਂ ਕਿਹੜੀ ਚੀਜ਼ ਨੂੰ ਰਿਪਲੇਸ ਕਰਕੇ ਇਹਨੂੰ ਬਣਾਇਆ ਹੋਊਗਾ। ਉਦੋਂ ਇਹ ਜਿੱਦਤ ਹੋਏਗੀ, ਉਸ ਤੋਂ ਪਹਿਲੇ ਹੋਰ ਤਰੀਕੇ ਦੇ ਨਾਲ ਹੁੰਦਾ ਹੋਏਗਾ। ਧਾਗਾ ਬਲੱਡ ਤੁਹਾਡਾ, ਬਲੱਡ ਦਾ ਜਿਹੜਾ ਵੇਰੀਏਸ਼ਨ ਨਿਕਲੀ A ਪੋਜ਼ਿਟਿਵ ਤੇ B ਪੋਜ਼ਿਟਿਵ, ਇਹ ਮੇਰੀ ਜ਼ਿੰਦਗੀ ਦੇ ਵਿੱਚ, ਯਾਨੀ ਮੇਰੀ ਹੋਸ਼ ਦੀ ਗੱਲ ਆ ਕਿ ਨਹੀਂ ਸੀ ਪਤਾ ਹੁੰਦਾ ਕਿਸੇ ਨੂੰ। ਤੇ ਤੁਸੀਂ ਪੁਰਾਣਾ, ਤੁਸੀਂ 50 ਸਾਲ ਪਹਿਲੇ ਚੱਲ ਜਾਓ, ਤੁਸੀਂ ਖੂਨ ਦੇਣ ਜਾਂਦੇ ਕਿਸੇ ਨੂੰ, ਬੜੇ ਬੰਦੇ ਨੇ ਖੂਨ ਦਿੱਤਾ ਹੋ, ਕੁਝ ਨਹੀਂ ਦੇਖਣਾ, ਜਾ ਕੇ ਲੰਮੇ ਪੈਣਾ, ਉਹਨਾਂ ਨੇ ਇੱਧਰ ਨੂੰ ਲਾਉਣਾ, ਉੱਧਰ ਲਾ ਦੇਣਾ, ਕੋਈ ਨਹੀਂ, ਉਹਦਾ ਦਿਲ ਕਰੇ A ਨੈਗੇਟਿਵ ਆ, ਉਹਦਾ B ਪੋਜ਼ਿਟਿਵ, ਉਹਨੂੰ ਲਾਤਾ। ਅੱਛਾ, ਖੂਨ ਦੇਣ ਦਾ ਵੀ ਟ੍ਰੈਂਡ ਆ ਜਿਹੜਾ ਕੋਈ 50 ਸਾਲ ਪਹਿਲਾਂ ਹੋਏਗਾ, ਨਹੀਂ ਹੋਏਗਾ। ਜਦੋਂ ਫੈਸਿਲਿਟੀ ਆਈ ਕਿ ਤੁਸੀਂ ਉਦੋਂ ਹੀ ਹੋ ਸਕਦਾ ਨਾ, ਉਹ ਹੀ ਦੇ ਸਕਦੇ ਨਾ, ਉਸ ਤੋਂ ਪਹਿਲੇ ਵੀ ਹੋ ਸਕਦਾ, ਕੋਈ ਤਰੀਕਾ ਹੋਰ ਹੋਵੇ, ਉਹ ਡਾਇਰੈਕਟ ਹੀ ਲੱਗਦਾ ਹੋਵੇ, ਇਹ ਵੀ ਹੋ ਸਕਦਾ, ਕੋਈ ਹੋਏਗਾ। ਤੈਨੂੰ ਦੱਸਿਆ ਹਰ ਦੌਰ 'ਚ ਸਿਸਟਮ। ਭਾਈਜਾਨ ਦੇਖੋ ਤੁਸੀਂ, ਆ ਜਿਹੜਾ ਤੂੰ ਇਹ ਹਿਸਾਬ ਲਾ ਕਿ ਅੱਜ ਤੁਸੀਂ ਪਾਗਲ ਹੋ ਜਾਂਦੇ ਫੋਨ ਮੈਸੇਜ ਕਰ ਕਰਕੇ ਕਿ ਵੀ ਸਾਨੂੰ B ਨੈਗੇਟਿਵ ਹੀ ਚਾਹੀਦਾ ਵਾ, A ਪੋਜ਼ਿਟਿਵ ਹੀ ਚਾਹੀਦਾ ਵਾ। ਤੁਸੀਂ ਲਵਾਉਂਦੇ ਦੂਸਰਾ, ਨਹੀਂ ਲੱਗਦਾ। ਵਾਹਦ O ਨੈਗੇਟਿਵ ਆ ਜਿਹੜਾ ਸਾਰਿਆਂ ਨੂੰ ਲੱਗ ਜਾਂਦਾ, ਇਹਨੂੰ ਕੋਈ ਨਹੀਂ ਲੱਗਦਾ। ਯਾਨੀ O ਨੈਗੇਟਿਵ ਨੂੰ ਕੋਈ ਨਹੀਂ ਲੱਗਣਾ, O ਨੈਗੇਟਿਵ ਬਾਕੀਆਂ ਨੂੰ ਵੀ ਲੱਗ ਜਾਂਦਾ। ਵਾਹਦ ਉਹ ਖੂਨ ਆ। ਤੇ ਜਦੋਂ ਪਤਾ ਹੀ ਨਹੀਂ ਯਾਰ, ਹੁਣ 1990 ਚ ਜਾਂ 80 ਦੇ ਵਿੱਚ ਖੂਨ ਲੱਗਦਾ ਸੀ ਬੰਦਿਆਂ ਨੂੰ,
ਠੀਕ ਹੈ ਨਾ। ਜਦੋਂ ਖੂਨ ਲੱਗਣ ਦੀ ਫੈਸਿਲਿਟੀ ਆਈ ਉਦੋਂ ਇਹ ਨਹੀਂ ਨਾਲ ਫੈਸਿਲਿਟੀ ਆਈ ਕਿ ਵੀ ਇਹ ਹੁਣ ਇਹਦਾ ਗਰੁੱਪ ਵੀ ਹੈ, ਉਦੋਂ ਸਿਰਫ ਖੂਨ ਲੱਗਣ ਦਾ ਆਇਆ ਤੇ ਉਹ ਉਹਨਾਂ ਨੇ ਸਮਝਣਾ ਵੀ ਬੜੀ ਤਰੱਕੀ ਕਰ ਲਈ ਵੀ ਇਹਦਾ ਖੂਨ ਇਹਨੂੰ ਲੱਗ ਸਕਦਾ। ਤੇ ਉਦੋਂ ਲੱਖਾਂ ਕਰੋੜਾਂ ਲੋਕਾਂ ਨੂੰ ਲੱਗਦਾ ਹੋਏਗਾ ਵਿਦਆਊਟ ਇਹ ਹੀ ਪਤਾ ਲੱਗਿਆ ਵੀ ਖੂਨ ਦੀ ਵੀ ਕੀ ਹਿਸਾਬ ਕਿਤਾਬ ਆ। ਉਦੋਂ ਲੋਕਾਂ ਦੇ ਜ਼ਿਹਨ 'ਚ ਇਹ ਹੋਣਾ ਨਾ ਕਿ ਖੂਨ ਲਾਲ ਹੀ ਆ ਸਾਰਿਆਂ ਦਾ। ਹੁਣ ਤੇ ਹਾਰਟ ਚੇਂਜ ਹੋ ਜਾਂਦੇ ਨੇ, ਐਕਸਚੇਂਜ ਹੋ ਜਾਂਦੇ ਹੁਣ ਤੇ ਬਹੁਤ ਅੱਗੇ ਗੇਮ ਚਲੀ ਗਈ ਆ, ਹਜ਼ਾਰਾਂ ਚੀਜ਼ਾਂ ਨੇ। ਨੇਲ ਕਟਰ ਲਾ ਲਾ ਤੂੰ, ਨੇਲ ਕਟਰ ਤੋਂ ਪਹਿਲੇ ਕੈਂਚੀਆਂ ਨਾਲ ਜਾਂ ਉਹ ਨਾਈ ਘਟਾਉਂਦੇ ਸੀ, ਨੇਰਨੇ ਨਾਲ ਨਾਈ ਕੱਟਦਾ ਸੀ, ਆਪ ਪਤਾ ਨਹੀਂ ਸੀ, ਆਪ ਜ਼ਿਆਦਾ ਕੈਂਚੀ ਨਾਲ ਕੱਟ ਲੈਣੇ। ਇੱਕ ਮਿਸਾਲ ਆ ਜਦੋਂ ਕੈਂਚੀ ਹੁੰਦੀ ਸੀ, ਨੇਲ ਕਟਰ, ਹੋਰ ਕਿੰਨੀਆਂ ਚੀਜ਼ਾਂ। ਤੋ ਇੱਕ ਉਸ ਤਰ੍ਹਾਂ ਉਸਤਾਦ ਜੀ ਉਹ ਉਸੇ ਅੱਛਾ ਫਿਰ ਆਹੋ ਬਲੇਡ ਆ ਗਿਆ, ਫਿਰ ਉਸ ਤੋਂ ਬਾਅਦ ਹੁਣ ਆ ਮਸ਼ੀਨ ਜਿਹੜੀ ਹੈ ਆਪਕੋ ਸੋਚ ਸਕਦਾ ਸੀ। ਇੱਕ ਮਿਸਾਲ ਆ, ਤੁਸੀਂ ਉਹ ਦੌਰ 'ਚ ਕਿਸੇ ਨੂੰ ਦਿਓ ਮਸ਼ੀਨ ਅੱਛੀ ਫਿਲਿਪਸ ਦੀ ਜਾਂ ਕਿਸੇ ਦੀ ਲੈ ਕੇ ਕਹਿ ਲਾ ਵੀ ਤੇਰੇ ਥੋੜੀ ਜਿਹੀ ਸ਼ੇਰ ਹੈ ਰੋਜ਼ ਤੋਂ ਇੰਝ ਫੇਰ ਲੈਣੀ, ਤੇ ਉਹਨੇ ਕਹਿਣਾ ਇਹ ਕੀ ਹੁੰਦੇ ਆ। ਯਾਨੀ ਹਜ਼ਾਰਾਂ ਚੀਜ਼ਾਂ ਆਈਆਂ ਨੇ, ਚੇਂਜ ਹੋ ਗਿਆ ਸਾਰਾ। ਤੇ ਦੂਸਰੀ ਗੱਲ ਹੁਣ ਏਦਾਂ ਹੀ ਪਿੱਛੇ ਚੱਲ ਜਾਓ, ਸਮਝ ਆ ਰਹੀ ਗੱਲ ਦੀ। ਹੁਣ ਨੇਲ ਕਟਰ ਤੋਂ ਪਹਿਲੇ ਜਿਹੜੀ ਚੀਜ਼ ਸੀ ਉਹ ਨੇਰਨੇ ਤੋਂ ਵੀ ਪਿੱਛੇ ਚੱਲ ਜਾਓ 100 ਸਾਲ ਕੁਝ ਹੋਰ ਸੀ। ਸਮਝ ਆ ਰਹੀ? ਹਾਂਜੀ, ਕੁਝ ਹੋਰ ਸੀ ਸਾਰਾ ਕੁਝ। ਉਹ ਤਾਂ ਨੇਰਨਾ ਪਾਤਾ ਇਹਨਾਂ ਨੇ ਇੱਥੇ। ਸਾਜੀ ਪੁਰਾਣੇ ਦੌਰ 'ਚ ਜਿਹੜਾ ਸਭ ਤੋਂ ਪਹਿਲੇ ਦੁਨੀਆ 'ਚ ਕੈਮਰਾ ਆਜ਼ਾਦ ਹੋਇਆ 2.5 ਮਰਲੇ ਦੀ ਬੈਠਕ ਜਿੱਡਾ ਸੀ, ਐਡਾ ਵੱਡਾ ਕੈਮਰਾ ਸੀ, ਮੈਨੂਅਲ ਉਹਦੇ ਅੰਦਰ ਫੀਤੇ ਚੱਲਦੇ ਘੁੰਮਦੇ ਹੁੰਦੇ ਸੀ ਤੇ ਆਵਾਜ਼ ਨਹੀਂ ਸੀ ਰਿਕਾਰਡ। ਆ ਜਿਹੜੀ ਅਸੀਂ ਵੇਖਦੇ ਆ ਚਾਰਲੀ ਚੈਪਲਨ ਸਾਹਿਬ, ਹਾਂਜੀ, ਇਹ ਜਿਹੜੇ ਕੈਮਰੇ ਨੇ ਬਲੈਕ ਐਂਡ ਵਾਈਟ, ਇਹਦੇ ਤੇ ਜਿਹੜਾ ਤੁਸੀਂ ਮਿਊਜ਼ਿਕ ਪਿੱਛੇ ਚੱਲ ਰਿਹਾ ਹੁੰਦਾ, ਇਹ ਕੈਮਰੇ ਦੇ ਪਿੱਛੇ ਲਾਈਵ ਮਿਊਜ਼ੀਸ਼ੀਅਨ ਬੈਠੇ ਹੁੰਦੇ ਸੀ। ਕੈਮਰੇ ਦੇ ਅੰਦਰ ਵੀਡੀਓ ਰਿਕਾਰਡ ਬਲੈਕ ਐਂਡ ਵਾਈਟ ਹੋਣ ਲੱਗ ਪਈ ਸੀ। ਆਡੀਓ ਵਾਲੀ ਪਿੰਨ ਨਹੀਂ ਸੀ ਕਿ ਵੀ ਸਾਰਿਆਂ ਨੂੰ ਮਾਈਕ ਵੀ ਲੱਗੇ ਨੇ ਜਾਂ ਬੂਮ ਲੱਗਾ ਤੈਨੂੰ ਆਡੀਓ ਨਹੀਂ, ਉਹਦੀ ਜਨਰਲੀ ਆਡੀਓ ਰਿਕਾਰਡ ਹੁੰਦੀ ਸੀ। ਤੇ ਜਨਰਲ ਕਿਸ ਤਰ੍ਹਾਂ ਰਿਕਾਰਡ ਹੁੰਦੀ ਸੀ ਕਿ ਸਾਹਮਣੇ ਕੈਮਰਾ ਲੱਗਾ, ਕੈਮਰੇ ਦੇ ਨਾਲ ਮਿਊਜ਼ੀਸ਼ੀਅਨ ਬੈਠੇ ਲਾਈਵ ਵਜਾ ਰਹੇ ਨੇ, ਇਹ ਲਾਈਵ ਹੋ ਰਿਹਾ ਸਾਰਾ ਕੁਝ ਨਾਲ ਰਿਕਾਰਡ ਹੋ ਰਿਹਾ। ਪੁਰਾਣੇ ਦੌਰ 'ਚ ਚੱਲ ਗਿਆ, ਵੱਡੇ ਕੈਮਰੇ ਨਾਲ ਸੈਲਫੀ ਖਿੱਚਣ ਲੱਗਾ, ਉੱਤੇ ਸੁੱਟ ਲਿਆ। ਉਹਨਾਂ ਨੇ ਬੜੇ ਵੱਡੇ, ਹਾਂਜੀ ਮੈਂ ਸਹੀ ਕਹਿ ਰਿਹਾ, ਵੱਡੇ ਕੈਮਰੇ ਹੁੰਦੇ ਸੀ, ਫੀਤੇ ਚੱਲਣੇ ਵਿੱਚ ਪਤਾ ਨਹੀਂ ਕੀ ਫੀਤੇ ਤੋਂ ਫਿਰ ਤਵੇ ਆ ਗਏ। ਤੇ ਹੁਣ ਤੇ ਭਾਜੀ ਅਗਲੇ ਨੇ ਕਹਿ ਜੀ 2 TB ਵਾਲਾ ਮੋਬਾਈਲ, ਤੇ ਮੈਮਰੀ ਕਾਰਡ ਵੀ ਮੁੱਕ ਗਏ ਹੁਣ ਤਾਂ ਅੱਛਾ ਮੈਮਰੀ ਕਾਰਡ ਦੇ ਸਾਡੇ ਹੁੰਦੇ ਆਏ ਸੀ ਨਾ ਮੈਮਰੀ ਕਾਰਡ। ਜਦੋਂ ਫੋਨ ਆਇਆ ਯਾਰ ਨਵਾਂ ਤੈਨੂੰ ਹੋਈ ਸੀ, ਜਦੋਂ ਮੋਬਾਈਲ ਆਇਆ ਨੰਬਰਾਂ ਵਾਲਾ ਜਦੋਂ ਆਇਆ 2010 ਮਟਰੋਲਾ ਦਾ ਆਇਆ ਸੀ, ਮਟਰੋਲਾ ਕਨੈਕਸ਼ਨ ਵਾਲਾ ਸਭ ਤੋਂ ਪਹਿਲੇ ਕਨੈਕਟ ਸਿਮ ਆਈ ਨਹੀਂ ਸੀ। ਇੰਸਟਾ ਦੀ ਕੋਈ ਸਿਮ ਹੁੰਦੀ ਸੀ, ਇੰਸਟਾ ਨਹੀਂ ਉਸ ਤੋਂ ਪਹਿਲੇ ਪਾਕਟਲ ਆਇਆ ਸੀ। ਪਾਕਟਲ ਦਾ ਫੋਨ ਆਇਆ ਜਿਹਦਾ ਕਨੈਕਸ਼ਨ ਚੱਲਦਾ ਹੁੰਦਾ ਸੀ PTCL ਟੈਪ, ਯਾਨੀ ਸਿਮ ਨਹੀਂ ਸੀ ਹੁੰਦੀ ਉਹਦੇ 'ਚ, ਡੂੰਡੀ ਵਾਲਾ ਸੈੱਟ ਹੁੰਦਾ ਸੀ ਵੱਡਾ। ਡੂੰਡੀ ਹੋਣੀ, ਵੱਡੇ ਸੈੱਟ ਹੋਣੇ, ਸਿਮ ਨਹੀਂ ਸੀ। ਫਿਰ ਸਿਮ ਵਾਲਾ ਆਇਆ, ਠੀਕ ਹੈ ਜੀ। ਅਤੇ ਅੱਜ ਤੂੰ ਦੇਖ ਲੈ ਕਿੱਥੇ ਗੇਮ ਪਹੁੰਚੀ ਪਈ। ਤੇਰੇ ਹੁੰਦਿਆਂ ਦੀ ਗੱਲ ਕਰ ਰਹੇ ਆ ਤੇ ਅੱਗੇ ਦੇਖ ਲਓ ਕੀ ਹਿਸਾਬ ਹੋਊਗਾ। ਇਦਾਂ ਹੀ ਆ ਉਸਤਾਦ ਜੀ। ਕੰਪਿਊਟਰ ਏਡੇ ਵੱਡੇ ਹੋਣੇ, ਫਲੋਪੀਆਂ ਪਾ ਕੇ ਸਪੇਸ ਕਿੰਨੀ ਹੁੰਦੀ ਸੀ, MB 3 MB 5 MB। ਕੰਪਿਊਟਰ ਦੀ ਆਪਣੀ ਸਪੇਸ ਹੀ ਨਹੀਂ ਸੀ ਹੁੰਦੀ, ਉਹਦੇ 'ਚ ਫਲੋਪੀ ਪਾਉਣੀ ਆ ਤੇ ਉਹਦੀ ਜਿੰਨੀ ਸਪੇਸ ਆ ਉਸ ਹਿਸਾਬ ਨਾਲ ਵਰਕ ਕਰਨਾ। ਵਿੰਡੋ ਹੁੰਦੀ ਨਹੀਂ ਸੀ, ਫਲੋਪੀਆਂ ਦਾ ਵੀ ਹੋਣ ਵਾਲੀ ਜਨਰੇਸ਼ਨ। ਵਿੰਡੋ ਨਹੀਂ ਸੀ ਹੁੰਦੀ। ਫਿਰ ਵਿੰਡੋ 98 ਬਣਾਈ ਉਹਨੇ, ਬਿਲ ਗੇਟਸ ਨੇ। 95 ਪਹਿਲੇ 95 ਆਹੋ, ਜਿਹੜੀ ਮੇਨ ਵੱਜੀ ਹੈ ਨਾ ਵਿੰਡੋ, ਉਹ 98 ਵੱਜੀ ਹੈ। ਇਹ ਕਮਰੇ ਜਿਹੜੇ ਕੈਮਰੇ ਦੇ ਅੱਗੇ ਖਲੋ ਕੇ ਆਪਣੇ ਦੋਸਤਾਂ ਨੂੰ ਕਹਿੰਦਾ ਆਓ ਸੈਲਫੀ ਲਈਏ, ਬੰਦੇ ਨੇ ਕਮਰੇ ਦਾ ਬੂਹਾ ਖੋਲ ਕੇ ਕਿਹਾ ਚੱਲੇਗਾ ਇਹ ਲੱਗਿਓ। ਇਹਨਾਂ ਦਾ ਵਿਆਹ ਸੀ ਇੱਕ ਤੇ ਕਹਿੰਦੇ ਪਰੌਣੇ ਕਹਿੰਦੇ ਉਹ ਕੰਪਿਊਟਰ 'ਚ ਪਾ ਦਿਓ। ਭਾਈ ਨਾ ਟੈਸਲਾ ਟੈਕਨੋਲੋਜੀ ਜਿਹੜੀ ਹੈ, ਜਿਹੜੀ ਆ ਕਾਰ ਦੀ, ਇਲੈਕਟ੍ਰਿਕ ਕਾਰ ਦੀ, ਦੱਸੋ ਕੋਈ ਸੋਚ ਸਕਦਾ ਸੀ? ਇੰਜਨ ਹੀ ਨਹੀਂ ਹੈਗਾ ਵਿੱਚ, ਆ ਗਿਆ ਪੈਟਰੋਲ ਹੀ ਨਹੀਂ ਪੈਣਾ। ਹੁਣ ਇੱਕ ਦੌਰ 'ਚ ਤੁਸੀਂ ਹੁਣ 20 ਸਾਲ ਪਹਿਲੇ ਤੁਹਾਨੂੰ ਕੋਈ ਬੰਦਾ ਕਹਿੰਦਾ ਯਾਰ ਇੱਕ ਗੱਡੀ ਆਏਗੀ ਪੈਟਰੋਲ ਹੀ ਨਹੀਂ ਹੋਣਾ, ਉਹ 'ਚ ਨਾ ਮੋਬਾਈਲ ਪੈਣਾ, ਨਾ ਉਹਦਾ ਆਇਲ ਚੇਂਜ ਹੋਣਾ, ਨਾ ਉਹਦਾ ਬੈਲਟ ਲੱਥਣਾ, ਨਾ ਉਹ 'ਚ ਇੰਜਣ ਹੋਣਾ, ਤੇ ਦੌੜੇਗੀ ਐਸਾ ਕਿ ਤੇਰੀ ਸੋਚ ਆ। ਤੇ ਇਦਾਂ ਹੀ ਸੇਮ ਲਾਈਕ ਅੱਜ ਮੈਂ ਤੈਨੂੰ ਕਹਿ ਰਿਹਾ ਕਿ ਉੱਡਣ ਵਾਲੀਆਂ ਗੱਡੀਆਂ ਹੋਣਗੀਆਂ, ਤੁਸੀਂ ਉਦਾਂ ਹੀ ਸੋਚ ਰਹੇ। ਵਾਹ ਮੈਂ ਕਿਹਾ ਜੋ ਗੱਲ ਦਿਮਾਗ 'ਚ ਆਉਂਦੀ ਨਾ ਉਹ ਹੋਣ ਵਾਸਤੇ ਹੀ ਦਿਮਾਗ 'ਚ ਆਉਂਦੀ ਆ, ਓਵਰ ਗੱਲ ਤੇ ਆ ਨਹੀਂ ਇਦਾਂ ਦੇ ਮੇਰੇ ਦਿਮਾਗ 'ਚ ਬਹੁਤ ਗੱਲਾਂ ਹੁੰਦੀਆਂ ਨਹੀਂ ਹੁੰਦੀਆਂ। ਇੱਕ ਗੱਲ ਮੇਰੇ ਦਿਮਾਗ 'ਚ ਆ ਰਿਹਾ, ਤੂੰ ਬਾਂਦਰ ਬਣ ਜਾਵੇ, ਤੂੰ ਨਹੀਂ ਨਾ ਬਣਨਾ ਮਜ਼ੀਦ। ਤੁਸੀਂ ਕਿੰਨਾ ਗੱਲਾਂ ਉਸਤਾਦ ਜੀ ਛੇੜੀਆਂ ਹੋਈਆਂ, ਉਹ ਗਰੀਬ ਘਰ ਕਿੱਦਾਂ ਦੇ ਹੋਣਗੇ ਘਰ, ਯਾਨੀ ਅੱਜ ਤੁਹਾਡੇ ਘਰਾਂ 'ਚ ਟੈਲਾ ਮਾਰਬਲ ਲੱਗੇ, ਇੱਕ ਦੌਰ ਹੋਏਗਾ ਸਾਦੀਆਂ ਕੰਧਾਂ ਦਾ ਘਰ ਹੋਏਗਾ ਤੇ ਤੁਸੀਂ ਕਹਿਣਾ ਯਾਰ ਇਹਨੇ ਪੱਕਾ ਮਕਾਨ ਬਣਾ ਲਿਆ। ਮਤਲਬ ਲੱਕੜੀ ਦੇ ਮਕਾਨ ਨੇ, ਕਾਨਿਆਂ ਦੇ ਮਕਾਨ ਨੇ, ਛੱਤਾਂ ਕਾਨਿਆਂ ਦੀਆਂ ਅੱਜ ਵੀ ਕਈਆਂ ਦੇ ਘਰਾਂ 'ਚ ਹੈ ਨੇ, ਕਾਨਿਆਂ ਦੀਆਂ ਛੱਤਾਂ, ਮਕਾਨ ਐਸੇ ਵਿੱਚੋਂ ਡਿੱਗ ਰਹੇ ਨੇ। ਅਸੀਂ ਮੁਲਤਾਨ ਜਦੋਂ ਮੇਰਾ ਬਚਪਨ ਸੀ ਸਾਜੀ, ਉਹ ਮਿੱਟੀ ਕਾਨੇ ਇਹਨਾਂ ਦੀਆਂ ਛੱਤਾਂ ਬਣਦੀਆਂ ਸੀ ਤੇ ਉਹਨਾਂ ਦੇ ਵਿੱਚੋਂ ਛੋਟੇ ਸੱਪ ਡਿੱਗ ਰਹੇ ਨੇ, ਪਤਾ ਨਹੀਂ ਕਿਦੋਂ ਦੇ ਅੰਦਰ ਪਲ ਰਹੇ ਨੇ ਮਿੱਟੀ ਦੇ ਵਿੱਚ। ਤੇ ਹੁਣ ਅੱਜ ਤੁਸੀਂ ਦੇਖੋ ਤਿਆਰ ਛੱਤੇ,
ਏਦਾਂ ਹੀ ਜਿਵੇਂ ਪੱਕੀ ਪਕਾਈ ਦੇ ਕੇ ਆਰਡਰ ਪੇ ਤਿਆਰ ਕਰਵਾਏ ਨਾ, ਵੀ ਛੱਤ ਨਹੀਂ ਸਿਰਫ ਤੁਸੀਂ ਲਿਆ ਕੇ ਉੱਤੇ ਛੱਤਾਂ ਰੱਖਣੀਆਂ ਨੇ ਬਸ, ਲੋ ਚਾਹ। ਏਦਾਂ ਹੀ ਉਸਤਾਦ ਜੀ ਇਹਨਾਂ ਦਾ ਵੀ ਘਰ ਬਹੁਤ ਮਾੜਾ, ਬਹੁਤ ਪੁਰਾਣਾ ਘਰ ਇਹਨਾਂ ਦਾ। ਇਹਨਾਂ ਦੇ ਘਰ ਨਾ ਜਮੇਰਾਤ ਆਟੇ ਦੀ ਬਜਾਏ ਸੀਮੈਂਟ ਦੇ ਕੇ ਜਾਂਦੇ ਲੋਕ, ਲੈ ਮਾੜਾ ਜਿਹਾ ਕਿਤੇ ਲਾ ਲਈ। ਇੰਨਾ ਮਾੜਾ ਘਰ ਆ ਉਸਤਾਦ ਜੀ, ਸ਼ਾਮ ਨੂੰ ਕੰਮ ਤੋਂ ਜਾ ਕੇ ਉਹਦੀਆਂ ਲੱਤਾਂ ਘੁੱਟਣ ਲੱਗ ਪਏ। ਘਰ ਦੀਆਂ ਇੰਨਾ ਮਾੜਾ ਇਹਨਾਂ ਦਾ ਘਰ ਆ। ਡਾਕਟਰ ਕੋ ਗਿਆ ਦਵਾਈ ਲੈਣ ਆਪਣੀ, ਤੇ ਉਹਨੂੰ ਸਲਾਹ ਦੇਣ ਡਿਆ ਮਕਾਨ ਤੇ ਵੀ ਮਾੜੀ ਜਿਹੀ ਪੰਜੀਰੀ ਛਿਣਕੋ। ਤੁਹਾਡਾ ਘਰ ਕਿਤੇ ਬੜਾ ਵੀ ਕਿਤੇ ਰਾਜਗੀਰ ਵਾਲੇ ਘਰ ਦਾ ਨਿਜ਼ਾਮ। ਉਸਤਾਦ ਜੀ ਇਹਨਾਂ ਦਾ ਵੀ ਤੇ ਮਾੜਾ ਹੀ ਘਰ ਆ। ਕਿੰਨਾ ਕੁ? ਐਡਾ ਮਾੜਾ ਘਰ ਆ, ਇੱਕ ਬੰਦੇ ਨੇ ਇਹਨਾਂ ਦੇ ਮਕਾਨ ਦੀ ਛੱਤ ਤੇ ਸ਼ਾਵਰ ਛਿੜਕਿਆ ਵਾ ਤੇ ਛੱਤ ਤੇ ਆਉਣ ਲੱਗ ਗਈ। ਸਾਵਰ ਐਡਾ ਮਾੜਾ ਘਰ ਆ, ਕਿਤੇ ਇਹਨਾਂ ਦਾ ਤਾਇਆ ਆਇਆ ਤੇ ਖੜ ਗਿਆ ਤੇ ਮਕਾਨ ਡਿੱਗ ਪਿਆ। ਇਹਦਾ ਮਤਲਬ ਜਦੋਂ ਇਹਨਾਂ ਦੇ ਘਰ ਕੋਈ ਆਉਂਦਾ ਤੇ ਉਹਨੂੰ ਖਾਂਸੀ ਆਵੇ ਤਾਂ ਬਾਹਰ ਆ ਕੇ ਗਲੀ 'ਚ ਕਰਦਾ ਅੱਜ ਹੀ ਇਹਨਾਂ ਦਾ ਘਰ ਵੀ ਤੇ ਮਾੜਾ ਹੀ ਆ। ਐਡਾ ਮਾੜਾ ਘਰ ਆ, ਬੂਹੇ ਨੂੰ ਨਿੱਕੀ ਜੀ ਤਾਲੀ ਲਾਈ ਆ ਤੇ ਉਹਦੇ ਵਜ਼ਨ ਨਾਲ ਦਰਵਾਜ਼ਾ ਡਿੱਗ ਗਿਆ। ਇੰਨਾ ਮਾੜਾ ਯਾਰ ਮਕਾਨ ਕੀ ਆ ਬਕਵਾਸ। ਆਹੋ, ਇੰਨਾ ਮਾੜਾ ਮਕਾਨ ਆ, ਉਹਦੀਆਂ ਇੱਟਾਂ ਵਿੱਚ ਨੂੰ ਵੜੀਆਂ। ਐਡਾ ਮਾੜਾ ਮਕਾਨ ਆ, ਆਪਣਾ ਮਕਾਨ ਲੈ ਕੇ ਝੰਗ ਬਾਜ਼ਾਰ ਫਿਰ ਰਿਹਾ ਵੱਡੇ ਦਵਾਖਾਨੇ ਤੇ। ਮੈਂ ਕਿਹਾ ਕਿੱਧਰ ਮਕਾਨ ਦੀ ਦਵਾਈ ਲੈਣਾ। ਐਡਾ ਮਾੜਾ ਮਕਾਨ, ਐਡਾ ਕਮਜ਼ੋਰ ਮਕਾਨ, ਕੰਧਾਂ ਤੇ ਦੇਸੀ ਘਿਓ ਮਿਲਣ ਦੇ। ਇੰਨਾ ਮਾੜਾ ਮਕਾਨ ਆ, ਸਾਰੇ ਬੱਚੇ ਇਹਨਾਂ ਦੇ ਪਿਛਲੇ ਕਮਰੇ 'ਚ ਬੈਠੇ, ਅੱਗੋਂ ਡੈਡੀ ਆਇਆ ਹੋਈ। ਸਹੀ ਗੱਲ ਆ। ਯਾਰ ਮਕਾਨ ਕੋ ਚੁੱਕਿਆ ਗਿਆ ਇਹਨਾਂ ਦਾ ਉਸਤਾਦ ਜੀ ਐਡਾ ਮਾੜਾ ਮਕਾਨ ਆ, ਯਾਰ। ਗਲੀ ਦੇ ਵਿੱਚ ਸਿਰਫ ਗਟਰ ਖੁੱਲੇ ਆ ਤੇ ਮਕਾਨ ਐ ਰੁੜਿਆ ਜਾ ਰਿਹਾ ਜਿਵੇਂ ਸਲਾਬ ਆ। ਨਹੀਂ ਕੋਈ ਨਹੀਂ ਕਰ ਕਰਿਆ। ਉਸਤਾਦ ਜੀ ਆ ਚੱਲ ਛੱਡ ਦੇ ਨਾ ਗੱਲ, ਉਹਦੀ ਗੱਲ ਅੱਛੀ ਸੀ ਕਿ ਵੀ ਅੱਗੋਂ ਡੇੜੀ ਚੁੱਕੀਗੀ। ਐਡਾ ਮਾੜਾ ਮਕਾਨ ਆ, ਇਹਨਾਂ ਨੇ ਕਿਸੇ ਪਾਰਟੀ ਦਾ ਝੰਡਾ ਨਹੀਂ ਲਾਇਆ। ਕਹਿੰਦਾ ਪਿਛਲੀ ਵਾਰੀ ਝੰਡਾ ਹੀ ਲੈ ਗਿਆ ਜੀ ਮਕਾਨ ਸਾਡਾ। ਇਹ ਆਪਸ ਦੇ ਵਿੱਚ ਨਹੀਂ ਇਹਨਾਂ ਦਾ ਐਡਾ ਮਾੜਾ ਮਕਾਨ ਹੈ, ਜਿਨ੍ਹਾਂ ਨੇ ਜਦੋਂ ਇੱਕ ਸਾਈਡ ਤੇ ਕੱਪੜੇ ਸੁੱਕਣੇ ਪਾਉਣੇ ਹੋਣ ਤੇ ਦੂਜੀ ਸਾਈਡ ਤੇ ਜਾ ਕੇ ਇੱਟਾਂ ਰੱਖਦੇ ਬੈਲੈਂਸ ਕਰਨ ਲਈ। ਇਹਨਾਂ ਦੀ ਛੱਤ ਤੇ ਆ ਕੇ ਕਬੂਤਰ ਬੈਠਾ ਤੇ ਇੰਨਾ ਮਕਾਨ ਥੱਲੇ ਵੜ ਗਿਆ। ਇਹ ਦੋਵੇਂ ਭਰਾ ਆਪਸ ਵਿੱਚ ਉੱਚੀ ਲੜੇ ਨੇ ਤੇ ਮਕਾਨ ਟੁਕਰਨ ਨੇ ਕੜਕ ਮਕਾਨ ਦੇ ਗੋਡਿਆਂ ਚੋਂ ਭਾਜੀ ਇਹਨਾਂ ਦੀਆਂ ਛੱਤਾਂ ਦੇ ਹਲਕੇ ਪੈ ਗਏ ਨੇ। ਇੰਨਾ ਮਾੜਾ ਮਕਾਨ, ਅੱਖਾਂ ਥੱਲੇ ਨਹੀਂ ਪੈਂਦੇ। ਇੰਨਾ ਮਾੜਾ ਮਕਾਨ ਆ। ਹਕੀਮ ਨੂੰ ਕਹਿੰਦਾ ਯਾਰ ਸਾਡੇ ਮਕਾਨ ਲਈ ਸੌਂਕਣੇ ਦੀ ਦਵਾਈ ਦੇ। ਇਹਨਾਂ ਦਾ ਵੀ ਉਸਤਾਦ ਜੀ ਇੰਨਾ ਮਾੜਾ ਮਕਾਨ ਆ, ਮਕਾਨ ਦੇ ਗਲ 'ਚ ਵੱਡਾ ਤਵੀਤ ਪਾਇਆ ਬਣਾ ਕੇ ਚਮੜੇ ਦਾ। ਐਡਾ ਮਾੜਾ ਮਕਾਨ ਆ, ਇਹਨਾਂ ਦੇ ਦਰਵਾਜ਼ੇ ਤੇ ਝੁਰੀਆਂ ਬਣੀਆਂ। ਚੋਰੀਆਂ। ਇਹਨਾਂ ਦਾ ਏਡਾ ਮਾੜਾ ਮਕਾਨ ਆ, ਕੋਈ ਭਾਰਾ ਬੰਦਾ ਆ ਜਾਵੇ ਨਾ ਅੰਦਰ, ਮਕਾਨ ਕਹਿਣ ਲੱਗ ਪੈਂਦਾ ਮੇਰੇ ਚਿੱਟੇ ਬਾਲਿਆਂ ਦਾ ਕੋਈ ਖਿਆਲ ਨਹੀਂ। ਇੰਨਾ ਮਾੜਾ ਮਕਾਨ ਆ, ਫਕੀਰ ਨੂੰ 10 ਰੁਪਏ ਦੇ ਕੇ ਨਾ ਸਾਡੇ ਮਕਾਨ ਲਈ ਦੁਆ ਕਰ ਲੈ। ਚਲੋ ਸਾਡਾ ਆਪਣਾ ਤੇ ਹੈ ਨਾ, ਤੇਰੇ ਵਾਂਗੂ ਤੇ ਨਹੀਂ ਨਾ ਉਸਤਾਦ ਜੀ ਪੂਰਾ ਮਹੀਨਾ ਡਰ ਡਰ ਕੇ ਗੁਜ਼ਾਰਦੇ ਆ। ਕਿਉਂ? ਮਾਲਕ ਮਕਾਨ ਹੁਣ ਵੀ ਨਾ ਆਈ ਵੀ, ਹੁਣ ਵੀ ਨਾ ਆਈ ਵੀ, ਕਿਰਾਏ ਤੇ ਰਹਿੰਦਾ ਵਾ। ਅੱਛਾ ਨਹੀਂ ਇਹ ਕਾਮੇਡੀ ਤਾਂ ਨਹੀਂ, ਇਹ ਤੇ ਰਾਜ-ਫਾਸ਼ ਕਰ ਰਹੇ। ਰਾਜ-ਫਾਸ਼ ਕੀ ਉਹ ਕੀ ਇਹ ਕਰਦੇ ਆ? ਤੁਹਾਨੂੰ ਬਾਅਦ ਚ ਦੱਸ ਲਈ ਨਾ, ਅੰਦਰ ਸ਼ੋਅ ਤੋਂ ਬਾਅਦ ਦੱਸ ਲਈ। ਨਹੀਂ ਉਸਤਾਦ ਜੀ ਮੇਰੀ ਗੱਲ ਸੁਣ ਕੇ, ਇਹਦਾ ਮਕਾਨ ਜਿਹੜੇ ਤੇ ਰਹਿੰਦਾ ਵਾ ਕਿਰਾਏ ਤੇ, ਹਾਂ ਇੱਕ ਮਾਲਕ ਮਕਾਨ ਆਇਆ ਵਾ ਕਿਰਾਇਆ ਲੈਣ। ਅੱਛੀ ਕੋਸ਼ਿਸ਼ ਕਰੀਏ। ਕੁਛ ਯਾਰ ਤੂੰ ਨਹੀਂ ਤੂੰ ਮਹਿਰ ਕੁਛ ਗੱਲਾਂ ਜਿਹੜੀਆਂ ਨੇ ਨਾ ਲਹਿਦਾ ਕਰਨ ਵਾਲੀਆਂ ਕਮਰੇ 'ਚ ਮੇਰੇ ਨਾਲ ਬੈਗ, ਉਹ ਵੀ ਤੂੰ ਉੱਥੇ ਕਰ ਦੇਣਾ। ਉਸਤਾਦ ਜੀ ਮਾਲਕ ਮਕਾਨ ਜੋ ਆਇਆ ਕਿਰਾਇਆ ਲੈਣ, ਅਦੋਂ ਇਹਨਾਂ ਦਾ ਫਿੱਕੀਆਂ ਉਹਨੂੰ ਮੈਂ ਉਹਨੂੰ ਨਹੀਂ ਵਿਚਾਰਾ ਦੇ ਨਾ ਘਰ ਮਾੜੇ ਨਾ, ਹਰ ਮਾਲਕ ਮਕਾਨ ਕਿਰਾਏਦਾਰ ਨੂੰ ਇਹ ਹੁੰਦਾ ਯਾਰ ਝੂਠ ਹੀ ਹੋ ਜੇ, ਤੇ ਇਹਦੇ 'ਚ ਕੋਈ ਗੱਲ ਨਹੀਂ ਐਸੀ। ਉਹਨੂੰ ਦੇਖੋ ਕੋਈ ਗੱਲ ਕਰਨ ਵਾਲੀ ਵੀ ਹੁੰਦੀ ਆ ਉਸਤਾਦ ਜੀ। ਆਪਣੇ ਮਾਲਕ ਮਕਾਨ ਨੂੰ ਫਿੱਕੀਆਂ ਹੀ ਮਸਾਲਾਂ ਦੇ ਰਿਹਾ। ਇਹਨਾਂ ਦਾ ਐਡਾ ਮਾੜਾ ਮਕਾਨ, ਬੂਹੇ ਦੇ ਬਾਹਰ ਨਾ ਮਕਾਨ ਦੇ ਵਿੱਚ ਥੋੜਾ ਜਿਹਾ ਮੋਰੀ ਕਰਕੇ ਨਾ ਕੰਧ 'ਚ, ਉਹਦੇ ਵਿੱਚ ਉਹਦੀ ਸੋਟੀ ਨਹੀਂ ਬਾਬੇ ਨੇ ਬੜੀ ਉਹ ਫਸਾਈ ਨਾਲ। ਹਿਸਾਬ ਲਾ ਯਾਰ, ਤੂੰ ਹਿਸਾਬ ਲਾ, ਬੈਠਕ ਦੇ ਨਾਲ ਦੀ ਕੰਧ 'ਚ ਇਕੱਲੀ ਸੋਟੀ ਆ ਕਰਕੇ। ਤੇ ਉਸਤਾਦ ਜੀ ਇਹਨਾਂ ਦਾ ਵੀ ਤੇ ਮਾੜਾ ਮਕਾਨ ਆ, ਮਕਾਨ ਦੀ ਪਰਲੀ ਸਾਈਡ ਤੇ ਬਾਲਾ ਟੰਗਿਆ ਇੱਕ ਸਾਈਡ ਤੇ। ਹਾਂ ਉਹਦਾ ਐ ਆ। ਹਾਂ ਇੱਧਰ ਨੂੰ ਮਜ਼ੀਦ ਅੱਛਾ ਹੋ ਜਾਏਗਾ ਤੂੰ। ਨਹੀਂ ਬਈ ਅੱਛਾ ਬਾਹਰਲਾ ਰੋਸ਼ਨਦਾਨ ਟੁੱਟ ਗਿਆ ਤੇ ਕਿਤੋਂ ਨਾ ਲੱਕੜੀ ਦਾ ਕਿਤੋਂ ਲੱਭ ਕੇ ਨਾ ਚੌਕਟਾ ਜਿਹਾ ਰੋਸ਼ਨਾ ਤੇ ਲੈ ਕੇ ਆ ਰਿਹਾ, ਤੇ ਮੈਂ ਕਿਹਾ ਕਿੱਧਰ? ਕਹਿੰਦਾ ਜੀ ਮਕਾਨ ਦਾ ਬੀੜ ਨਵਾਂ ਲਾਉਣਾ। ਸਾਡੀ ਇਹਨਾਂ ਦਾ ਮਕਾਨ ਇੰਨਾ ਮਾੜਾ, ਉਹ ਪਿਛਲੇ ਨਾਲ ਢੋਲ ਲਾ ਕੇ ਖਲੋਤਾ ਹੈ। ਪਿਛਲੇ ਨੇ ਆਪਣਾ ਮਕਾਨ ਢਾਇਆ ਤੇ ਉਹ ਵੀ ਨਾਲ ਹੀ ਡਿੱਗ ਪਿਆ। ਤੇ ਨਸੀਬ ਸਾਦ ਗਏ ਨੇ ਪਹਿਲਾਂ ਪਿੱਛੋਂ ਮੜਾ ਇਹਨਾਂ ਝਾੜਿਆ, ਉਹਦੇ ਇਹਨਾਂ ਦਾ ਮਕਾਨ ਸ਼ੁਰ ਕਰਕੇ ਹੋ ਗਿਆ। ਉਹ ਗਰੀਬ ਇਨਸਾਨ ਆ ਯਾਰ ਇਹਨਾਂ ਦੇ ਨਾਲ ਦਾ ਘਰ ਬਣਨ ਲੱਗ ਪਿਆ ਤੇ ਉਹਦੇ ਕੋਲ ਕੰਧ ਦਾ ਹਿੱਸਾ ਲੈਣ ਚਲਾ ਗਿਆ। ਆਪ ਉਸ ਕੰਧ ਦਾ ਇੰਨਾ ਮਾੜਾ ਮਕਾਨ ਹੈ ਇਹਨਾਂ ਦਾ। ਇਹਨਾਂ ਦੇ ਸਾਹਮਣੇ ਮਕਾਨ ਬਣਨ ਡਿਆ ਤੇ ਮਕਾਨ ਇਹਨਾਂ ਨੂੰ ਕਹਿਣ ਲੱਗਾ ਹੁਣ ਵੀ ਸ਼ਰਮ ਕਰ ਲਓ ਕੋਈ ਨਹੀਂ।
ਇਹਨਾਂ ਦੇ ਏਡਾ ਮਾੜਾ ਮਕਾਨ ਆ, ਛੱਤ ਤੇ ਮੀਂਹ ਪਵੇ ਨਾ ਤੇ ਪਾਣੀ ਦੇਖਦਾ ਨਾ ਪਰਨਾਲੇ ਤਾਂ ਥੋੜਾ ਥੋੜਾ ਰੇਸ਼ਾ ਵੀ ਡਿੱਗਣਾ। ਪੁਰਾਣਾ ਯਾਰ ਕੰਮ ਸੀ ਵੀ ਉਸਤਾਦ ਜੀ ਉਹ ਗਰੀਬ ਇਨਸਾਨ ਆ ਜਿਹਦੇ ਨਾਲ ਤੁਸੀਂ ਗੱਲ ਸ਼ੁਰੂ ਕਰ ਲਈ ਆ। ਸਹੀ ਸਕਸੈਨਾ ਸਾਹਿਬ ਸਹੀ ਕਹਿ ਰਹੇ ਸੀ। ਠੀਕ ਆ, ਆਪਣੇ ਅੱਬੂ ਦੇ ਦੰਦ ਪਵਾਉਣੇ ਸੀਗੇ ਤੇ ਝੰਗ ਬਾਜ਼ਾਰੋਂ ਬੱਕਰੇ ਦੇ ਦੰਦ ਪਵਾਤੇ 1200 ਰੁਪਏ ਦੇ। ਹੁਣ ਇਹਦਾ ਅੱਬੂ ਸਵੇਰ ਸੈਰ ਤੇ ਜਾਂਦਾ, ਨਾਲ ਘਾਹ ਖਾ ਜਾਂਦਾ ਬਹੁਤ, ਪੱਤੇ ਖਾ ਰਿਹਾ। ਉਸਤਾਦ ਜੀ 1200 ਰੁਪਏ ਦੇ ਬੱਕਰੇ ਦੇ ਦੰਦ ਪਵਾਏ ਆ ਅੱਬੂ ਨੂੰ। ਇੱਕ ਘਰ ਮਹਿਮਾਨ ਚਲਾ ਗਿਆ, ਬਾਕੀ ਸਾਰੇ ਫਰੂਟ ਖਾ ਗਏ, ਇਹਦਾ ਅੱਬਾ ਛਿਲੜਾ ਖਾ ਗਿਆ। ਭਾਜੀ ਇਹਨੇ ਵੀ ਆਪਣੇ ਪਿਓ ਦੀ ਬਾਹ ਬੰਦ ਦੀ ਲਵਾਤੀ ਹੋਏ, ਇੱਕ ਹੱਥ ਨਾਲ ਸਲਾਮ ਲੈਣਾ ਸੀ, ਇੱਕ ਨਾਲ ਐਂ ਕਰਦਾ। ਹੱਸਦਾ ਕਿਉਂ? ਮੇਰੀ ਗੱਲ ਸੁਣੋ ਉਸਤਾਦ ਜੀ, ਨਹੀਂ ਮੇਰੀ ਗੱਲ ਅੱਛੀ ਗੱਲ ਤੇ ਐਪਰੀਸ਼ੀਏਟ ਕਰਨਾ। ਨਹੀਂ ਹੱਸਨਿਆ ਵਾ, ਠੀਕ ਆ। ਨਹੀਂ ਤੇਰਾ ਹਾਸਾ ਨਿਕਲ ਗਿਆ ਬੇਟੇ ਦੋਸਿਆ ਦੀ, ਉਹਦਾ ਐਕਟ ਵੇਖ ਕੇ ਤੇਰਾ ਹਾਸਾ ਨਿਕਲ ਗਿਆ। 1200 ਰੁਪਏ ਦੇ ਆਪਣੇ ਵਾਲਦ ਸਾਹਿਬ ਦੇ ਦੰਦ ਲਵਾਏ। ਦੂਜਾ ਵਿਆਹ ਕਰਾਉਣ ਲੱਗਾ ਤੇ ਰਿਸ਼ਤੇ ਵਾਲੇ ਆ ਕੇ ਇੰਜ ਚੈੱਕ ਕਰ ਰਹੇ, ਅੱਬਾ ਦੋਂਦਾ ਕਿ ਚੌਗਾ। ਯਾਰ ਨਾਲ ਸੀ ਯਾਰ। 1200 ਰੁਪਏ ਦੇ ਉਸਤਾਦ ਜੀ ਇਹਨੇ ਆਪਣੇ ਅੱਬੇ ਦੇ ਬੱਕਰੇ ਦੇ ਦੰਦ ਲਵਾਏ। ਠੀਕ। 버ਗਰ ਖਾ ਕੇ ਅੱਧਾ ਘੰਟਾ ਇੰਜ ਹੀ ਕਰੀ ਜਾ ਰਿਹਾ। ਇਹ ਕਿਹੜਾ ਕੰਮ ਹੈ ਯਾਰ, ਅੱਲਾ ਮਾਫੀ ਦੇਵੇ। ਇਹਨੇ ਆਪਣੇ ਅੱਬੇ ਦੇ ਦੰਦ ਜਿਹੜੇ ਨਾ ਬੱਕਰੇ ਤੋਂ ਲਵਾ ਲਏ ਤੇ ਆਪਾਂ ਮਿੰਟ ਬਾਅਦ ਕਰ ਉਹ ਕਹਿੰਦਾ ਬੋ ਅੱਬਾ ਉਹਨਾਂ ਨੇ ਮਾੜਾ ਜਿਹਾ ਪਿੱਛੇ ਸਰਾਣਾ ਬੰਨਤਾ, ਕਹਿੰਦੇ ਲਾਓ ਚੱਕੀਏ ਬਾਹ ਹੋ ਗਈ। ਓ ਯਾਰ 1200 ਰੁਪਏ ਦੇ ਜੋ ਬੱਕਰੇ ਦੇ ਦੰਦ ਲਵਾ ਲੇ। ਅੱਬਾ ਇੱਧਰ ਸਾਜੀ, ਨਹੀਂ ਸਾਜੀ ਗੱਲ ਸੁਣ ਕੇ ਇੱਧਰ ਮੇਰੇ ਵੱਲ ਦੇਖ ਕੇ। ਅੱਜ ਅਸੀਂ 1200 ਰੁਪਏ ਦੇ ਅੱਬੇ ਦੇ ਬੱਕਰੇ ਦੇ ਦੰਦ ਲਵਾਏ ਔਰ ਰਾਤ ਨੂੰ ਇੰਜ ਸੁੱਤਾ ਪਿਆ। ਜੀ ਮਾਰ ਕੇ ਭਾਜੀ ਇਹਦਾ ਐਕਸੀਡੈਂਟ ਹੋ ਗਿਆ, ਮੇਰੀ ਵਾਰੀ। ਬੇਟੇ ਗੱਲ ਉਹਨੇ ਇੱਕ ਬੜੀ ਅੱਛੀ ਗੱਲ ਕੀਤੀ, ਉਹਦੀ ਨਿਕਲ ਗਈ। ਕਹਿੰਦਾ ਇਹਨੇ ਨਾ ਆਪਣੇ ਅੱਬੇ ਦੇ ਬੱਕਰੇ ਦੇ ਪਿੱਛੇ ਸਰਾਣਾ ਬਣ ਕੇ ਤੇ ਚੱਕੀ ਅੱਬਾ ਬਣਾ ਲਿਆ। ਲੈ ਚੱਕੀ ਅੱਬਾ। ਉਸਤਾਦ ਜੀ ਇਹਦਾ ਐਕਸੀਡੈਂਟ ਹੋ ਗਿਆ, ਉਹਨਾਂ ਨੇ ਇਹਨੂੰ ਖੋਤੇ ਦੇ ਦੰਦ ਲਵਾਤੇ ਤੇ ਹੁਣ ਆਪਣੇ ਵੱਡੇ ਭਰਾ ਨੂੰ ਆਵਾਜ਼ ਮਾਰਾ, ਓਏ ਓਏ ਓਏ। ਮੇਰਾ ਬਾਲ ਪੂਰੀ ਤਰ੍ਹਾਂ ਦੁਬਾਰਾ ਲੰਮੀ ਐਂਡ ਤੱਕ ਚੱਲ, ਉਹ ਵੀ ਐਂਡ ਤੇ ਕਰੀ, ਉਹ ਵੀ ਐਂਡ ਤੇ ਚੱਲ ਚੱਲ। ਓਏ 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 ਇਹਨੇ ਉਸਤਾਦ ਜੀ ਆਪਣੇ ਖੋਤੇ ਦੇ ਦੰਦ ਲਵਾ ਲਏ ਤੇ ਬਾਅਦ ਚ ਇੱਥੋਂ ਰੱਸਾ ਵੀ ਲਗਾਇਆ ਹੈ। ਨਹੀਂ ਮੂੰਹ 'ਚ ਸਾਈਕਲ ਦੇ ਵਿੱਚ ਐਕਸਲ ਨਹੀਂ ਹੁੰਦਾ, ਉਹ ਵੀ ਪਾਇਆ ਹੈ। ਇਹਦੇ ਸਹੁਰੇ ਦੇ ਬੱਕਰੇ ਦੇ ਦੰਦ ਲਵਾ ਲਏ ਤੇ ਸਹੁਰਾ ਸੋਫੇ ਤੇ ਬੈਠਾ ਉੱਠਿਆ ਤੇ ਕਹਿੰਦਾ ਚਾਚਾ ਜੀ ਤੁਹਾਡੀਆਂ ਮੇਗਣਾ ਡਿੱਗ ਪਈਆਂ। ਉਸਤਾਦ ਜੀ ਇਹਨੇ ਬਦਮਾਨਸ ਦੇ ਦੰਦ ਲਵਾ ਲਏ ਤੇ ਦੋਸਤਾਂ ਨਾਲ ਆਇਆ ਖਲੋਤਾ ਹੈ। ਖੋਤੇ ਦੇ ਦੰਦ ਲਵਾ ਲਏ ਉਸਤਾਦ ਜੀ ਤੇ ਘਰ ਵਾਲਿਆਂ ਨੇ ਇਹਦੇ ਮੂੰਹ ਤੇ ਛਿੱਕੂ ਜਿਹਾ ਦਿੱਤਾ, ਨਾਲ ਵੱਢਣ ਲੱਗ ਗਿਆ ਸੀ। ਇਹਨੇ ਵੀ ਖੋਤੇ ਦੇ ਦੰਦ ਲਵਾਏ ਤੇ ਘਰਦਿਆਂ ਨੂੰ ਕਹਿਣਾ ਮੈਨੂੰ ਬਾਨਾ। ਇਹਨੇ ਖੋਤੇ ਦੇ ਦੰਦ ਲਵਾਏ ਤਾਂ ਬੁੱਢੀਆਂ ਕਹਿੰਦੀਆਂ ਕਿਤੇ ਖੋਰ ਵੀ ਲਵਾ ਲੈਣਾ ਠੀਕ ਹੋ ਜਾਏ। ਪੂਰਾ ਸੈੱਟ ਹੋ ਜਾਏ। ਇਹਨੇ ਬਾਂਦਰ ਦੇ ਦੰਦ ਲਵਾ ਲਏ ਉਸਤਾਦ ਜੀ ਤੇ ਘਰ ਆਇਆ ਅੱਬਾ ਬੁਲਾਉਣ ਡਿਆ ਤੇ ਕਹਿੰਦਾ ਆਹੋ ਬਾਂਦਰ ਦੇ ਦੰਦ ਲਵਾਲੇ ਤਾਂ ਆਪਾਂ ਕਹਿੰਦਾ ਓਏ ਤੈਨੂੰ ਮੈਂ ਕਹਿੰਦਾ ਰਹਿ ਦੇ ਚੱਲ ਜੀ ਖੈਰ ਕੁਝ ਨਹੀਂ। ਇਹਨੇ ਕੁੱਤੇ ਦੇ ਦੰਦ ਲਵਾ ਲਏ। ਇਹਨੇ ਕੁੱਤੇ ਦੇ ਦੰਦ ਲਵਾ ਲਏ। ਪਹਿਲੇ ਟੁੱਟ ਗਏ ਸੀ, ਚੇਂਜ ਕਰਕੇ ਲਵਾਉਂਦਾ ਤੂੰ। ਇਹਨੇ ਕੁੱਤੇ ਦੇ ਦੰਦ ਲਵਾ ਲਏ ਤੇ ਆਪਣੇ ਦੋਸਤਾਂ ਨਾਲ ਵੱਡੇ ਹੋਟਲ ਦੀ ਚਾਹ ਪੀਣਾ। ਕੁੱਤੇ ਦੇ ਦੰਦ ਲਵਾ ਲਏ ਤੇ ਅਗਲੀ ਵਾਰੀ ਫੇਰ ਟੁੱਟ ਕੇ ਫੇਰ ਜਾ ਕੇ ਉਹਨੂੰ ਕਹਿੰਦਾ ਉਹ ਪਿਛਲੀ ਵਾਰੀ ਵਾਲੇ ਕਰਦੇ। ਇਹਨੇ ਘੋੜੇ ਦੇ ਦੰਦ ਲਵਾ ਲਏ ਤੇ ਵਿਆਹ ਤੇ ਸ਼ਰਾਬ ਪੀ ਕੇ ਬੜਕਾ ਮਾਰਨ ਨਾਲ ਕਹਾ ਵਾਹ ਵਾਹ। ਹਾਲੇ ਕਿਹੜਾ ਘੋੜਾ ਹੁੰਦਾ ਬਗੈਰ ਤਾਂ, ਇਹ ਕਿਹੜਾ ਘੋੜਾ ਲੈ ਆ। ਘੋੜਾ ਤਰਫ ਨਹੀਂ ਘੋੜਾ ਜ਼ਰਾ ਹੱਸਮੁਖ, ਘੋੜਾ ਹੱਸਮੁਖ ਸੀ ਜ਼ਰਾ। ਘੋੜਾ ਦਾ ਹੱਸੋ ਕਿੱਡੇ ਹੁੰਦੇ। ਕੱਟੇ ਦੇ ਦੰਦ ਲਵਾ ਲਏ ਉਸਤਾਦ ਜੀ ਤੇ ਵਿਆਹ ਹੋਣ ਡਿਆ ਤੇ ਨਿਕਾਹ ਹੋ ਰਿਹਾ ਕਬੂਲ ਆ ਕਹਿੰਦਾ ਦੰਦ ਲਵਾ ਲਏ ਤੇ ਜ਼ੁਬਾਨ ਕੱਟ ਕੇ ਨੱਕ ਚ ਪਾ ਲਈ।
ਲਈ ਆ ਓਏ ਆਹੋ ਯਾਰ ਉਹਨਾਂ ਦੀ ਜ਼ਬਾਨ ਕੈਸੀ ਸਿੱਧੀ ਨੱਕ 'ਚ ਚਲੀ ਜਾਂਦੀ। ਇਹਦੇ ਤਾਏ ਦੇ ਨਾ ਉਹਨੂੰ ਬੱਕਰੇ ਦੇ ਦੰਦ ਲਵਾ ਲਏ ਤੇ ਉਹ ਸੁੱਤਾ ਤੈਨੂੰ ਉਠਾਉਣ ਡਿਆ ਤਾਇਆ ਜੀ ਪਿੱਛੋਂ ਫੜ ਕੇ ਜੇ ਬੱਕਰਾ ਨਹੀਂ ਚੈੱਕ ਕਰਦਾ ਲੱਗ ਤੋਂ ਨਹੀਂ ਇਹਨੇ ਬੱਕਰੇ ਦੇ ਕੰਨ ਲਵਾਏ ਨਾ ਤੇ ਘਰ ਦੇ ਕਹਿੰਦਾ ਪਾਣੀ ਲਿਆਓ ਪਾਣੀ ਪੀਣਾ ਘਰਦਿਆਂ ਨੇ ਏਡੇ ਡੋਂਗੇ 'ਚ ਪੱਕਦੇ ਛੀਓ ਇਹਦੇ ਤਾਏ ਦੇ ਬੱਕਰੇ ਦੇ ਦੰਦ ਲਵਾ ਲਏ ਤੇ ਉਹ ਇੰਜ ਪੌੜੀਆਂ ਭੁੜਕ ਕੇ ਚੜਨੇ ਤੇ ਕਿਸੇ ਨੇ ਪੁੱਛਿਆ ਇਹ ਕੀ ਕਹਿੰਦਾ ਇਹ ਪਹਾੜੀ ਤਾਇਆ ਵਾ ਬੱਕਰੇ ਦੇ ਦੰਦ ਲਵਾ ਲਏ ਤੇ ਬਿਮਾਰ ਹੋ ਗਿਆ ਉਹ ਕਸਾਈ ਨੂੰ ਬੁਲਾ ਲੇ। ਇਹਨੇ ਉਸਤਾਦ ਜੀ ਦੰਦ ਲਵਾਉਣ ਗਿਆ ਤੇ ਉਹਨਾਂ ਕੋਲ ਦੰਦ ਮੁੱਕੇ ਸੀ। ਉਹਨਾਂ ਨੇ ਨਾ ਕਿਸੇ ਨਿੱਕੇ ਜਿਹੇ ਲੇਲੇ ਦੇ ਲਾਤੇ ਤੇ ਇਹਦੀ ਅੰਮੀ ਨੇ ਇਹਨੂੰ ਆਵਾਜ਼ ਮਾਰੀ ਉਹ ਨੋਨੀ ਤੇ ਅੱਗੋਂ ਐਂ ਜਾ ਰਿਹਾ ਛੋਟੇ ਨਹੀਂ ਕਰਦੇ ਹੁੰਦੇ ਅੱਛਾ ਸਿਰਫ ਦੰਦ ਲਵਾਉਣ ਨਾਲ ਉਹਦੀ ਪੂਰੀ ਸ਼ਖਸੀਅਤ ਲੈ ਲਿਆ ਲਈ ਹੋ ਗਈ ਅੰਦਰ ਹੋ ਗਈ ਉਹ ਤਬੀਅਤ ਤੇ ਇੰਜ ਕਰਦਾ ਆ ਰਿਹਾ। ਇਹ ਕਿਹਾ ਦੰਦ ਲਵਾਉਣ ਬੱਕਰੇ ਦੇ ਨੇ ਕਿਹਾ ਬੱਕਰੇ ਦੇ ਨਹੀਂ ਕਹਿੰਦਾ ਕੁੱਤੇ ਦੇ ਲਵਾ ਦੇ ਤੇ ਉਹਨੇ ਕੁੱਤੇ ਦੇ ਦੰਦ ਲਾਏ ਤੇ ਟੀਕੇ ਲਵਾਉਂਦਾ ਫਿਰ ਪਿੰਨੀ ਤੇ ਲਵਾ ਦਿੱਤੇ। ਸਹੀ ਗੱਲ ਹੈ। ਏਡਾ ਪਾਗਲ ਆ ਉਸਤਾਦ ਜੀ ਇਹ ਉਹ ਬੁੱਲ ਨਹੀਂ ਹੁੰਦਾ ਜਿਹੜਾ ਰੈੱਡ ਕੱਪੜੇ ਦੇ ਵਿੱਚੋਂ ਲੰਘਦਾ ਇਹਦੇ ਉਹ ਮੂੰਹ ਹੀ ਲਵਾ ਲਿਆ ਬੁੱਲ ਵਾਲਾ ਤੇ ਇੱਕ ਜਗ੍ਹਾ ਤੋਂ ਛਿੱਤਰ ਖਾ ਲੇ ਕਿਉਂ ਮੇਲੇ ਤੇ ਚਲਾ ਗਿਆ ਤੇ ਉੱਥੇ ਢੁੱਡਾ ਹੀ ਮਾਰੀ ਜਾਵੇ ਮਲੰਗਾ ਦੇ ਜਿਹੜਾ ਅੱਗੇ ਆ ਰਿਹਾ ਲਾਲ ਸੂਟ ਵਾਲਾ ਉਹ ਪਿਆ ਮੇਲੇ ਤੇ ਜਾ ਕੇ ਜਵਾਜ ਇੱਕ ਬੰਦਾ ਦੰਦਾਂ 'ਚ ਢੋਲ ਘਮਾਉਂਦੇ ਉਹ ਚੱਕਿਆ ਫਿਰ ਰੈੱਡ ਬੁੱਲ ਦਾ ਮੂੰਹ ਲਵਾ ਕੇ ਆ ਗਿਆ ਘਰਦਿਆਂ ਨੇ ਸਾਰੀਆਂ ਲਾਲ ਰੰਗ ਮਿਰਚੀ ਦਾ ਗੈਪ ਕਰਤੀ ਆ ਉਹ ਮੂੰਹ ਲਵਾ ਕੇ ਨਾ ਬੋਲਦਾ ਤੇ ਮੰਗਦਾ ਸੀ ਉਹ ਤੇ ਇੱਕ ਵਿਆਹ ਤੇ ਜਾ ਗਿਆ ਵੱਡੇ ਚੌਧਰੀ ਜੀ ਉਹ ਡਰੀ ਜਾਣ ਉਹ ਭਾਈ ਆ ਕੀ ਆ ਗਿਆ ਭਾਜੀ ਇਹਨੇ ਤੇ ਦੱਸੋ ਵੱਡੇ ਭਰਾ ਦਾ ਨਵੱਖੀ ਪਾੜਤੀ ਉਹ ਕਿੱਦਾਂ ਇਹਨੇ ਬੁੱਲ ਵਾਲਾ ਮੂੰਹ ਲਵਾਇਆ ਵਾ ਉਹ ਗਰਮੀਆਂ 'ਚ ਉਹਨੇ ਦਵਾਣਾ ਕੱਟਿਆ ਵਾ ਭਾਈ ਉਹਨਾਂ ਨੇ ਸਿੱਧੇ ਪਰਾਤ ਦੇ ਵਿੱਚ ਪਰਾਤ ਸਮੇਤ ਉਹਦੀ ਬੱਕੀ 'ਚ ਇਹਨੇ ਸਾਜੀ ਬਾਂਦਰ ਦਾ ਮੂੰਹ ਲਵਾਉਣ ਗਿਆ ਬਾਂਦਰ ਕਹਿੰਦਾ ਫਿਰ ਆਪਣਾ ਦੇ ਮੈਨੂੰ ਫਿਰ ਉਹਨੂੰ ਲਾਇਆ ਤੇ ਕਹਿੰਦੇ ਆ ਹੁਣ ਸਹੀ ਬਣਿਆ ਜੀ ਇਹਦਾ ਇਹਨੇ ਮੂੰਹ ਲਵਾ ਲਿਆ ਉਹ ਬੋਲਦ ਦਾ ਉਹੀ ਜਿਹੜਾ ਬੁੱਲ ਦਾ ਤੇ ਮੋਟਰ ਨੂੰ ਟੱਕਰਾਂ ਮਾਰੀ ਜਾਵੇ ਲਾਲ ਪੰਪ ਨੂੰ ਹਾਲਾਂਕਿ ਉਹ ਹੋਰ ਰੰਗ ਦਾ ਸੀ ਇਹਦਾ ਆਪਾਂ ਕਹਿੰਦਾ ਲਾਂਤੀਆਂ ਕਰਨ ਡਿਆ ਕਹਿੰਦਾ ਲਾਲ ਪੰਪ ਨਹੀਂ ਸਾਜੀ ਇਹਨੇ ਕੁੱਤੇ ਦੇ ਦੰਦ ਲਵਾ ਲਏ ਤੇ ਬੰਦਿਆਂ 'ਚ ਬੈਠਾ ਬੜਕਾ ਮਾਰਨ ਡਿਆ ਸਾਡਾ ਵੱਡਿਆ 14 ਟੀਕੇ ਹੀ ਮੰਗਦਾ ਜੀ। ਜਿਵੇਂ ਦੌਰ ਉਸਤਾਦ ਜੀ ਪੁਰਾਣਾ ਤੇ ਜਾਂ ਨਵਾਂ ਹੋਣ ਦਾ ਦੌਰ ਹੈ ਜੇ ਵਾਕਈ ਪਿਛਲੇ ਦੌਰ 'ਚ ਜਾਣ ਦੀ ਰਸਾਈ ਹੋਵੇ ਬੰਦੇ ਕੋਲ ਬੰਦਾ ਆਪਣੇ ਸਾਰਿਆਂ ਨੂੰ ਮਿਲ ਸਕਦਾ ਨਾ ਫਰੀਦ ਪਿਛਲੇ ਦੌਰ 'ਚ ਗਿਆ ਫੌਰਨ ਵਾਪਸ ਆ ਕੇ ਕਹਿੰਦਾ ਯਾਰ ਸਾਈਕਲ ਨੂੰ ਤਾਲਾ ਹੀ ਨਹੀਂ ਲਾਇਆ ਮੈਂ। ਬੁੱਲ ਦਾ ਮੂੰਹ ਲਵਾ ਲਿਆ ਉਸਤਾਦ ਜੀ ਬੁੱਲ ਕਿਹੜਾ ਉਹ ਬੁੱਲ ਨਹੀਂ ਹੁੰਦਾ ਢੋਡਾ ਵਾਲਾ ਬੁੱਲ ਤੇ ਪਹਿਲੇ ਦਿਨ ਹੀ ਆਪਣੀ ਬੁੱਢੀ ਮਾਰਤੀ ਕਿਉਂ ਉਹ ਲਾਲ ਜੋੜਾ ਪਾ ਕੇ ਆਈ ਸੀ ਘੁੰਡ ਚ ਖਿੱਦਣਾ ਪੱਖੇ ਦਾ ਡੰਗੀ ਅੱਛਾ ਸਾਲਿਆ ਘੁੰਡ ਜਿਹੜਾ ਚੁੱਕਿਆ ਵੀ ਲਾਲ ਹੀ ਸੀ ਤੇ ਮੂੰਹ ਤੇ ਨਹੀਂ ਉਹ ਚਾਦਰ ਲਈ ਸੀ ਉਤੋਂ ਲਹਿਦਾ ਜਿਹੜੀ ਅੱਛਾ ਚਾਦਰ ਉਹਨੇ ਲਿਆਦਾ ਇੱਕ ਚੱਦਰ ਲਈ ਵੱਡੀ ਚਾਦਰ ਉਹਨੇ ਜੁਗਤ ਆਪਣੀ ਬਰਾਬਰ ਕਰਨ ਲਈ ਲੌਜਿਕ ਬਣਾ ਲਈ ਉਹਨੇ ਉੱਤੇ ਚੱਦਰ ਪਾ ਲਈ ਬੁੱਢੀ ਨੇ ਬੁੱਲ ਦਾ ਮੂੰਹ ਲਵਾ ਲਿਆ ਤੇ ਰਾਵਲਪਿੰਡੀ ਚੋਂ ਛਿੱਤਰ ਪੈ ਗਏ ਇਹਨੂੰ ਕਿਉਂ ਲਾਲ ਹਵੇਲੀ 'ਚ ਟੱਕਰਾਂ ਮਾਰ ਭਾਜੀ ਨੂੰ ਮੈਂ ਲਾਹੌਰ ਲੈ ਗਿਆ ਨਸੀਬੋ ਲਾਲ ਦੀ ਬੱਕੀ ਸੇਕ ਇਹਨੇ ਬੁੱਲ ਦਾ ਮੂੰਹ ਲਵਾਇਆ ਸਾਜੀ ਤੇ ਰੋਣ ਡਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਲਾਲ ਮਰਚਾਂ 'ਚ ਮੂੰਹ ਮਾਰ ਸਾਰੀਆਂ ਅੱਖਾਂ 'ਚ ਬਹਿ ਇੱਕ ਮਾਂ ਆਪਣੇ ਬੱਚੇ ਨੂੰ ਖਿਡਾਰੀ ਮੇਰਾ ਲਾਲ ਉਹਨੂੰ ਸਿੰਗਾਂ ਨਾਲ ਚੁੱਕਦਾ ਬੁੱਲ ਦਾ ਮੂੰਹ ਲਵਾ ਲਿਆ ਤੇ ਲਾਹੌਰ ਓਏ ਚਲਾ ਗਿਆ ਬੁੱਲ ਦਾ ਮੂੰਹ ਲਵਾ ਲਿਆ ਤੇ ਲਾਹੌਰ ਚਲਾ ਗਿਆ ਤੇ ਲਾਲ ਕਿਲੇ ਦੇ ਦਰਵਾਜ਼ੇ ਵੀ ਭੰਨਿਆ ਆ ਖਿੜਕੀਆਂ ਵੀ ਭੰਨਿਆ ਉਹਦੀ ਹਰ ਚੀਜ਼ ਤਬਾਹ ਕਰਤੀ ਸਾਜੀ ਇਹਨੇ ਬਾਂਦਰ ਦਾ ਮੂੰਹ ਲਵਾ ਲਿਆ ਤੇ ਘਰਦਿਆਂ ਨਾਲ ਲੜਾਈ ਪਵਾਈ ਹੋਈ ਇੱਥੇ ਡੰਡਾ ਲਵਾ ਕੇ ਦੋ ਮੈਨੂੰ ਮੈਂ ਉਹਦੇ ਤੇ ਪੁੜ ਗਿਆ ਐ ਕਰਨਾ ਹੋਰ ਬਾਂਦਰ ਦਾ ਮੂੰਹ ਲਵਾ ਲਿਆ ਤੇ ਘਰ ਗਿਆ ਉਹ ਕਹਿੰਦੇ ਫੇਰ ਉਹ ਹੀ ਲਵਾਇਆ ਬਾਂਦਰ ਦਾ ਮੂੰਹ ਲਵਾ ਲਿਆ ਘਰ ਰਿਸ਼ਤਾ ਵੇਖਣ ਵਾਲੇ ਕਹਿੰਦੇ ਕੀ ਖਾਓਗੇ ਕਹਿੰਦਾ ਟਾਂਗਰੀਆਂ ਇਹਨੇ ਵੀ ਉਸਤਾਦ ਜੀ ਬਾਂਦਰ ਦਾ ਮੂੰਹ ਲਵਾ ਲਿਆ ਤੇ ਗੰਨੇ ਵਾਲੀ ਟਰਾਲੀ ਦੇ ਉੱਤੇ ਬਹਿ ਕੇ ਜਾ ਰਿਹਾ ਇੱਕ ਬੱਚੇ ਨੇ ਗੰਨਾ ਖਿੱਚਿਆ ਕੋ ਕਰਦਾ ਪੈ ਗਿਆ ਯਾਰ ਦੋੜਿਆ ਫਿਰ ਮੈਂ ਕਿਹਾ ਮੇਰਾ ਮਾਈਕ ਸਿੱਟਣ ਲੱਗਾ
ਤੇ ਭਾਈ ਯਾਰ ਨਹੀਂ ਨਹੀਂ ਰਹਿਣ ਦੇ। ਸਾਜੀ ਨੇ ਬਾਂਦਰ ਦਾ ਮੂੰਹ ਲਵਾ ਲਿਆ ਤੇ ਪਰੌਣੇ ਆਉਂਦੇ ਤੇ ਬੂਹੇ ਦੇ ਵਿੱਚ ਪਿੰਗ ਭਾਈ ਹੋਈ ਹੈ ਕਰੀ ਜਾਂਦੇ ਆਓ ਨੰਗੋ ਨੰਗੋ ਮੈਂ ਪਿੱਛੇ ਜਾਊਂਗਾ ਫੇਰ ਲੰਘਿਓ ਲੇਕਿਨ ਤਾਂ ਮੈਂ ਪਿੱਛੇ ਜਾਂਦਾ ਫਿਰ ਨੰਗੇ ਦੱਸ ਯਾਰ ਬਾਂਦਰ ਦਾ ਮੂੰਹ ਲਵਾ ਲਿਆ ਤਾਂ ਥੋੜੇ ਦਿਨਾਂ ਬਾਅਦ ਰਿਸ਼ਤੇਦਾਰਾਂ ਨੂੰ ਮਿਲਣ ਮਰੀ ਜਾਂਦੇ ਆ। ਬਾਂਦਰ ਦਾ ਮੂੰਹ ਲਵਾ ਲਿਆ, ਛੋਟਾ ਪੇਟ ਵਾਲਾ ਡੱਬਾ ਨਹੀਂ ਹੁੰਦਾ, ਉਹਦੇ ਤੇ ਐ ਕਰਕੇ ਬੈਠਣਾ ਤੇ ਐਨਕ ਵੀ ਲਾਈ ਆ। ਸਾਜੀ ਐਡਾ ਪਾਗਲ ਆ, ਬਾਂਦਰ ਦਾ ਮੂੰਹ ਲਵਾ ਲਿਆ ਤੇ ਅਚਾਨਕ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਆਇਆ ਤੇ ਕਰਦਾ ਕਿਉਂ ਕਿਤੇ ਮੈਂ ਸੋ ਰਿਹਾ ਚੱਲਾ। ਉਹ ਤਮਾਸ਼ਾ ਟੈਪ ਆਹੋ ਇਹ ਤਾਂ ਬੇਟਾ ਬੇਟਾ ਲਿਟਲ ਲੱਗ ਪਿਆ। ਮੈਂ ਕਿਹਾ ਇਹ ਕੀ ਹੋਇਆ? ਕਹਿੰਦਾ ਸੱਸ ਨੇ ਤਵੀਜ਼ ਪਾ ਬਾਂਦਰ ਦਾ ਮੂੰਹ ਲਵਾ ਲਿਆ ਤੇ ਆਪਣੀ ਮਹਿਬੂਬਾ ਨੂੰ ਮਿਲਣ ਗਿਆ, ਉਹਦੀਆਂ ਜੂਆਂ ਹੀ ਕੱਢੀ ਆ। ਸਾਜੀ ਬਾਂਦਰ ਦਾ ਮੂੰਹ ਲਵਾ ਲਿਆ, ਲੱਤ ਟੁੱਟ ਗਈ ਤੇ ਵਿਸਾਖੀ ਨਹੀਂ ਲੈ ਰਿਹਾ, ਐਜ ਤੁਰ ਰਿਹਾ। ਇੱਧਰ ਮਾਰ। ਉਹਨੇ ਸਿਰਫ ਮੂੰਹ ਲਵਾਇਆ ਤੇ ਧੜ ਵੀ ਲਵਾ ਲਿਆ ਯਾਰ ਬਾਂਦਰ ਦਾ ਮੂੰਹ ਲਵਾ ਲਿਆ, ਘਰ ਰਿਸ਼ਤਾ ਵੇਖਣ ਵਾਲੇ ਉਹਨਾਂ ਨਾ ਕਰਤੀ, ਉਹਨਾਂ ਸਾਹਮਣੇ ਬੇਟਾ ਕਰੀ ਜਾਣ। ਨਹੀਂ ਉਹ ਵੱਡਾ ਹੁੰਦਾ ਵਾ ਬਦਮਾਸ਼। ਸਾਜੀ ਬਾਂਦਰ ਦਾ ਮੂੰਹ ਲਵਾ ਲਿਆ ਤੇ ਰਿਸ਼ਤੇਦਾਰਾਂ ਕੋ ਕੁੱਟ ਖਾ ਲਈ ਉੱਥੇ ਵਸ ਵੀ ਆਇਲੈਂਡ ਯਾਰ ਬਾਸੀ ਚੈੱਕ ਕਰ। ਉਹ ਮੇਰੇ ਮੌਲਾ, ਉਹ ਮੈਂ ਵੇਖੀ ਉਹ ਉਹ ਇਦਾਂ ਹੀ ਲੈਂਦੇ ਆ। ਬਾਂਦਰ ਦਾ ਮੂੰਹ ਲਵਾ ਲਿਆ ਤੇ ਹੁਣ ਇਹਦੇ ਕੋਲ ਘਰ ਦੇ ਸਾਰੇ ਪੈਸੇ ਪੋਟੀ ਜਾ ਰਹੇ। ਕਿੱਦਾਂ ਭਲਾ ਇਹਨੂੰ ਸਾਹਮਣੇ ਭਾਗਣਾ? ਐਵੇਂ 50 ਦਾ ਨੋਟ ਫੜ ਕੇ ਨਾ ਇੰਜ ਕਰਦੇ ਸੀ, ਇਹ ਆਪਣਾ ਸਿੱਟ ਦਿੰਦਾ। ਹਰਕਤ ਕਰ ਰਿਹਾ ਵਾ ਪੂਰੀ। ਇਹਦੇ ਕੋਲ ਜਿਹੜੀ ਚੀਜ਼ ਲੈਣੀ ਹੁੰਦੀ ਜਿਹੜਾ ਐਟਮ ਕਰਦਾ। ਬਾਂਦਰ ਦਾ ਮੂੰਹ ਲਵਾ ਕੇ ਮਹੱਲੇ 'ਚ ਆਇਆ ਤੇ ਮਾਈਆਂ ਕਹਿੰਦੇ ਨਹੀਂ ਹੁਣ ਠੀਕ ਲੱਗ ਰਿਹਾ। ਬਾਂਦਰ ਦਾ ਮੂੰਹ ਘਰ ਆਇਆ ਲਵਾ ਕੇ ਤੇ ਸਾਰੇ ਕੋਈ ਰਿਐਕਟ ਨਹੀਂ ਕਰ ਰਹੇ ਤੇ ਉਹਨਾਂ ਨੂੰ ਕਹਿ ਰਿਹਾ ਓਏ ਯਾਰ ਤੁਹਾਨੂੰ ਮੇਰੇ 'ਚ ਕੋਈ ਚੇਂਜਿੰਗ ਨਜ਼ਾਰੀ ਹੋ। ਕਹਿੰਦੇ ਨਹੀਂ। ਇਹ ਵੀ ਉਸਤਾਦ ਜੀ ਬਾਂਦਰ ਦਾ ਮੂੰਹ ਲਵਾਇਆ ਤੇ ਨਾਈ ਕੋ ਸ਼ੇਵ ਕਰਾਉਣ ਚਲ ਗਿਆ ਤੇ ਉੱਥੇ ਇੰਜ ਬੈਠਾ ਤੇ ਉਹ ਐ ਕਰ ਰਹੀ ਨਰਮ ਕਰ ਰਹੀ ਸੀ। ਉਹ ਸ਼ੇਵ ਨਰਮ ਕਰ ਰਿਹਾ ਤੇ ਐ ਬੈਠਾ। ਅੱਛਾ ਮੇਰਾ ਮੂੰਹ ਲਵਾ ਕੇ ਤੇ ਆਪਣਾ origignal ਹੀ ਇਦਾਂ ਦਾ ਕਰ ਲਿਆ। ਜੇ ਬਾਂਦਰ ਦਾ ਮੂੰਹ ਲਵਾਇਆ ਤੇ ਨਾਈ ਦੇ ਸ਼ੀਸ਼ੇ ਕਰਾਇਆ ਕਰਿਆ। ਪਾਪ ਸਿੰਘ ਇਹ ਤਾਂ ਪੈਸੇ ਹੀ ਦੇ ਦੇਗੀ। ਬਾਂਦਰ ਦਾ ਮੂੰਹ ਲਵਾ ਲਿਆ ਤੇ ਸੂਟ ਇਸਤਰੀ ਕਰਾਉਣ ਗਿਆ ਤੇ ਉਹਦੇ ਫੱਟੇ ਤੇ ਐਂ ਖਲੋਤਾ ਹੈ। ਓਏ ਏਦਾਂ ਕਿੰਨੀ ਕੁ ਵਾਰੀ ਖਿਲਾਰਨਾ ਹੀ ਉਹਨੂੰ? 2-4 ਵਾਰੀ ਹੋ ਗਿਆ। ਬਾਂਦਰ ਦਾ ਮੂੰਹ ਲਵਾ ਲਿਆ ਤੇ ਬਾਂਦਰ ਨੇ ਇਹਦਾ ਲਵਾ ਕੇ ਤੇ ਘਰ ਆਇਆ ਤੇ ਇਹਦੀ ਅੰਮੀ ਦੀ ਗੋਦੀ 'ਚੋਂ ਬਾਂਦਰ ਪਿਆ। ਅੱਛਾ ਉਸਤਾਦ ਜੀ ਨੇ ਬਾਂਦਰ ਦਾ ਮੂੰਹ ਲਵਾ ਲਿਆ ਤੇ ਆਪਣੀ ਸੱਸ ਦਾ ਮੋਬਾਈਲ ਚੱਕ ਕੇ ਤੇ ਐਂ ਕਰਕੇ ਦਰਖਤ ਤੇ ਅੜ ਗਿਆ। ਲੈ ਕੇ ਨਿਕਲ ਕੇ ਯਾਰ ਦੱਸ। ਬਾਂਦਰ ਦਾ ਮੂੰਹ ਬਾਂਦਰ ਦਾ ਮੂੰਹ ਲਵਾ ਲਿਆ ਤੇ ਲੋਕਾਂ ਦੇ ਮੋਬਾਈਲ ਐਂ ਚੁੱਕਦੇ ਆ। ਉਹ ਵੀਡੀਓ ਦੇਖੀ ਯਾਰ ਸਹੀ ਗੱਲ ਹੈ। ਯਾਰ ਤੋਬਾ ਕਸਵੇ। ਉਹ ਬਾਹਰ ਅਸੀਂ ਛੋੜੇ ਸੀ ਜਾਣੇ ਕੀ ਜਾ ਕੀਤਾ ਉਹਦੇ ਵੇਖਿਆ ਉਹਨੇ ਪਿਸਤੌਲ ਕਿੱਦਾਂ ਫੜੀ। ਲੋ ਜੀ ਨਾਜ਼ਰੀਨ ਖੁਸ਼ ਰਹੋ, ਇਦਾਂ ਹੀ ਹੱਸਦੇ ਰਿਹਾ ਕਰੋ, ਮੁਸਕਰਾਉਂਦੇ ਰਿਹਾ ਕਰੋ, ਟੈਨਸ਼ਨ ਜਿਹੜੀਆਂ ਉਹਨਾਂ ਲਿਆ ਕਰੋ ਬਹੁਤੀਆਂ। ਤੁਸੀਂ ਕਦੀ ਗੌਰ ਕਰ ਲੈਣਾ ਕਿ ਸਿਰਫ ਤੁਸੀਂ ਇਹ ਸੋਚਣਾ ਕਿ ਸਾਜੀ ਇਹ ਮੈਨੂੰ ਇੱਕ ਟੈਨਸ਼ਨ ਆ ਗਈ ਇਸ ਚੀਜ਼ ਦੀ। ਇਹ ਹੁਣ ਵੱਜੇ ਨੇ 8 ਤੇ ਮੈਨੂੰ ਟੈਨਸ਼ਨ ਪੈ ਗਈ ਇੱਕ ਚੀਜ਼ ਦੀ, ਕਿਸੇ ਵੀ ਚੀਜ਼ ਦੀ। 8 ਵਜੇ ਨੇ, 9 ਵਜੇ ਤੱਕ ਨਾ ਮੈਂ ਫੁੱਲ ਟੈਨਸ਼ਨ 'ਚ ਰਹਿਣਾ। ਹੁਣ ਇਸ ਚੀਜ਼ ਨੂੰ ਮੈਂ ਸੋਚਣਾ ਪੂਰਾ ਆਪਣੇ ਤੇ ਤਾਰੀ ਕਰਨਾ। 9 ਵੱਜ ਗਏ ਨੇ, ਠੀਕ ਹੈ ਜੀ। ਉਸ ਤੋਂ ਬਾਅਦ 9 ਤੋਂ 10 ਸੋਚਣਾ ਯਾਰ ਇਹ 8 ਤੋਂ 9 ਵੀ ਟਾਈਮ ਲੰਘ ਗਿਆ, ਹੁਣ ਮੈਂ 9 ਤੋਂ 10 ਨਾ ਇਹਦੀ ਟੈਨਸ਼ਨ ਨਹੀਂ ਲੈਣੀ, ਮੈਂ ਦੇਖਦਾ ਭਲਾ ਕੀ ਹੁੰਦਾ। ਤੇ 9 ਤੋਂ 10 ਤੁਸੀਂ ਵੇਖਣਾ ਤੁਹਾਡੇ ਸਕੂਲ ਨਾਲ ਲੰਘ ਜਾਣੇ। ਹਾਂਜੀ ਬੇਸ਼ੱਕ। ਇਸ ਤੋਂ ਸਾਜੀ ਜਿਹੜਾ ਟੈਨਸ਼ਨ ਦਾ ਜਿਹੜਾ ਹੱਲ ਆ ਉਹ ਜਦੋਂ ਹੋਣਾ ਉਦੋਂ ਹੀ ਹੋਣਾ। ਅਗਰ ਉਹ ਤੁਹਾਨੂੰ ਕੋਈ ਐਸੀ ਖੁਦਾ ਦਾ ਮਤਲਬ ਜਿਸ ਤਰ੍ਹਾਂ ਕੋਈ ਲਾਈਕ ਕੋਈ ਮਸਲਾ ਬਣ ਗਿਆ, ਕੋਈ ਬੰਦਾ ਪੈਸੇ ਲੈ ਕੇ ਦੌੜ ਗਿਆ ਜਿਹਦਾ ਤੁਸੀਂ ਕਰ ਕੁਛ ਨਹੀਂ ਸਕਦੇ ਔਰ ਤੁਸੀਂ ਸਿਰਫ ਡਬਲ ਨੁਕਸਾਨ ਕਰ ਰਹੇ ਹੁੰਦੇ ਆਪਣਾ,
ਇੱਕ ਤਾਂ ਤੁਹਾਡਾ ਕੋਈ ਉਹ ਨੁਕਸਾਨ ਹੋਇਆ ਜਿਹਦੀ ਤੁਸੀਂ ਟੈਨਸ਼ਨ ਲਈ, ਦੂਸਰਾ ਤੁਸੀਂ ਆਪਣੇ ਇਹਦਾ ਵੀ ਨੁਕਸਾਨ ਜਿਸਮ ਦਾ ਵੀ ਕਰ ਰਹੇ ਹੋ ਟੈਨਸ਼ਨ ਲੈ ਲੈ ਕੇ। ਔਰ ਉਹ ਤੁਸੀਂ ਦੇਖ ਲੈਣਾ ਕਿ ਅਗਰ ਕੋਈ ਬੰਦਾ ਤੁਹਾਡਾ ਨੁਕਸਾਨ ਕਰ ਗਿਆ ਤੇ ਤੁਸੀਂ 1 ਘੰਟਾ ਟੈਨਸ਼ਨ ਲੈ ਕੇ ਸੋਚਣਾ ਕਿ ਉਹ ਮੈਨੂੰ ਵਾਪਸ ਦੇ ਗਿਆ ਜਾਂ ਮੇਰਾ ਨੁਕਸਾਨ ਪੂਰਾ ਆਇਆ। ਨਹੀਂ, ਚਲੋ 1 ਘੰਟਾ ਹੋਰ ਟਰਾਈ ਕਰ ਲੈਣੇ, 9 ਤੋਂ 10 ਫਿਰ ਟੈਨਸ਼ਨ 'ਚ ਲੈ ਲੈਣਾ ਪੂਰਾ, ਫਿਰ 10 ਵਜੇ ਸੋਚਣਾ ਕਿ ਯਾਰ ਕੀ ਬਣਿਆ, ਆਪੇ ਹੀ ਆਪਣੇ ਆਪ ਨੂੰ ਫਿਰ ਤੁਹਾਨੂੰ ਪਤਾ ਲੱਗਾ ਨਹੀਂ ਯਾਰ ਉਹ ਤਾਂ ਨਹੀਂ ਆਇਆ, ਉਹਨੇ ਤੇ ਆਉਣਾ ਹੀ ਨਹੀਂ, ਪਤਾ ਨਹੀਂ ਕੀ ਹੋ ਗਿਆ ਜਾਂ ਨੁਕਸਾਨ ਹੋ ਗਿਆ ਜਾਂ ਐਸਾ। ਉਸ ਤੋਂ ਬਾਅਦ ਫਿਰ ਇਹ ਸੋਚ ਲੈਣਾ ਕਿ ਯਾਰ ਜੇ 2 ਘੰਟਿਆਂ ਦੇ ਵਿੱਚ ਇੰਨੀ ਟੈਨਸ਼ਨ ਲੈਣਾ ਨਹੀਂ ਆਇਆ ਤੇ ਉਹਨੇ ਜੇ ਆਉਣਾ ਜਾਂ ਨਹੀਂ ਆਉਣਾ, ਜਾਂ ਉਹ ਨੁਕਸਾਨ ਪੂਰਾ ਹੋਣਾ ਜਾਂ ਨਹੀਂ ਹੋਣਾ, ਜਾਂ ਇਹਦਾ ਕੋਈ ਹੱਲ ਹੋਣਾ ਨਾ ਹੋਣਾ, ਮੈਂ ਤਾਂ ਈਜ਼ੀ ਰਵਾਂ ਨਾ। ਉਹ ਦੋਵਾਂ ਪਾਸੇ ਟਾਈਮ ਗੁਜ਼ਰਨਾ ਵਾ ਤੇ ਉਹ ਅਗਰ ਤੁਹਾਡਾ ਅੱਲਾ ਨੇ ਲਿਖਿਆ ਸਬੱਬ ਕੋਈ ਟੈਨਸ਼ਨ ਦੂਰ ਕਰਨ ਵਾਲਾ ਤੇ ਉਹ ਹੋ ਜਾਏਗਾ। ਅਗਰ ਕੋਈ ਐਸਾ ਨੁਕਸਾਨ ਹੋ ਗਿਆ ਜਿਹੜਾ ਚਲਾ ਹੀ ਗਿਆ ਜਾਂ ਉਹ ਨੁਕਸਾਨ ਆਲਵੇਜ਼ ਹੋ ਗਿਆ ਹਮੇਸ਼ਾ ਲਈ, ਤੇ ਫਿਰ ਉਹ ਤੁਸੀਂ ਇਹ ਸੋਚ ਕੇ ਤੇ ਫੌਰਨ ਰਿਲੈਕਸ ਹੋਇਆ ਕਰੋ, ਹੱਸਦੇ ਖੇਡਦੇ ਰਿਹਾ ਕਰੋ ਬਸ। ਤੇ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਤੇ ਪਾਕਿਸਤਾਨ ਵਾਸਤੇ ਦਿਲੋਂ ਦੁਆ ਕਰਿਆ ਕਰੋ, ਜਿੱਦਾਂ ਸਾਰਿਆਂ ਵਾਸਤੇ ਕਰਦੇ ਨੇ, ਆਪਣੇ ਮਾਂ-ਬਾਪ ਵਾਸਤੇ, ਭੈਣਾਂ ਭਰਾਵਾਂ ਵਾਸਤੇ। ਇਦਾਂ ਹੀ ਆਪਣੀ ਆਦਤ ਬਣਾ ਲਓ ਕਿ ਵੀ ਜਦੋਂ ਤੁਸੀਂ ਦੁਆ ਮੰਗਣੀ ਹੈ ਨਾ, ਪਾਕਿਸਤਾਨ ਲਾਜ਼ਮੀ, ਪਾਕਿਸਤਾਨ ਵਾਸਤੇ ਇਹਦੀ ਖੁਸ਼ਹਾਲੀ, ਬਿਹਤਰੀ, ਇਹਦੇ ਕਰਜ਼ੇ ਵਾਸਤੇ, ਇਹਦਾ ਯਾਨੀ ਟੋਟਲ ਇਹਦੀ ਹਰ ਚੀਜ਼ ਵਾਸਤੇ, ਬਿਹਤਰੀ ਵਾਸਤੇ ਤੁਸੀਂ ਦੁਆ ਲਾਜ਼ਮੀ ਮੰਗਣੀ। ਆਪਣਾ ਉਹ ਕਹਿੰਦੇ ਬਾਸ਼ਮੂਲ, ਕੀ ਉਹਨੂੰ ਕਹਿੰਦੇ ਨੇ, ਆਪਣਾ ਉਹ ਬਣਾ ਲਓ, ਰੂਟੀਨ ਬਣਾ ਲਓ ਕਿ ਜਦੋਂ ਦੁਆ ਕਰਨੀ ਹੈ ਨਮਾਜ਼ 'ਚ ਜਾਂ ਵੈਸੇ ਕਿਤੇ, ਪਾਕਿਸਤਾਨ ਦੀ ਲਾਜ਼ਮੀ ਕਰਨੀ। ਤੇ ਇਨਸ਼ਾਅੱਲਾ ਤਾਲਾ ਵਕਤ ਦੂਰ ਨਹੀਂ, 1 ਸਾਲ ਦਾ ਮੈਂ ਟਾਈਮ ਦਿੱਤਾ ਸੀ ਵੱਡੀ ਈਦ ਤੋਂ ਬਾਅਦ ਵੱਡੀ ਈਦ ਤੱਕ ਦਾ, ਵੇਖਣਾ ਤੁਸੀਂ ਇਨਸ਼ਾਅੱਲਾ ਤਾਲਾ ਅੱਲਾ ਦੀ ਰਹਿਮਤ ਦੇ ਨਾਲ। ਆਪਣਾ ਬਹੁਤ ਖਿਆਲ ਰੱਖੋ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਅੱਲਾ ਹਾਫਿਜ਼। ਅੱਲਾ